ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी तो दुनिया भर च बैठे साडे बहुत ही प्यारे सोहने सियाणे टीवी 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ का खालसा वाहिगुरू जी की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच ਵਿੱਚ बहुत शुक्रिया जी। डॉक्टर साहब ਅੱਜ 5 ਜੁਲਾਈ 2021 21 ਹਾੜ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲ 5 ਕੇਬਲ ਇਨ ਕੈਨੇਡਾ roku ਜਾਦੂ ਬਾਕਸ ਅਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ ਸੋ ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਉਸ ਬਾਰੇ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਗੁਰਦੁਆਰਾ ਸਿੰਘ ਸਭਾ ਕਾਰਟਰੇਟ ਨਿਊ ਜਰਸੀ ਵੱਲੋਂ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਸਿੰਘ ਸਭਾ ਕਾਰਟਰੇਟ ਵੱਲੋਂ 4 ਜੁਲਾਈ 1955 ਨੂੰ ਭਾਰਤ ਸਰਕਾਰ ਦੀ ਸਰਪ੍ਰਸਤੀ ਹੇਠ ਪਹਿਲੀ ਵਾਰ ਦਰਬਾਰ ਸਾਹਿਬ ਤੇ ਕੀਤੇ ਗਏ ਹਮਲੇ ਦੀ 66ਵੀਂ ਵਰ੍ਹੇਗੰਢ ਮੌਕੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਜਦੋਜਹਿਦ ਜਾਰੀ ਰੱਖਣ ਦਾ ਜਿਹੜਾ ਐਲਾਨ ਹੈ ਉਹ ਦੁਹਰਾਇਆ ਗਿਆ ਅਤੇ ਕੌਮ ਨੂੰ ਬੇਨਤੀ ਕੀਤੀ ਗਈ ਕਿ ਜਥੇਬੰਦਕ ਮਤਭੇਦ ਭੁਲਾ ਕੇ ਕੌਮੀ ਹਿੱਤਾਂ ਦੀ ਪੂਰਤੀ ਲਈ ਇੱਕ ਮੁੱਠ ਹੋਰ ਹਮਲਾ ਮਾਰਿਆ ਜਾਵੇ। ਸੋ ਇਸ ਸਪਾਂਸਰਸ਼ਿਪ ਲਈ ਅਸੀਂ ਗੁਰਦੁਆਰਾ ਸਿੰਘ ਸਭਾ ਕਾਰਟਰੇਟ ਨਿਊ ਜਰਸੀ ਦੀ ਜਿਹੜੀ ਸਮੂਹ ਪ੍ਰਬੰਧਕ ਕਮੇਟੀ ਹੈ ਔਰ ਜਿਹੜੇ ਸਥਾਨਕ ਸੰਗਤਾਂ ਨੇ ਉਹਨਾਂ ਦਾ ਆਪਾਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਅਸੀਂ ਵੀ ਤੁਹਾਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਡੇ ਨੰਬਰ 5166619198 ਤੇ ਤੁਸੀਂ ਕਾਲ ਕਰ ਸਕਦੇ ਹੋ, ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਅਸੀਂ ਹੁਣ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵਿਊਅਰਸ ਇੱਕ ਪਾਸੇ ਭਾਰਤ ਵਿੱਚ ਜਿੱਥੇ ਸਿੱਖ ਕੌਮ ਦਾ ਸਰਵਨਾਸ਼ ਕਰਨ ਦੀਆਂ ਜਿਹੜੀਆਂ ਨੀਤੀਆਂ ਤੇ ਅਮਲ ਕੀਤਾ ਜਾ ਰਿਹਾ ਹੈ ਉੱਥੇ ਦੂਸਰੇ ਪਾਸੇ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਨੇ ਅੱਡ ਖੇਤਰਾਂ ਵਿੱਚ ਜਿਹੜੀ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹਨ। ਸੋ ਪਿਛਲੇ ਦਿਨੀ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਸਿਲਟ ਜਿਹੜੇ ਹੈਗੇ ਰੋਡ ਸਥਿਤ ਗੁਰਦੁਆਰਾ ਸਾਹਿਬ ਪਹੁੰਚੇ। ਇਸ ਮੌਕੇ ਉਹਨਾਂ ਕਿਹਾ ਕਿ ਸਿੱਖ ਕੌਮ ਨੇ ਜੋ ਸੇਵਾਵਾਂ ਕੋਵਿਡ-19 ਦੌਰਾਨ ਸਮੁੱਚੀ ਸਿੰਗਾਪੁਰ ਦੀ ਜਨਤਾ ਲਈ ਨਿਭਾਈਆਂ ਹਨ ਉਹ ਬੇਮਿਸਾਲ ਹਨ ਅਤੇ ਸਿੰਗਾਪੁਰ ਦੇ ਜਿਹੜੇ ਲੋਕ ਨੇ ਹਮੇਸ਼ਾ ਇਸ ਲਈ ਸਿੱਖ ਕੌਮ ਦੇ ਸ਼ੁਕਰਗੁਜ਼ਾਰ ਰਹਿਣਗੇ। ਸੋ ਵਿਊਅਰਸ ਇਸ ਮੌਕੇ ਪ੍ਰਧਾਨ ਮੰਤਰੀ ਨੇ ਦਸਤਾਰ ਸਜਾਈ ਹੋਈ ਸੀ। ਯਾਦ ਰਹੇ ਸਿੰਗਾਪੁਰ ਦਾ ਇਹ ਗੁਰੂ ਘਰ ਮਹਾਨ ਰੈਵੋਲੂਸ਼ਨਰੀ ਭਾਈ ਮਹਾਰਾਜ ਸਿੰਘ ਦੀ ਯਾਦ ਨੂੰ ਸਮਰਪਿਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲੇ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ 4 ਜੁਲਾਈ ਅਮਰੀਕਾ ਆਜ਼ਾਦੀ ਦਿਨ ਦੇ ਵੀ ਮੁਬਾਰਕਬਾਦ ਦਿੰਦੇ ਹਾਂ। ਬੇਸ਼ੱਕ ਉਹ ਵੀਕਐਂਡ ਤੇ ਸੀ, ਅੱਜ ਓਵਰਆਲ ਛੁੱਟੀ ਹੈ, ਪਰ ਅਸੀਂ ਆਪਣੇ ਦਰਸ਼ਕਾਂ ਦੀਆਂ ਭਾਵਨਾਵਾਂ ਉਹਨਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ। ਕੋਸ਼ਿਸ਼ ਕਰਦੇ ਹਾਂ ਕਿ ਕੋਈ ਵੀ ਦਿਨ ਅਸੀਂ ਮਿਸ ਨਾ ਕਰੀਏ ਔਰ ਅਸੀਂ ਆਪਣੀ ਟੈਕਨੀਕਲ ਟੀਮ ਦਾ ਤੁਹਾਡਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਜਦੋਂ ਕਿ ਅਦਰਵਾਈਜ਼ ਸਭ ਕੁਝ ਬੰਦ ਹੈ ਪਰ ਅਸੀਂ ਜਿਹੜਾ ਉਹ ਬਾਹਰ ਹੈ, ਅਸੀਂ ਆਪਣੇ ਸ਼ਟਰ ਓਪਨ ਕਰਕੇ ਆਪਣਾ ਸ਼ੋਅ ਕਰਨ ਵਾਸਤੇ ਆਪਣਾ ਸ਼ੋਅ ਕਰ ਰਹੇ ਹਾਂ ਸਟੂਡੀਓ ਤੋਂ ਜੀ। ਦੂਸਰਾ ਕਿਉਂਕਿ ਅੱਜ ਦਾ ਪ੍ਰੋਗਰਾਮ ਗੁਰਦੁਆਰਾ ਸਿੰਘ ਸਭਾ ਕਾਰਟਰੇਟ ਵੱਲੋਂ ਸਪਾਂਸਰ ਕੀਤਾ ਗਿਆ ਔਰ ਜਿਵੇਂ ਅਸੀਂ ਪਿਛਲੇ ਦਿਨਾਂ 'ਚ 4 ਜੁਲਾਈ 1955 ਦਾ ਜ਼ਿਕਰ ਕੀਤਾ ਸੀ ਕਿ ਕਿਵੇਂ ਪਹਿਲੀ ਵਾਰ ਨਹਿਰੂ ਦੀ ਪ੍ਰਧਾਨ ਮੰਤਰੀਸ਼ਿਪ ਦੇ ਹੁੰਦਿਆਂ ਪੰਜਾਬ 'ਚ ਭੀਮ ਸੈਨ ਸੱਚਰ
ਜਿਹੜਾ ਚੀਫ ਮਿਨਿਸਟਰ ਸੀ, ਉਹਦਾ ਪੁਲਿਸ ਮੁਖੀ ਡਾਇਰੈਕਟਰ ਜਨਰਲ ਪੁਲਿਸ ਅਸ਼ਵਨੀ ਕੁਮਾਰ, ਉਹਨਾਂ ਨੇ ਦਰਬਾਰ ਸਾਹਿਬ ਤੇ ਧਾਵਾ ਬੋਲਿਆ ਸੀ, ਗੋਲੀ, ਅਥਰੂ ਗੈਸ ਔਰ ਮੰਜੀ ਸਾਹਿਬ ਤੇ ਕਬਜ਼ਾ, ਉਹਦੇ ਬਾਰੇ ਅਸੀਂ ਵੇਰਵੇ ਨਾਲ ਗੱਲ ਕੀਤੀ ਸੀ। ਔਰ ਇਸ ਨੂੰ ਹੀ ਸਮਰਪਿਤ ਸਾਡੇ ਵੀਰ ਪ੍ਰਦੀਪ ਸਿੰਘ, ਜਿਹੜੇ ਗੁਰਦੁਆਰਾ ਸਿੰਘ ਸਭਾ ਦੇ ਨਾਲ ਲੰਬੇ ਵਕਤ ਤੋਂ ਐਸੋਸੀਏਟਡ ਨੇ, ਔਰ ਸਮੁੱਚੀ ਕਮੇਟੀ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਇਸ ਦਿਨ ਨੂੰ ਯਾਦ ਕਰਦੇ ਹਾਂ, ਕਿਉਂਕਿ ਜੂਨ 84 ਜਿਹੜਾ ਹੈ ਉਹ ਤਾਂ ਫਿਰ ਫੁੱਲ ਸਕੇਲ ਟੈਂਕਾਂ ਤੋਪਾਂ ਨਾਲ ਹਮਲਾ ਸੀ। ਜੇ ਕਹਿਣਾ ਹੋਏ ਉਹਦੀ ਰਿਹਰਸਲ ਉਹ ਆਲਰੇਡੀ ਉਹਨਾਂ ਨੇ 1955 ਦੇ ਵਿੱਚ ਇਸ ਦਿਨ ਨੂੰ ਜਿਹੜਾ ਚੁਣਿਆ ਸੀ। ਔਰ ਅੱਜ ਦਾ ਇਹ ਪ੍ਰੋਗਰਾਮ ਗੁਰਦੁਆਰਾ ਸਿੰਘ ਸਭਾ ਕਾਟਰੇਟ ਵੱਲੋਂ ਸਪਾਂਸਰਡ ਹੈ। ਅਸੀਂ ਇਹ ਸਾਰੇ ਹੀ ਸਾਡੇ ਖਾਲਿਸਤਾਨੀ ਵੀਰ ਨੇ, ਪੰਥ-ਪ੍ਰਸਤ ਵੀਰ ਨੇ, ਔਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਇਹਨਾਂ ਦੇ ਇਸ ਐਫਰਟ ਦਾ। ਔਰ TV 84 ਨੂੰ ਹਮੇਸ਼ਾ ਹੀ ਇਹ ਮਦਦ ਕਰਦੇ ਨੇ ਜੀ, ਕਿਉਂਕਿ ਅੱਜ 5 ਜੁਲਾਈ ਦਾ ਦਿਨ ਹੈ ਔਰ 5 ਜੁਲਾਈ ਨਾਲ ਜੁੜੀਆਂ ਹੋਈਆਂ ਦੋ ਖਬਰਾਂ, ਹਾਲਾਂਕਿ ਖਬਰ ਇੱਕੋ ਹੀ ਬਣਦੀ ਹੈ ਪਰ ਇਸ ਦਾ ਦੂਸਰੀ ਦੇ ਨਾਲ ਡੂੰਘਾ ਸੰਬੰਧ ਹੈ। ਔਰ ਜਿਵੇਂ ਤੁਸੀਂ ਕਿਹਾ ਵੀ ਇੱਕ ਪਾਸੇ ਭਾਰਤ ਦੇ ਵਿੱਚ ਜਿਹੜੀਆਂ ਨੀਤੀਆਂ ਨਹਿਰੂ ਦੀ ਐਡਮਿਨਿਸਟ੍ਰੇਸ਼ਨ ਵੇਲੇ ਸ਼ੁਰੂ ਹੋਈਆਂ, 1955 ਦਾ ਹਮਲਾ ਵੀ ਉਸੇ ਦਾ ਜਿਹੜਾ ਇੱਕ ਪਾਰਟ ਸੀ। ਫਿਰ ਅਸੀਂ ਪੰਜਾਬੀ ਸੂਬਾ ਜਦੋਂ ਫਾਈਨਲੀ ਐਕਸੈਪਟ ਵੀ ਹੁੰਦਾ ਹੈ, ਕਿਉਂਕਿ ਇਹ ਮੋਰਚਾ ਹੀ ਇਸ ਲਈ ਲੱਗਾ ਸੀ ਜਿਹਦੇ ਥੱਲੇ ਇਹਨਾਂ ਨੇ ਪਹਿਲਾ ਹਮਲਾ ਕੀਤਾ ਕਿ ਪੰਜਾਬੀ ਸੂਬਾ ਜ਼ਿੰਦਾਬਾਦ, ਔਰ ਇਸ ਨਾਅਰੇ ਦੇ ਉੱਤੇ ਹੀ ਪਾਬੰਦੀ ਸੀ। ਫਿਰ ਫੁੱਲ ਸਕੇਲ ਅਟੈਕ ਹੁੰਦਾ ਹੈ ਔਰ ਉਸ ਤੋਂ ਬਾਅਦ ਖੁੱਲ੍ਹ ਕੇ ਖਾਲਿਸਤਾਨ ਦੀ ਤਹਿਰੀਕ ਜਨਮ ਲੈਂਦੀ ਹੈ। ਔਰ ਪਿਛਲੇ ਆਲਮੋਸਟ 37 ਸਾਲ ਤੋਂ ਇਹ ਤਹਿਰੀਕ ਆਪਣੇ ਅੱਡ-ਅੱਡ ਪੜਾਵਾਂ 'ਚੋਂ ਗੁਜ਼ਰ ਰਹੀ ਹੈ। ਪਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਇਸ ਪੀਰੀਅਡ 'ਚ ਨਹਿਰੂ ਤੋਂ ਮੋਦੀ ਤੱਕ ਦਾ ਇਹ ਸਾਰਾ ਹੀ ਦਿੱਲੀ ਦੀਆਂ ਹਕੂਮਤਾਂ ਦੀਆਂ ਨੀਤੀਆਂ ਦੇਖਦੇ ਹਾਂ ਤੇ ਇਹਨਾਂ ਨੇ ਤਾਂ ਪਹਿਲੇ ਦਿਨ ਤੋਂ ਹੀ ਸਿੱਖਾਂ ਦੇ ਖਿਲਾਫ ਟੋਟਲ ਵਾਰ, ਆਲ ਆਊਟ ਵਾਰ, ਜਿਹਨੂੰ ਪੰਜਾਬੀ 'ਚ ਸਰਵਨਾਸ਼ ਦੀ ਵਾਰ ਕਹਿੰਦੇ ਨੇ ਕਿ ਭਾਈ ਸਰਵਨਾਸ਼ ਕਰ ਦਿਓ, ਫਿਜ਼ੀਕਲ, ਸਪਿਰਿਚੁਅਲ, ਹਿਸਟੋਰੀਕਲ, ਇਕਨੋਮਿਕਲ, ਕਿ ਨਾਮੋ ਨਿਸ਼ਾਨ ਮਿਟਾ ਦੇਣਾ ਇਹ। ਔਰ ਉਹਦੇ ਲਈ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਜਿਹੜੀ ਹੈ ਉਹ ਕਰ ਰਹੇ ਨੇ। ਲੇਕਿਨ ਇਹ ਵੀ ਗੁਰੂ ਦੀ ਕਰਾਮਾਤ ਹੈ, ਕ੍ਰਿਸ਼ਮਾ ਕਿ ਇਸ ਵੇਲੇ 5 ਮਿਲੀਅਨ ਤੋਂ ਜ਼ਿਆਦਾ ਸਿੱਖ ਦੁਨੀਆ ਦੇ ਅੱਡ-ਅੱਡ ਦੇਸ਼ਾਂ ਵਿੱਚ ਰਹਿੰਦੇ ਨੇ। 150 ਦੇ ਕਰੀਬ ਦੇਸ਼ਾਂ 'ਚ ਸਾਡੇ ਗੁਰਦੁਆਰੇ ਵੀ ਸਥਾਪਿਤ ਨੇ। ਔਰ ਜਿੱਥੇ ਜਿੱਥੇ ਵੀ ਸਿੱਖ ਨੇ, ਅਕਸਰ ਅਸੀਂ ਕਿਉਂਕਿ ਕੈਨੇਡਾ, UK, ਅਮਰੀਕਾ ਜਾਂ ਹੁਣ ਆਸਟ੍ਰੇਲੀਆ, ਜਿੱਥੇ 2 ਲੱਖ ਤੋਂ ਜ਼ਿਆਦਾ ਸਿੱਖਾਂ ਦੀ ਆਬਾਦੀ ਹੈ, ਹਾਲਾਂਕਿ ਨਵੀਂ ਸੈਂਸਸ ਉੱਥੇ ਹੋਣ ਜਾ ਰਹੀ ਹੈ ਆਉਣ ਵਾਲੇ ਦਿਨਾਂ 'ਚ, ਔਰ ਇੱਕ ਜ਼ੋਰਦਾਰ ਮੁਹਿੰਮ ਸਾਡੇ ਵੀਰਾਂ ਨੇ ਉੱਥੇ ਯੂਨਾਈਟਿਡ ਸਿੱਖਸ ਦੇ ਔਰ ਬਾਕੀ ਸੇਵਾਦਾਰਾਂ ਨੇ ਵਿੱਢੀ ਹੋਈ ਹੈ ਕਿ ਜਿੱਥੇ ਧਰਮ ਦੇ ਖਾਨੇ 'ਚ ਤਾਂ ਸਿੱਖ ਹੈ ਹੀ ਹੈ, ਜਿਹੜੀ ਮਾਂ ਬੋਲੀ ਪੰਜਾਬੀ ਹੈ ਉਸ ਨੂੰ ਵੀ ਜਿਹੜਾ ਹੈ ਉਹ ਸੈਂਸਸ ਦੇ ਵਿੱਚ ਰਿਕਾਰਡ ਕੀਤਾ ਜਾਏ। ਸੋ ਆਸਟ੍ਰੇਲੀਆ ਇੱਕ ਹੋਰ ਸਿੱਖ ਸੈਂਟਰ ਦੇ ਤੌਰ ਤੇ ਉੱਭਰ ਰਿਹਾ ਔਰ ਉੱਥੇ ਇੰਡੀਅਨ ਐਮਬੈਸੀ, ਕੌਂਸੂਲੇਟ, ਉਹਨਾਂ ਤੇ ਹਾਈ ਕਮਿਸ਼ਨ ਹੀ ਕਹਿੰਦੇ ਨੇ, ਉਹ ਵੀ ਪੂਰੇ ਸਰਗਰਮ ਨੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਔਰ ਪੂਰੀ ਘੁਸਪੈਠ ਗੁਰਦੁਆਰਿਆਂ 'ਚ, ਜਥੇਬੰਦੀਆਂ 'ਚ ਕਰਨ ਦੀ ਕੋਸ਼ਿਸ਼ ਹੈ। ਔਰ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਕਿਵੇਂ ਆਸਟ੍ਰੇਲੀਆ ਦੀ ਅਦਾਲਤ ਨੇ ਉਹਦੀ ਜ਼ਮਾਨਤ, ਵਿਵੇਕ ਨਾਂ ਦਾ ਹਰਿਆਣਵੀ ਗੁੰਡਾ ਜਿਹਨੇ ਸਿੱਖਾਂ ਤੇ 2-3 ਉੱਪਰੋਂ ਥੱਲੇ ਹਮਲੇ ਕੀਤੇ, ਔਰ ਉਹਨੂੰ ਰਿਲੀਜ਼ ਕਰਵਾਉਣ ਦੇ ਲਈ ਈਵਨ ਮਨੋਹਰ ਲਾਲ ਖੱਟੜ ਸਮੇਤ ਜਿਹੜੇ ਹਿੰਦੂ ਤਵੀ ਨੇ ਉਹ ਪੱਬਾਂ ਭਾਰ ਸੀ। ਲੇਕਿਨ ਆਸਟ੍ਰੇਲੀਆ ਦੀ ਅਦਾਲਤ ਨੇ ਜ਼ਮਾਨਤ ਦੇਣ ਤੋਂ ਨਾ ਕਰ ਦਿੱਤੀ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਵੀ ਟੂ ਮੱਚ ਹੁਣ ਇਹਨਾਂ ਦੀ ਇੰਟਰਫੀਅਰੈਂਸ ਹੈ ਇੰਡੀਅਨ ਹਾਈ ਕਮਿਸ਼ਨ ਔਰ ਕੌਂਸੂਲੇਟਾਂ ਦੀ ਸਿੱਖਾਂ ਦੇ ਮਾਮਲਿਆਂ 'ਚ। ਔਰ ਇਸ ਤੋਂ ਇਲਾਵਾ ਅਸੀਂ ਹੋਰ ਵੀ ਜਿਹੜੇ ਮੁਲਕਾਂ 'ਚ, ਯੂਰਪ ਦੇ ਮੁਲਕਾਂ 'ਚ ਵੀ ਸਿੱਖਾਂ ਦੀ ਐਕਟੀਵਿਟੀ, ਪਾਪੂਲੇਸ਼ਨ ਵੀ ਵੱਧ ਰਹੀ ਹੈ, ਐਕਟੀਵਿਟੀ ਵੀ ਹੈ। ਔਰ ਸਿੰਗਾਪੁਰ, ਹੁਣ ਵੈਸੇ ਤਾਂ ਸਿੰਗਾਪੁਰ ਨਾ ਹੀ ਆਉਂਦਿਆਂ ਇਵੇਂ ਲੱਗਦਾ ਵੀ ਇਹ ਸਿੰਘਾਂ ਨੇ ਹੀ ਵਸਾਇਆ ਹੋਇਆ ਕਿ ਵੀ ਸਿੰਘਾਂ ਦਾ ਜਿੱਥੇ ਛਾਉਣੀਆਂ ਹੋਣ। ਹਾਲਾਂਕਿ ਇਹ ਠੀਕ ਹੈ ਵੀ ਨਾਂ ਜ਼ਰੂਰ ਸਿੰਗਾਪੁਰ ਹੈ ਪਰ ਇਸ ਦਾ ਸਬੰਧ ਵੀ ਜਾ ਕੇ ਫਿਰ 1849 'ਚ ਜਦੋਂ ਪੰਜਾਬ ਦੇ ਪਹਿਲੇ ਸਿੱਖ ਰੈਵੋਲੂਸ਼ਨਰੀ ਆਈਕੋਨਿਕ ਫਿਗਰ ਭਾਈ ਮਹਾਰਾਜ ਸਿੰਘ, ਜਿਨ੍ਹਾਂ ਦਾ ਜ਼ਿਕਰ ਅਸੀਂ ਹੁਣੇ ਹੀ ਕਰਾਂਗੇ ਥੋੜੇ ਵੇਰਵੇ ਨਾਲ, ਕਿ ਕਿਵੇਂ ਬਾਬਾ ਵੀਰ ਸਿੰਘ ਨੌਰੰਗਾਬਾਦੀ ਉਹਨਾਂ ਦੀ ਥਾਂ ਦੇ ਉੱਤੇ ਬਹਿਣ ਵਾਲੇ ਇਸ ਬਹਾਦਰ ਯੋਧੇ ਨੇ ਜੇ ਕਹਿਣਾ ਹੋਏ ਕਿ ਅੰਗਰੇਜ਼ੀ ਰਾਜ ਜਦੋਂ ਕਿ ਪੰਜਾਬ ਨੂੰ ਸਮੇਟ ਲੈਂਦਾ ਹੈ 1849 ਦੇ ਵਿੱਚ, ਜਿਹੜਾ ਉਹ ਚੈਲਿਆਂਵਾਲਾ ਦੀ ਲੜਾਈ ਤੋਂ ਬਾਅਦ ਰਾਮਨਗਰ, ਚੈਲਿਆਂਵਾਲਾ, ਔਰ ਉਸ ਵੇਲੇ ਹੈਨਰੀ ਲਾਰੈਂਸ
ਫਾਈਨਲੀ ਪੰਜਾਬ ਨੂੰ ਜਿਹੜਾ ਹੈ ਉਹ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਬਣਾਉਂਦਾ ਹੈ। ਜੀ ਤੇ ਪਹਿਲੀ ਜਿਹੜੀ ਰੈਬੈਲੀਅਨ ਦੀ ਆਵਾਜ਼ ਕਿ ਇੱਥੋਂ ਕੱਢੋ ਇਹਨਾਂ ਨੂੰ ਉੱਠਦੀ ਹੈ ਔਰ ਹਥਿਆਰਬੰਦ ਰੈਵੋਲੂਸ਼ਨ ਦਾ ਅਟੈਂਪਟ ਹੁੰਦਾ ਹੈ, ਉਹ ਭਾਈ ਮਹਾਰਾਜ ਸਿੰਘ ਹੋਰਾਂ ਵੱਲੋਂ ਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਉਹ ਆਪਣੇ ਸਾਥੀ 21 ਸਿੰਘਾਂ ਸਮੇਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਾਮ 84 ਚ ਇੱਕ ਮੁਖਬਰੀ ਦੇ ਤਹਿਤ ਖੇਤਾਂ ਚੋਂ ਗ੍ਰਿਫਤਾਰ ਹੁੰਦੇ ਨੇ ਔਰ ਉਹਨਾਂ ਨੂੰ ਫਿਰ ਜਦੋਂ ਲਿਆਂਦਾ ਜਾਂਦਾ ਹੈ ਜਲੰਧਰ ਜੇਲ੍ਹ ਦੇ ਵਿੱਚ, ਔਰ ਕਿਵੇਂ ਈਵਨ ਜਿਹੜੇ ਉੱਥੇ ਤਾਇਨਾਤ ਪੁਲਿਸ ਵਾਲੇ ਨੇ ਜਿਨ੍ਹਾਂ ਜਿਹੜੇ ਸਿੱਖ ਨੇ ਉਹ ਆ ਕੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਂਦੇ ਨੇ ਔਰ ਅੰਗਰੇਜ਼ ਘਬਰਾਉਂਦੇ ਨੇ। ਔਰ ਉਹਨਾਂ ਦੀ ਅਸੀਂ ਖੁਫੀਆ ਰਿਪੋਰਟ ਦੇ ਵਿੱਚ ਦੇਖਾਂਗੇ ਕਿ ਭਾਈ ਮਹਾਰਾਜ ਸਿੰਘ ਹੋਰਾਂ ਦੇ ਲਈ ਲਫ਼ਜ਼ ਉਹਨਾਂ ਨੇ ਕਰਨੀ ਵਾਲਾ ਕਿ ਜਿਹੜੇ ਮਿਰੈਕਲ ਪਰਫਾਰਮ ਕਰਦੇ ਨੇ ਔਰ ਜਿਨ੍ਹਾਂ ਦਾ ਰੁਤਬਾ ਗੁਰੂ ਵਾਂਗ ਹੈ ਉਹ ਕਰਕੇ ਔਰ ਉਹਨਾਂ ਨੂੰ ਉਹ ਉੱਥੋਂ ਜਿਹੜੇ ਨੇ ਥੋੜ੍ਹੀ ਦੇਰ ਬਾਅਦ ਹੀ ਡਿਪੋਰਟ ਕਰਕੇ, ਉਦੋਂ ਅਜੇ ਕਾਲਾ ਪਾਣੀ ਜੇਲ੍ਹ ਨਹੀਂ ਸੀ ਬਣੀ ਜਾਂ ਰੰਗੂਨ ਭੇਜਿਆ ਜਾਂਦਾ ਸੀ। ਬਹਾਦਰ ਸ਼ਾਹ ਜ਼ਫਰ 1857 ਦੇ ਰੈਬੈਲੀਅਨ ਤੋਂ ਬਾਅਦ ਉਹਨਾਂ ਨੂੰ ਰੰਗੂਨ ਭੇਜਿਆ ਗਿਆ। ਇਵੇਂ ਹੀ ਬਾਬਾ ਰਾਮ ਸਿੰਘ ਨਾਮਧਾਰੀ ਜਿਨ੍ਹਾਂ ਨੇ ਫਿਰ ਦੂਸਰੀ ਰੈਵੋਲੂਸ਼ਨਰੀ ਲਹਿਰ ਖੜੀ ਕੀਤੀ, ਇਹ ਨਾਰਾ ਦੇ ਕੇ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ। ਪਰ ਭਾਈ ਮਹਾਰਾਜ ਸਿੰਘ ਉਹਨਾਂ ਪਹਿਲਾਂ ਪੋਲੀਟੀਕਲ ਡਿਪੋਰਟੀਜ਼ 'ਚੋਂ ਨੇ ਜਿਨ੍ਹਾਂ ਨੂੰ 1849 ਦੇ ਵਿੱਚ ਹੀ ਸਿੰਗਾਪੁਰ ਜਿਹੜਾ ਭੇਜਿਆ ਜਾਂਦਾ, ਜਿਹੜਾ ਅੰਗਰੇਜ਼ਾਂ ਦੇ ਕਬਜ਼ੇ ਥੱਲੇ ਸੀ। ਕਿਵੇਂ ਉਹਨਾਂ ਨੂੰ ਟਾਰਚਰ ਕੀਤਾ ਜਾਂਦਾ ਹੈ, ਉਹਨਾਂ ਦੇ ਨਾਲ ਸਿਰਫ ਇੱਕ ਸਿੰਘ ਖੜਕ ਸਿੰਘ ਉਹਨਾਂ ਨੂੰ ਜਾਣ ਦੀ ਆਗਿਆ ਦਿੱਤੀ ਜਾਂਦੀ ਹੈ। ਕਿਵੇਂ ਹਨੇਰੇ ਕਮਰੇ 'ਚ ਰੱਖਿਆ ਜਾਂਦਾ ਹੈ। 3 ਸਾਲ ਬਾਅਦ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਖਤਮ ਹੋ ਜਾਂਦੀ ਹੈ, ਈਵਨ ਬਾਹਰ ਤੱਕ ਉਹਨਾਂ ਨੂੰ ਆਉਣ ਨਹੀਂ ਦਿੱਤਾ ਜਾਂਦਾ। ਔਰ ਫਿਰ ਅੱਜ ਤੋਂ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਉਹਨਾਂ ਦਾ 165ਵਾਂ ਇਹ ਸ਼ਹੀਦੀ ਦਿਨ ਵੀ ਬਣਦਾ ਹੈ। 5 ਜੁਲਾਈ 1856 ਨੂੰ ਸਿੰਗਾਪੁਰ ਦੀ ਇਸ ਹਨੇਰੀ ਕਾਲ ਕੋਠੜੀ ਦੇ ਵਿੱਚ ਹੀ ਭਾਈ ਮਹਾਰਾਜ ਸਿੰਘ ਜਿਹੜਾ ਅਖੀਰਲਾ ਸਾਹ ਲੈਂਦੇ ਨੇ। ਔਰ ਦੇਖੋ ਹਕੂਮਤਾਂ ਇਹ ਸਮਝਦੀਆਂ ਨੇ ਕਿ ਜ਼ੁਲਮ ਦੇ ਨਾਲ ਉਹਨਾਂ ਨੇ ਜਿਹੜੀ ਹੈ ਸੱਚ ਦੀ ਆਵਾਜ਼ ਦਬਾ ਦਿੱਤੀ ਹੈ। ਬ੍ਰਿਟਿਸ਼ ਸਾਮਰਾਜ ਜਿਹਦੇ ਰਾਜ ਵਿੱਚ ਕਦੇ ਸੂਰਜ ਛੁਪਦਾ ਨਹੀਂ ਸੀ ਇਹ ਕਿਹਾ ਜਾਂਦਾ ਸੀ, ਔਰ ਅੱਜ ਉਹ ਮੁਲਕ ਹੈ ਕਿ ਜਿਹੜੇ ਸੂਰਜ ਨੂੰ ਲੱਭਦੇ ਨੇ ਕਿ ਸੂਰਜ ਚੜ੍ਹੇਗਾ ਕਦੋਂ, 3rd ਰੇਟ ਪਾਵਰ ਬਣੇ ਹੋਏ ਨੇ। ਲੇਕਿਨ ਉਹੀ ਸਿੰਗਾਪੁਰ ਜਿੱਥੇ ਕਦੇ ਪਹਿਲੇ ਇਹਨਾਂ 2 ਗੁਰਸਿੱਖਾਂ ਦੇ ਪੈਰ ਭਾਵੇਂ ਉਹਨਾਂ ਦੇ ਉਹ ਬੇੜੀਆਂ 'ਚ ਜਕੜੇ ਹੋਏ ਨੇ, ਹੱਥਾਂ 'ਚ ਹੱਥਕੜੀਆਂ ਨੇ, ਔਰ ਸਿਲਟ ਰੋਡ ਦੇ ਉੱਤੇ ਜਿੱਥੇ ਇੱਕ ਜੇਲ੍ਹ ਦੀ ਹਨੇਰੀ ਕਾਲ ਕੋਠੜੀ 'ਚ ਉਹਨਾਂ ਨੂੰ ਡੱਕਿਆ ਜਾਂਦਾ ਹੈ, ਅੱਜ ਉਸੇ ਮੁਕਾਮ ਦੇ ਉੱਤੇ ਜਿੱਥੇ ਗੁਰਦੁਆਰਾ ਸਾਹਿਬ ਸਥਾਪਿਤ ਹੈ। ਔਰ ਜਦੋਂ ਉਹ ਚੜ੍ਹਾਈ ਕਰ ਜਾਂਦੇ ਨੇ ਉੱਥੇ ਉਹਨਾਂ ਹਾਲਾਤਾਂ ਦੇ ਵਿੱਚ ਸਿੰਗਾਪੁਰ ਇੱਕ ਐਸਾ ਮੁਲਕ ਹੈ ਜਿੱਥੇ ਤਾਮਿਲ ਕਮਿਊਨਿਟੀ ਦੇ ਜਿਨ੍ਹਾਂ 'ਚ ਹਿੰਦੂ ਵੀ ਮੁਸਲਮਾਨ ਵੀ ਉਸ ਜ਼ਮਾਨੇ 'ਚ ਵੀ ਥੋੜ੍ਹੇ ਆਣੇ ਸ਼ੁਰੂ ਹੋਏ ਸੀ। ਔਰ ਉਹ ਵੀ ਦੇਖਦੇ ਨੇ ਕਿ ਉਸ ਮੁਕਾਮ 'ਤੇ ਆ ਕੇ ਜਦੋਂ ਕੋਈ ਮਨੌਤ ਮੰਨਦੇ ਨੇ ਜਾਂ ਕੁਛ ਹੁੰਦਾ ਹੈ ਤੇ ਉਹ ਪੂਰੀ ਹੁੰਦੀ। ਔਰ ਉਹਨਾਂ ਨੇ ਜਿੱਥੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਜੇਲ੍ਹ ਦੇ ਉਸ ਕਮਰੇ ਦੇ ਵਿੱਚ, ਉਹਦੇ ਬਾਹਰ ਇੱਕ ਛੋਟਾ ਜਿਹਾ ਥੜਾ ਬਣਾ ਕੇ ਉੱਥੇ ਉਹਨਾਂ ਨੇ ਫੁੱਲ ਰੱਖਣੇ ਸ਼ੁਰੂ ਕਰ ਦਿੱਤੇ, ਆ ਕੇ ਜਿਹੜੀ ਹੈ ਉਹ ਅਰਦਾਸ ਕਰਨੀ। ਔਰ ਦੂਸਰਾ ਔਰ ਅੱਜ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਸਿਲਕ ਰੋਡ 'ਚ ਠੀਕ ਉਸੇ ਮੁਕਾਮ 'ਤੇ ਗੁਰਦੁਆਰਾ ਸਾਹਿਬ ਹੈ, ਉਸ ਦੇ ਵਿੱਚ ਉਹ ਇੱਕ ਮਲਟੀ ਕਲਚਰਲ ਮਲਟੀ ਰਿਲੀਜੀਅਸ ਸ਼ਰਾਈਨ ਹੈ। ਭਾਈ ਮਹਾਰਾਜ ਸਿੰਘ ਇਹ 165 ਸਾਲ ਬਾਅਦ ਅੱਜ ਉਹ ਉਸ ਧਰਤੀ ਦੇ ਹੀਰੋ ਨੇ। ਔਰ ਜਦੋਂ ਬੀਤੇ ਕੱਲ ਇਹ ਉਸ ਮੁਕਾਮ ਦੇ ਉੱਤੇ ਵੱਡਾ ਇਤਿਹਾਸਕ ਇਕੱਠ ਹੋਇਆ ਕਿਉਂਕਿ ਉਸ ਗੁਰਦੁਆਰਾ ਸਾਹਿਬ ਦੀ ਤਾਮੀਰ ਜਿਹੜੀ ਕਿ 25 ਸਾਲ ਪਹਿਲਾਂ ਨਵੇਂ ਲੈਵਲ ਤੇ ਸ਼ੁਰੂ ਹੋਈ ਉਹ ਮੁਕੰਮਲ ਵੀ ਹੋਈ ਔਰ ਇਹ ਕੋਵਿਡ ਦੇ ਚਲਦਿਆਂ ਵੀ। ਔਰ ਇਹ ਹੈ ਜਦੋਂ ਤੁਸੀਂ ਸੱਚ ਦੇ ਰਸਤੇ ਦੇ ਪਾਂਧੀ ਹੁੰਦੇ ਹੋ ਤੇ ਕਿਵੇਂ ਤੁਹਾਨੂੰ ਕੀ ਮੁਕਾਮ ਹਾਸਲ ਹੁੰਦਾ ਹੈ। ਉਹ ਸਿੰਗਾਪੁਰ ਜਿਹੜਾ ਦੁਨੀਆ ਦੇ ਵਿੱਚ ਅੱਜ ਜਿਹੜਾ ਇੱਕ ਰੋਲ ਮਾਡਲ ਦੇ ਤੌਰ ਤੇ ਜਾਣਿਆ ਜਾਂਦਾ ਹੈ ਇਕਨੋਮਿਕਲ ਪ੍ਰੋਗਰੈਸ ਦੇ ਲਈ, ਇਹੀ ਸਿੰਗਾਪੁਰ ਜਿਹੜਾ ਮਲਾਇਆ ਦਾ ਹਿੱਸਾ ਸੀ ਔਰ ਅਲਟੀਮੇਟਲੀ 60s ਦੇ ਵਿੱਚ ਇਹਨੂੰ ਅੱਡ ਕਰ ਦਿੱਤਾ ਜਾਂਦਾ ਹੈ ਕਿਉਂਕਿ ਮਲਾਇਆ ਮਲੇਸ਼ੀਆ ਮੁਲਕ ਦੇ ਤੌਰ ਤੇ ਜਿਹਨੂੰ ਜਾਣਿਆ ਜਾਂਦਾ ਹੈ ਹੁਣ, ਔਰ ਸਿੰਗਾਪੁਰ ਔਰ ਇਹ ਤਰਲੇ ਕਰ ਰਹੇ ਸੀ ਕਿ ਸਾਨੂੰ ਅੱਡ ਨਾ ਕਰੋ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਵੀ ਅਸੀਂ ਇਕਨੋਮਿਕਲੀ ਸਰਵਾਈਵ ਨਹੀਂ ਕਰਾਂਗੇ। ਔਰ ਉਦੋਂ ਤਾਂ ਇੱਕ ਸਬਸਿਡਰੀ ਸਟੇਟ ਵਾਂਗ ਸੀ, ਪਰ ਅੱਜ ਸਿੰਗਾਪੁਰ ਕਿਵੇਂ ਦੁਨੀਆ ਦੇ ਵਿੱਚ ਇਸ ਛੋਟੇ ਜਿਹੇ ਮੁਲਕ ਨੇ ਆਪਣੀ ਥਾਂ ਬਣਾਈ ਹੈ, ਇਕਨੋਮਿਕਲ ਪ੍ਰੋਗਰੈਸ ਹੈ। ਔਰ ਸਿੱਖ ਕੌਮ ਨੇ ਵੀ ਇਸ ਮੁਲਕ ਦੇ ਵਿੱਚ ਆਪਣੀ ਯੂਨੀਕ ਥਾਂ ਬਣਾਈ ਹੈ। ਔਰ
ਬਹੁਤ ਰਿਸਪੈਕਟ ਹੈ। ਬਹੁਤ ਸਾਰੇ ਮੈਨੂੰ ਵੀ ਕੁਝ ਸਿੱਖ ਨੌਜਵਾਨ ਜਿਹੜੇ ਉੱਥੇ ਰਹੇ, ਔਰ ਸਿੰਗਾਪੁਰ ਦੇ ਵਿੱਚ ਵੀ ਜਿਹੜੀ ਮਿਲਟਰੀ ਸਰਵਿਸ ਹੈ ਮੇਰਾ ਖਿਆਲ 5 ਸਾਲ 3 ਤੋਂ 5 ਸਾਲ ਦੀ ਉਹ ਜ਼ਰੂਰੀ ਹੈ। ਔਰ ਸਿੰਗਾਪੁਰ ਉਹਨਾਂ ਮੁਲਕਾਂ 'ਚ ਹੈ ਜਿੱਥੇ ਇਹੀ ਨਹੀਂ ਕਿ ਸਿੱਖਾਂ ਨੂੰ ਅੱਡ ਧਰਮ ਦੇ ਤੌਰ ਤੇ ਰੈਕਗਨੀਸ਼ਨ ਹੈ। ਮੈਂ ਇੱਕ ਯੂਥ ਕੈਂਪ ਦੇ ਵਿੱਚ ਸਿੰਗਾਪੁਰ ਦੇ ਨੌਜਵਾਨ ਦਾ ਜਿਹੜਾ ਡਰਾਈਵਿੰਗ ਲਾਇਸੈਂਸ ਦੇਖਿਆ ਤੇ ਰੇਸ ਦੇ ਖਾਨੇ ਦੇ ਵਿੱਚ ਵੀ ਸਿੱਖ ਲਿਖਿਆ ਹੋਇਆ। ਸੋ ਸਿੰਗਾਪੁਰ ਸਿੱਖਾਂ ਨੂੰ ਅੱਡ ਮਜ਼ਹਬ ਦੇ ਤੌਰ ਤੇ ਵੀ ਔਰ ਅੱਡ ਨਸਲ ਦੇ ਤੌਰ ਤੇ ਵੀ ਰੈਕਗਨਾਈਜ਼ ਕਰਦਾ ਹੈ। ਔਰ ਸਿੰਗਾਪੁਰ 'ਚ ਇਸ ਕੋਵਿਡ-19 ਦਾ ਕ੍ਰਾਈਸਿਸ ਜਿਵੇਂ ਬਾਕੀ ਮੁਲਕਾਂ 'ਚ ਰਿਹਾ ਉੱਥੇ ਵੀ ਰਿਹਾ, ਸਿੱਖਾਂ ਨੇ ਕਿਵੇਂ ਆਪਣੇ ਗੁਰੂ ਦੇ ਉਸ ਦਿੱਤੇ ਸੰਦੇਸ਼ ਮੁਤਾਬਕ ਆਦੇਸ਼ ਮੁਤਾਬਕ ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾ ਕੇ ਕਿਵੇਂ ਕੋਵਿਡ-19 ਦੇ ਚਲਦਿਆਂ ਸੇਵਾਵਾਂ ਦਿੱਤੀਆਂ, ਕੱਲਾ ਫੂਡ ਔਰ ਦੂਸਰੇ ਤੱਕ ਹੀ ਨਹੀਂ ਹਰ ਲੈਵਲ ਦੇ ਉੱਤੇ, ਕਿਉਂਕਿ ਸਿੰਗਾਪੁਰ ਦੀ ਜਿਹੜੀ ਵੈਰੀ ਪ੍ਰੋਗਰੈਸਿਵ ਪ੍ਰੋਸਪਰਸ ਸਿੱਖ ਕਮਿਊਨਿਟੀ ਹੈ ਹਰ ਫੀਲਡ 'ਚ ਨੇ, ਉਹ ਮੈਡੀਕਲ 'ਚ ਨੇ, ਮਿਲਟਰੀ 'ਚ ਵੀ, ਪੁਲਿਸ 'ਚ ਵੀ ਅਪਰ ਲੈਵਲ ਤੇ ਔਰ ਬਿਜ਼ਨਸ ਵਾਈਜ਼ ਵੀ। ਹਾਲਾਂ ਉੱਥੇ ਵੱਡੀ ਗਿਣਤੀ 'ਚ ਤਾਮਿਲ ਹਿੰਦੂ ਕਮਿਊਨਿਟੀ ਵੀ ਹੈ, ਮੁਸਲਮਾਨ ਵੀ ਨੇ, ਕਿਉਂਕਿ ਮਲੇਸ਼ੀਆ ਦਾ ਹਿੱਸਾ ਵੀ ਰਹੇ ਔਰ ਓਰੀਜਨਲੀ ਜਿਹੜੇ ਨੇ ਉੱਥੇ ਗਏ, ਔਰ ਕਿਉਂਕਿ ਇਹ ਬ੍ਰਿਟਿਸ਼ਰ ਦੀ ਕਾਲੋਨੀ ਸੀ ਸੋ ਉਹਨਾਂ ਦੀ ਫੌਜ ਦੇ ਹੁੰਦਿਆਂ ਉੱਥੇ ਹੀ ਉਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਉਹ ਪੰਜਾਬ ਤੋਂ ਜਾਣ ਵਾਲੇ ਮੁਸਲਮਾਨ ਔਰ ਸਿੱਖ ਜ਼ਿਆਦਾ ਗਿਣਤੀ 'ਚ ਹੁੰਦੇ ਸੀ। ਲੇਕਿਨ ਜਦੋਂ ਅਸੀਂ ਭਾਈ ਮਹਾਰਾਜ ਸਿੰਘ ਹੋਰਾਂ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ ਉਹਨਾਂ ਦੇ 165ਵੇਂ ਸ਼ਹੀਦੀ ਦਿਨ ਤੇ, ਸਿੰਗਾਪੁਰ ਦੇ ਪ੍ਰਾਈਮ ਮਿਨਿਸਟਰ ਮਿਸਟਰ ਲੀ ਸੀਨ ਲੂੰਗ ਜਿਹੜੇ ਬੜੇ ਸੀਨੀਅਰ ਪੋਲੀਟੀਸ਼ੀਅਨ ਨੇ, 2004 ਤੋਂ ਉਹ ਪ੍ਰਾਈਮ ਮਿਨਿਸਟਰ ਨੇ ਸਿੰਗਾਪੁਰ ਦੇ, ਔਰ ਉਹ ਇਸ ਮੌਕੇ ਦੇ ਉੱਤੇ ਜਦੋਂ ਭਾਈ ਮਹਾਰਾਜ ਸਿੰਘ ਦਾ ਦਿਨ ਹੈ, ਗੁਰਦੁਆਰਾ ਸਾਹਿਬ 'ਚ ਵੱਡਾ ਇਕੱਠ ਹੈ ਔਰ ਉਹ ਖੁਦ ਦਸਤਾਰ ਸਜਾ ਕੇ ਉਸ ਦੀਵਾਨ ਦੇ ਵਿੱਚ ਸ਼ਮੂਲੀਅਤ ਕਰਦੇ ਨੇ। ਔਰ ਜਿਹੜੇ ਉਹਨਾਂ ਨੇ ਲਫ਼ਜ਼ ਉੱਥੇ ਕਹੇ, ਉਹਨਾਂ ਨੇ ਐਡਰੈਸ ਹੀ ਸਤਿ ਸ੍ਰੀ ਅਕਾਲ ਔਰ ਜੈਕਾਰੇ ਦੇ ਨਾਲ ਸ਼ੁਰੂ ਕੀਤਾ ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਭਾਵੇਂ ਸਾਰਿਆਂ ਦੇ ਲਈ ਸਿੰਗਾਪੁਰ ਵਾਸੀਆਂ ਲਈ ਬੜਾ ਮੁਸ਼ਕਲ ਦਾ ਸਮਾਂ ਰਿਹਾ, ਪਰ ਗੁਰਦੁਆਰਾ ਸਾਹਿਬਾਨ ਔਰ ਸਿੱਖ ਕੌਮ ਨੇ ਜਿਵੇਂ ਇਹ ਕੋਵਿਡ-19 ਮਹਾਮਾਰੀ ਦੇ ਚਲਦਿਆਂ ਕਈ ਪ੍ਰੋਜੈਕਟ ਕੀਤੇ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਸ ਗੱਲ ਤੋਂ ਮੈਂ ਬਹੁਤ ਉਤਸ਼ਾਹਿਤ ਹਾਂ ਕਿ ਇਸ ਮੁਸ਼ਕਲ ਦੇ ਸਮੇਂ ਸਿੱਖ ਭਾਈਚਾਰਾ ਸਭ ਤੋਂ ਅੱਗੇ ਨਿਕਲ ਕੇ ਆਇਆ ਔਰ ਉਹਨਾਂ ਨੇ ਧਾਰਮਿਕ ਕਾਰਜ ਵੀ ਕੀਤੇ, ਰਾਸ਼ਨ ਵਰਤਾਇਆ, ਹੋਰ ਹਰ ਕਿਸਮ ਦੀ ਸਹਾਇਤਾ ਕੀਤੀ ਔਰ ਇਹ ਜਿਹੜੀਆਂ ਰੁਕਾਵਟਾਂ ਸੀ, ਡੀਮੋਰਲਾਈਜੇਸ਼ਨ ਸੀ, ਉਹਦੇ 'ਚ ਸਿੱਖਾਂ ਨੇ ਇੱਕ ਨਵੀਂ ਉਤਸ਼ਾਹ ਦਾ ਮਾਹੌਲ ਭਰਿਆ ਔਰ ਨਾਲ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਪ੍ਰੋਜੈਕਟ ਅਕਾਲ ਇਸ ਪੀਰੀਅਡ ਸਿੱਖਾਂ ਨੇ ਸ਼ੁਰੂ ਕੀਤਾ ਜਿੱਥੇ ਸਾਰੇ ਸ਼ਹਿਰੀਆਂ ਦੀ ਮਦਦ ਕੀਤੀ ਗਈ ਔਰ ਨਾਲ ਦੀ ਨਾਲ ਇਹ ਉੱਥੇ ਪਾਰਟਿਸਿਪੇਸ਼ਨ ਤੱਕ ਹੀ ਗੱਲ ਮਹਿਦੂਦ ਨਹੀਂ ਰਹੀ। ਜਾਂ ਕਈ ਵਾਰ ਇਹ ਹੁੰਦਾ ਕਿ ਤੁਸੀਂ ਜਿੱਥੇ ਜਾਂਦੇ ਹੋ ਪੋਲੀਟੀਸ਼ੀਅਨ ਉਸ ਇਕੱਠ ਨੂੰ ਖੁਸ਼ ਕਰਨ ਲਈ ਉਹ ਜਿਹੀ ਗੱਲ ਕਹਿੰਦੇ ਨੇ, ਉਹਨਾਂ ਨੇ ਆਪਣੀ ਫੇਸਬੁੱਕ ਪੋਸਟ ਦੇ ਵਿੱਚ ਲਿਖਿਆ ਕਿ ਭਾਈ ਸਾਡੇ ਗੁਰਦੁਆਰਿਆਂ ਨੇ ਇੱਥੋਂ ਦੇ ਔਰ ਸਿੱਖ ਭਾਈਚਾਰੇ ਨੇ ਉਹਨਾਂ ਲੋਕਾਂ ਦੀ ਅੱਗੇ ਵੱਧ ਕੇ ਮਦਦ ਕੀਤੀ ਜਿਨ੍ਹਾਂ ਨੂੰ ਮੁਸ਼ਕਲ ਵਕਤ ਦੇ ਵਿੱਚ ਇਸ ਦੀ ਜ਼ਰੂਰਤ ਸੀ। ਉਹਨਾਂ ਨੇ ਕਿਹਾ ਵੀ ਸਿੱਖਾਂ ਨੇ ਕਿਸੇ ਦੀ ਨਸਲ ਜਾਂ ਧਰਮ ਦੇ ਪਿਛੋਕੜ ਨੂੰ ਨਹੀਂ ਦੇਖਿਆ, ਇਨਸਾਨੀਅਤ ਦੇ ਨਾਤੇ ਹਰ ਇੱਕ ਦੀ ਮਦਦ ਕੀਤੀ। ਉਹਨਾਂ ਕਿਹਾ ਕਿ ਭਾਈ ਇਹ ਸਿੱਖ ਕੌਮ ਸਾਡੀ ਸਾਰੀ ਜਿਹੜੀ ਹੈ ਇੱਥੋਂ ਦੀ ਸੁਸਾਇਟੀ ਦੇ ਲਈ ਇੱਕ ਰੋਲ ਮਾਡਲ ਹੈ। ਉਹਨਾਂ ਨੇ ਇੱਕ ਮਿਸਾਲ ਪੇਸ਼ ਕੀਤੀ ਹੈ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇਸ ਵੇਲੇ ਜੇ ਅਸੀਂ ਸਿੰਗਾਪੁਰ ਔਰ ਈਵਨ ਇਸ ਗੁਰਦੁਆਰਾ ਸਾਹਿਬ ਸਿਲਟ ਰੋਡ ਦੇ ਉੱਤੇ ਜਿਹੜਾ ਉਹ ਜਦੋਂ ਆਏ, ਉਹਨਾਂ ਨੇ ਕਿਹਾ ਇਹ ਸਿਰਫ ਇੱਕ ਪ੍ਰੇਅਰ ਥਾਂ ਨਹੀਂ ਹੈ, ਇਹ ਸਾਡੇ ਜਿਹੜਾ ਮਲਟੀ ਰਿਲੀਜੀਅਸ ਔਰ ਮਲਟੀ ਰੇਸ਼ੀਅਲ ਇਹ ਸਾਰੇ ਦਾ ਇੱਕ ਚਮਕਦਾ ਸਿਤਾਰਾ ਹੈ। ਸੋ ਮੈਂ ਸਮਝਦਾ ਹਾਂ ਵੀ ਇੱਕ ਪਾਸੇ ਇਹ ਪਛਾਣ ਹੈ ਔਰ ਦੂਸਰੇ ਪਾਸੇ ਅਸੀਂ ਜਦੋਂ ਭਾਰਤ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਸਿੱਖਾਂ ਦੇ ਸਰਬਨਾਸ਼ ਦੀ ਮੁਹਿੰਮ ਵਿੱਢੀ ਹੋਈ ਹੈ ਔਰ ਜਿਵੇਂ ਭਾਈ ਮਹਾਰਾਜ ਸਿੰਘ ਦੇ ਹਵਾਲੇ ਨਾਲ ਮੈਂ ਥੋੜਾ ਜਿਹਾ ਬਰੀਫ ਅਕਾਊਂਟ ਜ਼ਰੂਰ ਦੇਣਾ ਚਾਹੁੰਦਾ। ਸ਼ਾਹ ਮੁਹੰਮਦ ਜਿਹਨੇ ਜੰਗ ਹਿੰਦ ਪੰਜਾਬ ਜਿਹਨੂੰ ਬਾਅਦ ਦੇ ਵਿੱਚ ਜੰਗਨਾਮਾ ਸਿੰਘਾਂ ਫਰੰਗੀਆਂ ਕਿਹਾ ਗਿਆ, ਉਹਦੇ 'ਚ ਉਹਨਾਂ ਨੇ ਜਦੋਂ ਡੋਗਰਿਆਂ ਦੀ ਫੌਜ ਦੀ ਇੱਕ ਵੱਡੀ ਟੁਕੜੀ ਨੇ ਨੌਰੰਗਾਬਾਦ ਜਿੱਥੇ ਬਾਬਾ ਵੀਰ ਸਿੰਘ ਨੌਰੰਗਾਬਾਦੀ ਦਾ ਡੇਰਾ ਸੀ, ਜਿੱਥੇ ਜਰਨੈਲ ਹਰੀ ਸਿੰਘ ਨਲੂਏ ਦਾ ਬੇਟਾ ਸੰਧਾਵਾਲੀਏ ਸਰਦਾਰਾਂ ਨੇ ਵੀ ਪਨਾਹ ਲਈ ਹੋਈ ਸੀ ਔਰ ਇਹ ਬਾਬਾ ਵੀਰ ਸਿੰਘ ਨੌਰੰਗਾਬਾਦੀ ਬਹੁਤ ਵੱਡੇ
ਸੰਤ ਸਿਪਾਹੀ ਸਨ, ਉਹਨਾਂ ਦੇ ਕੋਲ ਆਪਣੀ ਫੌਜ ਵੀ ਔਰ ਦੂਸਰਾ ਵੀ। ਪਰ ਹੀਰਾ ਸਿੰਘ ਨੇ ਜਿਵੇਂ ਭੜਕਾ ਕੇ ਡੋਗਰੇ ਉਸਨੇ ਲਿਆਂਦੀ ਸਿੱਖ ਫੌਜ ਅੱਗੇ ਸੀ, ਔਰ ਜਦੋਂ ਇਸ ਡੇਰੇ ਤੋਂ ਉਹਨਾਂ ਨੇ ਹਮਲਾ ਕੀਤਾ, ਔਰ ਇਹ ਪੀਰੀਅਡ ਸੀ ਕਿ ਪੰਜਾਬ ਦੇ ਵਿੱਚ ਘਰੇਲੂ ਖਾਨਾ ਜੰਗੀ ਜਿਹੜੀ ਰਾਇਲ ਪੈਲੇਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ 'ਚ ਚੱਲ ਰਹੀ ਸੀ, ਔਰ ਬਾਬਾ ਵੀਰ ਸਿੰਘ ਨੌਰੰਗਾਬਾਦੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸੀ। ਆ ਕੇ ਉਹਨਾਂ ਦੇ ਯੋਧਿਆਂ ਨੇ ਕਿਹਾ ਕਿ ਜੀ ਫੌਜ ਨੇ ਘੇਰ ਲਿਆ, ਲਾਹੌਰ ਦੀ ਫੌਜ ਨੇ, ਕੀ ਕਰੀਏ। ਉਹਨਾਂ ਨੇ ਕਿਹਾ ਨਹੀਂ, ਸਿੱਖ ਦੇ ਉੱਤੇ ਹੱਥ ਨਹੀਂ ਚੁੱਕੇਗਾ। ਉਹਨਾਂ ਨੇ ਫੌਜ ਨੇ ਹਮਲਾ ਕੀਤਾ, ਮਹਾਰਾਜ ਦੀ ਤਾਬਿਆ 'ਚ ਬੈਠਿਆਂ ਇਹਨਾਂ ਦਾ ਜਿਹੜੀ ਹੈ ਸ਼ਹਾਦਤ ਹੋਈ, ਬਹੁਤ ਸਾਰੇ ਹੋਰ ਮਾਰੇ ਗਏ, ਲੇਕਿਨ ਉਹਨਾਂ ਨੇ ਜਿਹੜਾ ਵਾਪਸੀ ਫਾਇਰ ਨਹੀਂ ਕੀਤਾ। ਉਹਨਾਂ ਨੇ ਕਿਹਾ ਵੀ ਨਹੀਂ, ਸਿੱਖ ਤੇ ਵਾਰ ਨਹੀਂ ਕਰੇਗਾ। ਔਰ ਇਸੇ ਤੋਂ ਹੀ ਸ਼ਾਹ ਮੁਹੰਮਦ ਨੇ ਆਪਣੇ ਉਸ ਜੰਗਨਾਮਾ 'ਚ ਜਦੋਂ ਫੌਜ ਹੀਰਾ ਸਿੰਘ ਡੋਗਰੇ ਦੀ ਕਮਾਂਡ ਵਾਲੀ ਨੂੰ ਭੂਤ ਮੰਡਲੀ ਕਿਹਾ ਕਿ ਭੂਤ ਮੰਡਲੀ ਹੋਈ ਤਿਆਰ ਮੀਆਂ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਭੂਤ ਮੰਡਲੀ ਨੇ ਨਹੀਂ ਕੋਈ ਛੱਡਿਆ ਸਾਧ ਤੇ ਸੰਤ ਮੀਆਂ, ਕਿ ਕੋਈ ਸਾਧ ਸੰਤ ਵੀ। ਔਰ ਉਹਦੇ 'ਚ ਬਾਬਾ ਵੀਰ ਸਿੰਘ ਨੌਰੰਗਾਬਾਦੀ ਜਿਹੜਾ ਉਹਨਾਂ ਦੀ ਸ਼ਹਾਦਤ ਦਾ ਇੰਨਾ ਸੀ ਕਿ ਜਿਹੜਾ ਟੁਕੜੀ ਉੱਥੋਂ ਬਾਅਦ 'ਚ ਵਾਪਸ ਆਈ ਉਹਨੂੰ ਸਿੱਖ ਫੌਜ ਦੇ ਵਿੱਚ ਸੰਤ ਮਾਰੂ ਫੌਜ ਕਿਹਾ ਜਾਂਦਾ ਸੀ, ਔਰ ਉਹਦੇ ਜਵਾਨ ਕੰਧਾਂ ਨਾਲ ਟੱਕਰਾਂ ਮਾਰਦੇ ਸੀ ਕਿ ਸਾਡੇ ਤੋਂ ਹੀਰੇ ਨੇ ਕੀ ਕਰਵਾਇਆ। ਬਾਅਦ 'ਚ ਉਹਨਾਂ ਨੇ ਹੀਰਾ ਸਿੰਘ ਡੋਗਰਾ ਤੇ ਜਿਹੜਾ ਉਹਦਾ ਅੱਗੋਂ ਐਡਵਾਈਜ਼ਰ ਸੀ ਪੰਡਤ ਜੱਲਾ, ਉਹਨਾਂ ਦੋਨਾਂ ਨੂੰ ਵੀ ਸੋਧ ਦਿੱਤਾ। ਲੇਕਿਨ ਇਹ ਇੱਕ ਬਹੁਤ ਵੱਡਾ ਗੁਨਾਹ ਉਹਨਾਂ ਨੇ ਕੀਤਾ। ਔਰ ਬਾਬਾ ਵੀਰ ਸਿੰਘ ਨੌਰੰਗਾਬਾਦੀ ਦੀ ਸ਼ਹਾਦਤ ਤੋਂ ਬਾਅਦ ਭਾਈ ਮਹਾਰਾਜ ਸਿੰਘ, ਜਿਨ੍ਹਾਂ ਦਾ ਸਬੰਧ ਜਿਹੜਾ ਹੈ, ਇਹਨਾਂ ਦਾ ਜਨਮ ਰੱਬੋਂ ਪਿੰਡ ਜ਼ਿਲ੍ਹਾ ਲੁਧਿਆਣਾ 'ਚ ਹੋਇਆ। ਬਚਪਨ ਦਾ ਨਾਂ ਇਹਨਾਂ ਦਾ ਨਿਹਾਲ ਸਿੰਘ ਸੀ, ਲੇਕਿਨ ਬਾਬਾ ਵੀਰ ਸਿੰਘ ਨੌਰੰਗਾਬਾਦੀ ਦੇ ਸੰਪਰਕ 'ਚ ਆਉਂਦਿਆਂ ਹੀ ਇਹ ਜਿਵੇਂ ਇਹ ਹੁੰਦਾ ਹੈ ਕਿ ਪਾਰਸ ਜਿਹਨੂੰ ਛੋਹ ਜਾਏ ਉਹ ਸੋਨਾ ਬਣ ਜਾਂਦਾ ਹੈ। ਉਹਨਾਂ ਦੇ ਵਿੱਚ ਇੰਨਾ ਜ਼ਬਰਦਸਤ ਸੰਤ ਸਿਪਾਹੀ ਦਾ ਕਿਰਦਾਰ ਆਇਆ ਕਿ ਬਾਬਾ ਵੀਰ ਸਿੰਘ ਨੌਰੰਗਾਬਾਦੀ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਨੇ ਇਹ ਦੇਖਿਆ ਕਿ ਸਿੱਖ ਰਾਜ ਜਾ ਰਿਹਾ ਹੈ, ਔਰ ਅੰਗਰੇਜ਼ ਆ ਕੇ ਬੈਠ ਗਏ ਪਹਿਲੀ ਐਂਗਲੋ ਸਿੱਖ ਵਾਰ ਤੋਂ ਬਾਅਦ। ਔਰ ਉਹਨਾਂ ਨੇ 1848 ਦੇ ਵਿੱਚ ਹੀ ਜਿਹੜਾ ਰਿਵੋਲਟ ਦਾ ਝੰਡਾ ਚੁੱਕਿਆ। ਦੀਵਾਨ ਮੂਲ ਰਾਜ ਜਿਹੜਾ ਮੁਲਤਾਨ ਦਾ ਸਿੱਖ ਗਵਰਨਰ ਸੀ, ਉਹਨੇ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਦਾ ਝੰਡਾ ਚੁੱਕਿਆ। ਬਾਬਾ ਮਹਾਰਾਜ ਸਿੰਘ ਉੱਥੇ ਪਹੁੰਚਦੇ ਨੇ, ਉਹਨਾਂ ਦਾ ਸਾਥ ਦਿੰਦੇ ਨੇ, ਪਰ ਥੋੜੀ ਦੇਰ ਬਾਅਦ ਉਹਨਾਂ ਨੇ ਦੇਖਿਆ ਵੀ ਇਹ ਦੀਵਾਨ ਮੂਲ ਰਾਜ ਦੇ ਵਿੱਚ ਕੋਈ ਬਹੁਤਾ ਦਮ ਨਹੀਂ ਹੈ। ਔਰ ਦੂਸਰੇ ਪਾਸੇ ਪਿਓ ਪੁੱਤਰ ਚਤਰ ਸਿੰਘ ਅਟਾਰੀ ਵਾਲਾ ਔਰ ਉਹਨਾਂ ਦਾ ਬੇਟਾ ਜਿਹੜਾ ਸ਼ੇਰ ਸਿੰਘ ਅਟਾਰੀ ਵਾਲਾ, ਉਹਨਾਂ ਨੇ ਆਲਰੇਡੀ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਦਾ ਝੰਡਾ ਚੁੱਕਿਆ ਸੀ। ਸੋ ਭਾਈ ਮਹਾਰਾਜ ਸਿੰਘ ਜਾ ਕੇ ਉਹਨਾਂ ਨੂੰ ਜੁਆਇਨ ਕਰਦੇ ਨੇ ਗੁਜਰਾਤ ਦੇ ਵਿੱਚ, ਔਰ ਰਾਮਨਗਰ, ਗੁਜਰਾਤ, ਚੇਲਿਆਂ ਵਾਲਾ, ਇਹ 2-3 ਲੜਾਈਆਂ ਦੇ ਵਿੱਚ ਉਹਨਾਂ ਦੇ ਨਾਲ ਵੀ ਹੋਰ ਹਜ਼ਾਰਾਂ ਯੋਧੇ ਨੇ ਬਹਾਦਰੀ ਨਾਲ ਜੂਝਦੇ ਨੇ। ਪਰ ਰਾਮਨਗਰ ਦੀ ਲੜਾਈ ਦੇ ਵਿੱਚ ਫਾਈਨਲੀ ਚੇਲਿਆਂ ਵਾਲਾ ਤੋਂ ਬਾਅਦ ਸਿੱਖ ਫੌਜ ਹਾਰਦੀ ਹੈ। ਬਾਬਾ ਭਾਈ ਜਿਹੜਾ ਸ਼ੇਰ ਸਿੰਘ ਅਟਾਰੀ ਵਾਲਾ ਔਰ ਉਹਨਾਂ ਦੇ ਪਿਤਾ ਚਤਰ ਸਿੰਘ ਅਟਾਰੀ ਵਾਲਾ ਇਹ ਗ੍ਰਿਫਤਾਰ ਹੋ ਜਾਂਦੇ ਨੇ, ਕੁਝ ਹਥਿਆਰ ਰੱਖ ਦਿੰਦੇ ਨੇ। ਭਾਈ ਮਹਾਰਾਜ ਸਿੰਘ ਸਰੈਂਡਰ ਕਰਨ ਤੋਂ ਨਾ ਕਰਕੇ ਆਪਣੇ ਜਥੇ ਸਮੇਤ ਨਿਕਲ ਪੈਂਦੇ ਨੇ, ਔਰ ਰਾਵੀ ਕ੍ਰਾਸ ਕਰਕੇ ਉਹ ਛੰਭ ਜੋੜੀਆਂ ਜਿਹੜਾ ਅੱਜ ਜੰਮੂ ਕਸ਼ਮੀਰ ਦਾ ਹਿੱਸਾ ਹੈ ਉਸ ਥਾਂ ਤੇ ਪਹੁੰਚਦੇ ਨੇ। ਔਰ ਉੱਥੇ ਉਹ ਪਲਾਨ ਕਰਦੇ ਨੇ ਕਿ ਕਿਵੇਂ ਅਸੀਂ ਜਿਹੜਾ ਆਪਣਾ ਮੁਲਕ ਵਾਪਸ ਲੈਣਾ, ਔਰ ਉਹ ਥਾਂ ਥਾਈਂ ਸਿੱਖ ਫੌਜ ਦੇ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਹੋਰ ਵੀ ਉਹਨਾਂ ਦੇ ਜਿਹੜਾ ਉਹ ਫਿਰ ਜਦੋਂ ਪੰਜਾਬ ਤੱਕ ਪਹੁੰਚਦੇ ਨੇ, ਔਰ ਜਿਵੇਂ ਮੈਂ ਦੱਸਿਆ ਕਿ ਸ਼ਾਮ 84 ਦੇ ਮੁਕਾਮ ਦੇ ਉੱਤੇ ਜਦੋਂ ਕਿ ਉਹ ਆਪਣਾ ਬਾਕੀਆਂ ਦੇ ਨਾਲ ਤਾਲਮੇਲ ਦਾ ਜਿਹੜਾ ਪ੍ਰੋਗਰਾਮ ਕਰ ਰਹੇ ਸੀ, ਮੁਖਬਰ ਜਿਹੜਾ ਉਹ ਵੀ ਨਾਲ ਸੀ, ਉਹਨਾਂ ਦੇ ਸਿਰ ਤੇ ਵੱਡਾ ਇਨਾਮ ਰੱਖਿਆ ਹੋਇਆ ਸੀ। ਪੰਜਾਬ ਭਰ ਦੇ ਵਿੱਚ ਮਿਆਦੀ ਜਿਹੜੀ ਆ ਉਹਨਾਂ ਨੇ ਢਿੰਡੋਰਾ ਪਿੱਟਿਆ ਹੋਇਆ ਸੀ, ਔਰ ਇਹ ਉੱਥੋਂ ਫੜੇ ਜਾਂਦੇ ਨੇ। ਹੁਣ ਉਹਨਾਂ ਦਾ ਕੀ ਸਟੇਟਸ ਸੀ, ਕਿਉਂਕਿ ਜਦੋਂ ਤੁਸੀਂ ਬ੍ਰਿਟਿਸ਼ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਦੇਖਦੇ ਹੋ ਉਹਦੇ ਤੋਂ ਹੀ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਕਿੰਨਾ ਵੱਡਾ ਉਹ ਕਰੈਕਟਰ ਹੋਣਗੇ। ਔਰ ਜਿਹੜਾ ਉਹਨਾਂ ਨੇ ਉਹਨਾਂ ਦੀ ਜਿਹੜੀ ਹੈ ਲਿਖਿਆ ਹੋਇਆ ਆਪਣੀ ਖੁਫੀਆ ਡਾਇਰੀ ਦੇ ਵਿੱਚ ਕਿ ਭਾਈ ਮਹਾਰਾਜ ਸਿੰਘ a Sikh priest of reputed sanctity and of great influence, the first man who raised the standard of rebellion beyond the confines of Multan in 1848, and only leader of note who did not lay down his arms to serve Walter Gilberts at Rawalpindi। ਇਹ ਹੈਨਰੀ ਲਾਰੈਂਸ ਜਿਹੜਾ ਰੈਜ਼ੀਡੈਂਟ ਹੈ ਲਾਹੌਰ ਚੋਂ ਲਿਖਦਾ ਹੈ ਕਿ ਭਾਈ ਉਹਨਾਂ ਨੇ ਹਥਿਆਰ ਨਹੀਂ ਰੱਖੇ,
बहुत रैप्यूटेड बहुत वड्डे संत और उन्होंने जिहड़ा 1848 च मुल्तान च बगावत का झंडा खड़ा किया और उन्होंने नाल दी नाल इह कहा कि भाई ये जदों उन्होंने फड़ के जलंधर लिआंदा जांदा है तो ये उन्हों की रिपोर्ट दे विच है ये डॉक्टर वैनिस्ट्राट जलंधर डिप्टी कमिश्नर लिखता है जिन्हें अरेस्ट किया उन्होंने द गुरु इज़ नो ऑर्डनरी मैन। वो देखते हैं भी ये इस लैवल का बंदा है कि ये गुरु वांग इन्हों का सत्कार है। ही इज़ टू नेटिव्स वट जीसस इज़ टू द मोस्ट जैलस ऑफ क्रिश्चन कि जिमें जेडे बहुत डिवाउट क्रिश्चनस ने उन्होंने दिलों जिमें जीसस है इवें जेडे सिख ने वो भाई महाराज सिंह नूं देखते हैं। His miracles were seen by tens of thousands and are more implicitly believed than those worked by the ancient prophets कि जिवें पुराने नबियां जां गुरुआं दियां करामातां च लोग यकीन करते सी इवें ही भाई महाराज सिंह नूं जिहड़ा है वो मन्निया जांदा और उन्होंने कहा कि भी ये इन्नी वड्डी परसनैलिटी है कि इन्हां नूं पंजाब च रखना खतरे तो खाली नहीं है एंड ही डिडंट विश टू टेक एनी रिस्क कि इत्थे रखना रिस्क है इसलिए ही वॉज डिपोर्टेड टू सिंगापुर अलॉन्ग विद वन ऑफ हिज फॉलोअर्स खड़क सिंह वेयर आफ्टर several years of solitary confinement he martyred on 5th July 1856 और he had gone blind before the end क्योंकि वो हनेरे कमरे च रोशनी तो दूर और उत्थे उन्हां दी जिहड़ी है शहादत हुंदी है और उन्हां दे उत्ते जिहड़ा मैं समझदा भी अल्टीमेटली ये भी अज जिथे 165 साल बाद एक वड्डा गुरुद्वारा साहब खलोता है और उत्थों दा मुल्क दा प्राइम मिनिस्टर आके सैल्यूट कर रहा है कल्ला भाई महाराज सिंह दी याद नहीं कि किवें उसे ही कौम दे फिर सिंह सिंघणियां आके उस धरती दे उत्ते ये अंग्रेज़ां दे उस साम्राज दे मूँह दे उत्ते चपेड़ है कि जिन्हां ने 165 साल 66 साल पहला इहो जिहा जुल्म कीता एक फकीर नूं लिया के किन्हां हालातां च उत्थे जिहड़ा वो शहीद कीता पर उसे धरती ते उसे ही कौम दे लोग मन दे विच कोई गुस्सा लै बिना उसे ही धरती दे लोकां दे इस कोविड-19 दी जिहड़ी सारी क्राइसिस दे चलदे आके अपनियां जानां खतरे च पा के सर्व करदे ने और उन्हां नूं रैकगनाइज कोई होर नहीं कर रहा मुल्क दा प्राइम मिनिस्टर आके ट्रिब्यूट दे रहा सो असीं भी अज दा ये प्रोग्राम भाई महाराज सिंह दी याद नूं ही समर्पित करते हैं। जी डॉक्टर साहब तुहाडा बहुत बहुत शुक्रिया तुसीं अपने विचार साडे दर्शकां नाल साझे कीते ने आस करते हैं साडे दर्शकां नूं सैगमेंट पसंद आया होगा। सो इत्थे लैणे ब्रेक तो पहला असीं अपने दर्शकां ते ਸਰੋਤਿਆਂ ਨੂੰ अपील की बेनती करदी है व्यूअर्स जिस तरह कि तुसीं जानते हो कि TV84 एक पंथक चैनल है और TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ वन टाइम डोनेट कर सकते हो मंथली डोनेट भी कर सकते हो। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਟ ਸਿੱਖ ਸੋਸਾਇਟੀ ਨਿਊਯਾਰਕ ਅਤੇ ਗੁਰਦੁਆਰਾ ਸੰਤ ਸਾਗਰ ਵੱਲੋਂ ਗੁਰਦੁਆਰਾ ਸੰਤ ਸਾਗਰ ਵਿਖੇ 11 ਜੁਲਾਈ ਦਿਨ ਐਤਵਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਰਾਗੀ ਢਾਡੀ ਕਥਾਵਾਚਕ ਪਹੁੰਚ ਰਹੇ ਹਨ। ਅਚੇਚੇ ਤੌਰ ਤੇ ਡਾਕਟਰ ਅਮਰਜੀਤ ਸਿੰਘ, ਭਾਈ ਹਰਿੰਦਰ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਸੰਗਤਾਂ ਨਾਲ ਸਾਂਝ ਪਾਉਣਗੇ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪੰਥਕ ਜਥੇਬੰਦੀਆਂ ਨਾਨਕ ਨਾਮ ਲਿਓ ਸੰਗਤਾਂ ਨੂੰ ਬੇਨਤੀ ਹੈ ਕਿ ਹੋਮ ਹਵਾ ਕੇ ਪਹੁੰਚੋ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕੀ ਤੁਹਾਨੂੰ 30 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰ, ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਹਰ ਭਾਰਤ ਵਿੱਚ ਰਹਿਣ ਵਾਲੇ ਦਾ ਡੀਐਨਏ ਹਿੰਦੂ ਹੈ। ਦੂਸਰੇ ਪਾਸੇ ਹਰਿਆਣੇ ਵਿੱਚ ਹੋਈ ਹਿੰਦੂ ਮਹਾਪੰਚਾਇਤ ਵਿੱਚ ਘੱਟ ਗਿਣਤੀਆਂ ਦੇ ਖਿਲਾਫ ਨਫ਼ਰਤ ਭਰੀਆਂ ਜਿਹੜੀਆਂ ਤਕਰੀਰਾਂ ਨੇ ਉਹ ਕੀਤੀਆਂ ਗਈਆਂ। ਸੋ ਇਹਨਾਂ ਵਿੱਚ ਧਮਕੀ ਦਿੱਤੀ ਗਈ ਕਿ ਘੱਟ ਗਿਣਤੀਆਂ ਨੂੰ ਭਾਰਤ ਵਿੱਚੋਂ ਬਾਹਰ ਕੱਢਣਾ ਹੀ ਹਰ ਮਸਲੇ ਦਾ ਹੱਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਹਿੰਦੂਤਵਾ ਦਾ ਜਿਹੜਾ ਜ਼ੁਲਮ ਦਾ ਚੱਕਾ ਉਹ ਪੂਰੀ ਸਪੀਡ ਦੇ ਉੱਤੇ ਹੈ, ਹਰ ਲੈਵਲ ਦੇ ਉੱਤੇ, ਐਡਮਿਨਿਸਟ੍ਰੇਸ਼ਨ ਦੇ ਲੈਵਲ ਤੇ, ਲੋਕਲ ਕ੍ਰਾਈਮ ਦੇ ਲੈਵਲ ਤੇ, ਔਰ ਉਹਨਾਂ ਨੇ ਆਪਣੇ ਜਿੰਨਾ ਗੁੰਡਾ ਅਨਸਰ ਹੈ ਉਹ ਆਪਣਾ ਕੰਮ ਕਰ ਰਿਹਾ ਹੈ, ਜਿਹੜੇ ਅਦਰਵਾਈਜ਼ ਨੈਗੇਟਿਵਿਟੀ ਕਰਨ ਵਾਲੇ ਨੇ ਉਹਨਾਂ ਦੀਆਂ ਵੀ ਜਿਹੜੀਆਂ ਵਾਗਾਂ ਖੁੱਲੀਆਂ ਛੱਡੀਆਂ ਹੋਈਆਂ ਨੇ ਪੋਲੀਟੀਕਲੀ, ਕਿਉਂਕਿ ਕੋਈ ਆਰਗੇਨਾਈਜ਼ਡ ਆਪੋਜੀਸ਼ਨ ਨਹੀਂ ਹੈ। ਔਰ ਇਹਦੇ ਬਾਵਜੂਦ ਕਿ ਇੰਨੇ ਵੱਡੇ ਵੱਡੇ ਸਕੈਂਡਲ ਸਾਹਮਣੇ ਆ ਰਹੇ ਨੇ, ਕੋਵਿਡ-19 ਦੀ ਫੇਲਿਅਰ ਦੀ ਅਸੀਂ ਗੱਲ ਦੇਖੀ, ਹੁਣ ਇਹ ਗੱਲ ਸਾਹਮਣੇ ਆਈ ਕਿ ਕਿਵੇਂ ਜਿਹੜੀ ਰਾਫੇਲ ਡੀਲ ਜਿਹੜੀ 60,000 ਕਰੋੜ ਦੇ ਵਿੱਚ ਇਹਨਾਂ ਨੇ ਕੀਤੀ, ਜਿਹਦੇ ਚੋਂ 30,000 ਕਰੋੜ ਦੇ ਐਕਸਕਲੂਸਿਵ ਜਿਹੜੇ ਰਾਈਟਸ ਉਹਦੇ ਅਡਾਨੀ ਯਾਰ ਦੇ ਕੋਲ ਨੇ, ਔਰ ਉਹਦੇ 'ਚ ਕਿਵੇਂ ਘਪਲਾ ਹੋਇਆ, ਕਿਵੇਂ ਕਰਪਸ਼ਨ ਹੋਈ, ਕਿਵੇਂ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਨਾਲ ਮੋਦੀ ਨੇ 1-to-1 ਮੀਟਿੰਗ ਕਰਕੇ ਇਹ ਜਿਹੜਾ ਡੀਲ ਜਿਹੜੀ ਪਹਿਲੀ ਸੀ ਉਹਨੂੰ ਪਾਸੇ ਰੱਖ ਕੇ ਇਹ ਦਵਾਈ। ਈਵਨ ਫਰਾਂਸ ਦੇ ਅਦਾਲਤੀ ਸਿਸਟਮ ਨੇ ਇਹਦਾ ਨੋਟਿਸ ਲੈਂਦੇ ਆ ਇੱਕ ਫੁੱਲ ਸਕੇਲ ਜਿਹੜੀ ਹੈ ਇਸ ਦੀ ਇਨਵੈਸਟੀਗੇਸ਼ਨ ਫ੍ਰੈਂਚ ਇੱਕ ਜੱਜ ਵੱਲੋਂ ਕੀਤੀ ਜਾ ਰਹੀ ਹੈ। ਹੁਣ ਇਹ ਇੰਨੀ ਵੱਡੀ ਗੱਲ ਹੈ ਕਿ ਜਿੱਥੇ ਇੱਕ ਪਾਸੇ ਭਾਰਤ ਦੇ ਵਿੱਚ ਸੁਪਰੀਮ ਕੋਰਟ ਦੇ ਉਹੀ ਜੱਜਾਂ ਜਿਨ੍ਹਾਂ ਦੀ ਅਗਵਾਈ ਰੰਜਨ ਗੋਗੋਈ ਕਰ ਰਿਹਾ ਸੀ, ਚੀਫ ਜਸਟਿਸ, ਜਿਹਨੂੰ ਰਿਟਾਇਰਮੈਂਟ ਦੇ 2 ਮਹੀਨੇ ਦੇ ਵਿੱਚ ਅਪਰ ਹਾਊਸ ਦਾ ਮੈਂਬਰ ਬੀਜੇਪੀ ਨੇ ਨੋਮੀਨੇਟ ਕੀਤਾ, ਜਦੋਂ ਇਹੀ ਪੈਟੀਸ਼ਨ ਅਰੁਣ ਸ਼ੌਰੀ, ਯਸ਼ਵੰਤ ਸਿਨਹਾ, ਪ੍ਰਸ਼ਾਂਤ ਭੂਸ਼ਣ ਨੇ ਭਾਰਤੀ ਸੁਪਰੀਮ ਕੋਰਟ 'ਚ ਕੀਤੀ ਕਿ ਕਾਲਾ ਮਾਲਾ ਹੋਇਆ ਰਾਫੇਲ ਦੇ ਵਿੱਚ 30,000 ਕਰੋੜ, ਇਹ ਸਭ ਤੋਂ ਵੱਡਾ ਭਾਰਤ ਦੇ ਇਤਿਹਾਸ ਦਾ ਸਕੈਂਡਲ ਹੋਏਗਾ ਕਰਪਸ਼ਨ ਦਾ। ਔਰ ਸੁਪਰੀਮ ਕੋਰਟ ਨੇ ਕੁਝ ਦੇਰ ਬਾਅਦ ਕਿਹਾ ਨਹੀਂ ਇਹ ਬੜਾ ਸੈਂਸਿਟਿਵ ਇਸ਼ੂ ਹੈ, ਦੇयर इज नो ਮੈਰਿਟ ਇਨ ਦਿਸ ਕੇਸ, ਔਰ ਪੈਟੀਸ਼ਨ ਡਿਸਮਿਸਡ। ਪਰ ਦੂਸਰੇ ਪਾਸੇ ਫਰਾਂਸ ਦੇ ਵਿੱਚ ਜਿਸ ਲੈਵਲ ਦੇ ਉੱਤੇ, ਔਰ ਇਹ ਹੈ ਜਦੋਂ ਅਸੀਂ ਇੰਡੀਪੈਂਡੈਂਟ ਜੁਡੀਸ਼ਰੀ ਦੀ ਗੱਲ ਕਰਦੇ ਹਾਂ, ਉਸ ਤੋਂ ਪਹਿਲਾਂ ਇਹੀ ਫਰਾਂਸ ਦੀ ਜੁਡੀਸ਼ਰੀ ਜਿਹੜਾ ਫਰਾਂਸ ਦਾ ਪ੍ਰੈਜ਼ੀਡੈਂਟ ਸਾਰਕੋਜ਼ੀ ਰਿਹਾ ਉਹਨੂੰ ਜੇਲ੍ਹ ਪਹੁੰਚਾ ਚੁੱਕੀ ਹੈ ਕਰਪਸ਼ਨ ਕੇਸ। ਔਰ ਮੈਨੂੰ ਇਹ ਲੱਗਦਾ ਹੈ ਕਿ ਇਹਦੇ 'ਚ ਵੀ ਅਲਟੀਮੇਟਲੀ ਜਿਹੜਾ ਮੈਕਰੋਨ ਜਿਹੜਾ ਪ੍ਰੈਜ਼ੀਡੈਂਟ ਆ ਉਹ ਰਗੜਾ ਖਾਏਗਾ, ਕਿਉਂਕਿ ਇਹ ਜਿਹੜਾ ਉਹ ਕਾਲਾ ਮਾਲਾ ਕੀਤਾ। ਲੇਕਿਨ ਭਾਰਤ ਦੇ ਵਿੱਚ ਇੰਨਾ ਵੱਡਾ ਜਿਹੜਾ ਸਕੈਂਡਲ ਸਾਹਮਣੇ ਆਉਣ ਦੇ ਬਾਵਜੂਦ, ਸਵਾਏ ਕਿ ਇਸ ਦੇ ਬਿਆਨ ਕਾਂਗਰਸ ਨੇ ਦਿੱਤਾ, ਰਾਹੁਲ ਨੇ ਦਿੱਤਾ, ਫਲਾਣਾ, ਕਿਸੇ ਦੇ ਕੰਨਾਂ ਤੇ ਕੋਈ ਜੂੰ ਨਹੀਂ ਸਰਕੀ, ਇਹਨਾਂ ਦਾ ਕਾਬੂ ਕੀਤਾ। ਮੁੱਖ ਧਾਰਾ ਮੀਡੀਆ ਵੀ ਜਿਹੜਾ ਉਹਨੇ ਤਾਂ ਕੀ ਬੋਲਣਾ ਹੈ, ਈਵਨ ਦੂਸਰਿਆਂ ਦੇ ਲਈ ਵੀ ਇਹ ਕੋਈ ਅਹਿਮੀਅਤ ਵਾਲੀ ਗੱਲ ਨਹੀਂ ਰਹੀ ਹੈ। ਔਰ ਇਸੇ ਤਰ੍ਹਾਂ ਅਸੀਂ ਕਿਸਾਨਾਂ ਦੇ ਅੰਦੋਲਨ ਦੇ ਹਵਾਲੇ ਨਾਲ ਦੇਖ ਰਹੇ ਹਾਂ, 500 ਤੋਂ ਜ਼ਿਆਦਾ ਜਿਹੜੀਆਂ ਨੇ ਮੌਤਾਂ ਹੋ ਚੁੱਕੀਆਂ ਨੇ ਉਹ ਸਾਰੇ 'ਚ, ਲੇਕਿਨ ਕੋਈ ਨਹੀਂ ਹੈ ਇਹਦੇ ਉਲਟ। ਕਿਵੇਂ ਬੀਜੇਪੀ ਵਾਲੇ ਗੁੰਡਿਆਗਰਦੀ ਕਰ ਰਹੇ ਨੇ, ਕਿਵੇਂ ਹਰਿਆਣੇ ਦਾ ਚੀਫ ਮਿਨਿਸਟਰ ਕਿਸਾਨਾਂ ਨੂੰ ਬਦ ਇਖਲਾਕੀ ਔਰ ਰਾਇਟਰਸ ਔਰ ਦੂਸਰਿਆਂ ਦੇ ਨਾਲ ਜੋੜ ਕੇ ਦੇਖ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪੰਜਾਬ 'ਚ ਅਸੀਂ ਦੇਖੀਏ ਕਿ ਕਿਵੇਂ ਇੱਕ ਉਹ ਲੇਡੀ ਜਿਹਨੇ ਕਿ ਪਾਪਣ, ਜਿਹਦੇ ਲਈ ਲਫ਼ਜ਼ ਬਿਲਕੁਲ ਠੀਕ ਹੈ, ਉਹਨੇ ਕਿਵੇਂ ਆ ਕੇ ਮਹਾਰਾਜ ਦੇ ਸਰੂਪ ਨੂੰ ਜਿਹੜਾ ਅਗਨ ਭੇਟ ਕੇ ਗੁਰਦਾਸਪੁਰ 'ਚ ਇਸ ਕਿਸਮ ਦੀ ਇੱਕ ਸ਼ਰਾਰਤ ਕਰਨ ਵਾਲਾ ਸਾਬਕਾ ਫੌਜੀ, ਜਿਸ ਨੂੰ ਲੋਕਾਂ ਨੇ ਸੰਗਤ ਨੇ ਫੜ ਲਿਆ ਔਰ ਉਹਦੀ ਛਿਤਰੌਲ ਹੋਈ ਚੰਗੀ ਤਰ੍ਹਾਂ, ਪੁਲਿਸ ਦੇ ਹਵਾਲੇ ਕੀਤਾ। ਬਾਅਦ 'ਚ ਸ਼ਾਇਦ ਉਹਨਾਂ ਨੇ ਅੱਗੋਂ ਸਿੱਖਾਂ ਦੀ ਫੜੋਫੜੀ ਕਰਨੀ ਹੈ, ਉਹਨੂੰ ਪੁਲਿਸ ਨੇ ਕਿਹਾ ਜੀ ਮਰ ਗਿਆ, ਕੁੱਟਣ ਨਾਲ ਹੀ ਮਰ ਗਿਆ। ਔਰ ਮੈਂ ਅੱਜ ਦੇਖ ਰਿਹਾ ਸੀ ਇਹਨਾਂ ਦੇ ਸੋਸ਼ਲ ਮੀਡੀਆ ਤੇ ਕਿ ਜੀ ਉਹ ਹੁਣ ਉੱਥੇ ਇੱਕ ਕਸ਼ਮੀਰੀ ਸਿੰਘ ਜਿਨ੍ਹਾਂ ਦੇ ਨਾਂ ਨਾਲ ਕਸ਼ਮੀਰ ਲੱਗਾ ਹੈ, ਉਹਦੇ ਖਿਲਾਫ, ਉਹਨਾਂ ਦੀ ਮਾਂ ਦੇ ਖਿਲਾਫ ਪਰਚਾ ਕਿ ਜੀ ਉਹਨੂੰ ਕੁੱਟ-ਕੁੱਟ ਕੇ ਮਾਰਿਆ।
और ये पूरी ट्विस्ट दे रहे हैं कि जी खालिस्तानियों ने एक साबका भारतीय फौजी जवान की लिंचिंग कर दी। ਹੁਣ ਜਿਹੜੇ ਖੁਦ ਲਿੰਚਿੰਗ ਇੱਕ ਤੋਂ ਬਾਅਦ ਇੱਕ ਕਰ ਰਹੇ ਨੇ ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਕਿਵੇਂ ਖਾਤੇ 'ਚ ਪਾਉਣਾ ਹੈ। ਅਸੀਂ ਇਸੇ ਤਰ੍ਹਾਂ ਕਸ਼ਮੀਰ ਵਿਚਲੇ ਮੁੱਦੇ ਨੂੰ ਦੇਖਿਆ ਕਿ ਸਿੱਖ ਬੱਚੀਆਂ ਦੇ ਮੁੱਦੇ ਨੂੰ ਕਿਵੇਂ ਉਹਨਾਂ ਨੇ ਮਨਜਿੰਦਰ ਸਿਰਸਾ ਔਰ ਦੂਸਰੇ ਲੋਕਾਂ ਰਾਹੀਂ ਆਊਟ ਆਫ ਪ੍ਰਪੋਰਸ਼ਨ ਬਲੋ ਕਰਵਾ ਕੇ ਉਸ ਸਾਰੇ ਚੋਂ ਕਿਸ ਕਿਸਮ ਦੀ ਹੁਣ ਇੱਕ ਮੀਟਿੰਗ ਵੀ ਅਮਿਤ ਸ਼ਾਹ ਨਾਲ ਹੋਈ ਕਿ ਜੀ ਸਿੱਖ ਕਸ਼ਮੀਰ ਦੇ ਸਿੱਖਾਂ ਦਾ ਜਿਹੜਾ ਉਹ ਡੈਲੀਗੇਸ਼ਨ ਮਿਲਿਆ ਐਂਟਾਈ ਕਨਵਰਜਨ ਲਾਅ। ਸੋ ਉਹਨਾਂ ਨੇ ਹਰ ਫਰੰਟ ਖੋਲ੍ਹਿਆ ਹੋਇਆ। ਪਰ ਦੂਸਰੇ ਪਾਸੇ ਤੁਸੀਂ ਦੇਖੋ ਕਿ ਕਿਵੇਂ ਉਹ ਆਪਣੇ ਹਿੰਦੂਤਵੀ ਏਜੰਡੇ ਤੇ ਪੂਰੀ ਸਾਲਮੀਅਤ ਦੇ ਨਾਲ ਕੰਮ ਕਰ ਰਹੇ ਨੇ। ਜਿਵੇਂ ਉਹਨਾਂ ਨੇ ਸਿੱਖਾਂ ਦੇ ਵਿੱਚ ਆਪਣਾ ਇੱਕ ਵਿੰਗ ਬਣਾਇਆ ਹੋਇਆ ਰਾਸ਼ਟਰੀ ਸਿੱਖ ਸੰਗਤ RSS, ਇਵੇਂ ਮੁਸਲਮਾਨਾਂ ਦੇ ਵਿੱਚ ਮੁਸਲਿਮ ਰਾਸ਼ਟਰੀ ਮੰਚ ਦੇ ਥੱਲੇ MRM ਉਹਨਾਂ ਨੇ ਇੱਕ ਗਰੁੱਪ ਬਣਾਇਆ ਹੋਇਆ ਔਰ ਮੁਸਲਿਮ ਰਾਸ਼ਟਰੀ ਮੰਚ ਵੱਲੋਂ ਇੱਕ ਮੁਸਲਮਾਨ ਨਾਮ ਵਾਲੇ ਆਥਰ ਤੋਂ ਇਹ ਕਿਤਾਬ ਕਿ ਜੀ ਅਸੀਂ ਇੱਕੋ ਹੀ ਹਾਂ ਔਰ ਉਸ ਦਾ ਥੀਮ ਹੀ ਰੱਖਿਆ ਹਿੰਦੁਸਤਾਨੀ ਫਸਟ, ਹਿੰਦੁਸਤਾਨੀ ਫਸਟ। ਔਰ ਇਹ ਗਾਜ਼ੀਆਬਾਦ ਦੇ ਵਿੱਚ ਫੰਕਸ਼ਨ 4 ਜੁਲਾਈ ਨੂੰ ਔਰ ਮੋਹਨ ਭਾਗਵਤ RSS ਮੁਖੀ ਉੱਥੇ ਆਂਦਾ ਹੈ ਔਰ ਉੱਥੇ ਆ ਕੇ ਉਹ ਕਹਿ ਰਿਹਾ ਕਿ ਵੀ ਇਹ ਜਿਹੜਾ ਲੋਕ ਗੱਲ ਹਿੰਦੂ ਮੁਸਲਿਮ ਯੂਨਿਟੀ ਦੀ ਕਰਦੇ ਨੇ ਔਰ ਹਿੰਦੂ ਮੁਸਲਿਮ ਯੂਨਿਟੀ ਇਜ਼ ਮਿਸਲੀਡਿੰਗ, ਇਹ ਤਾਂ ਗੁੰਮਰਾਹਕੁਨ ਹੈ ਹਿੰਦੂ ਮੁਸਲਿਮ ਯੂਨਿਟੀ ਦਾ ਕਹਿਣਾ ਹੈ। ਐਜ਼ ਦੇ ਆਰ ਨਾਟ ਡਿਫਰੈਂਟ ਬਟ ਵਨ, DNA of all Indians are same irrespective of religion ਕਿ ਤੁਸੀਂ ਸਾਰੇ ਹਿੰਦੂ ਵੀ ਈਵਨ ਤੁਸੀਂ ਜੇ ਮੁਸਲਮਾਨ ਆਪਣੀ ਆਈਡੈਂਟੀਟੀ ਦੀ ਗੱਲ ਵੀ ਕਰਦੇ ਹੋ ਤੇ ਤੁਸੀਂ ਜਿਹੜਾ ਵਾਇਲੇਟ ਕਰ ਰਹੇ ਹੋ ਇੰਡੀਅਨ ਨੈਸ਼ਨਲਿਜ਼ਮ ਨੂੰ। ਉਹਨੇ ਕਿਹਾ ਜੀ ਇਹ ਦੋ ਹੀ ਚੀਜ਼ਾਂ ਨੇ ਜਿਹੜਾ ਇੱਥੋਂ ਦੇ ਸਾਨੂੰ ਸਾਡੀ ਯੂਨਿਟੀ ਹੈ। ਯੂਨਿਟੀ ਸ਼ੁੱਡ ਬੀ ਬੇਸਡ ਔਨ ਨੈਸ਼ਨਲਿਜ਼ਮ ਐਂਡ ਗਲੋਰੀ ਆਫ ਐਂਸੈਸਟਰਸ ਕਿ ਆਪਣੇ ਪਿੱਤਰ ਉਹੀ ਹਿੰਦੂ ਤੋਂ ਵੀ ਜਿਹੜਾ ਝੂਠ ਗਮਲਿਆਂ 'ਚ ਬੱਚੇ ਉਗਾਉਣ ਵਾਲੇ ਔਰ ਰਾਕਟ ਕੱਢਣ ਵਾਲੇ ਔਰ ਜਿਹੜਾ ਉਹ ਪਲਾਸਟਿਕ ਸਰਜਰੀ ਕਰ ਉਹ ਜਿਹੜਾ ਝੂਠ ਕਰਦੇ ਨੇ ਕਿ ਵੀ ਤੁਸੀਂ ਤਾਂ ਹੀ ਇੱਥੇ ਰਹਿ ਸਕਦੇ ਹੋ ਜੇ ਤੁਸੀਂ ਆਪਣੇ ਜਿਹੜੇ ਐਂਸੈਸਟਰਸ ਨੇ ਉਹਨਾਂ ਦੀ ਗ੍ਰੇਟਨੈਸ ਮਤਲਬ ਤੁਹਾਡੀ ਹੋਂਦ ਸਿੱਖ ਮੁਸਲਮਾਨ ਬੋਧੀ ਜੈਨੀ ਨਹੀਂ ਹੈ, ਤੁਸੀਂ ਹਿੰਦੂ ਹੋ ਬਾਈ ਐਂਸੈਸਟਰਸ ਦੀ ਵੀ ਵਰਸ਼ਿਪ ਕਰੋ, ਆਪਣਿਆਂ ਦੀ ਸਰਾਧ ਕਰੋ ਹਿੰਦੂਆਂ ਦੇ। ਔਰ ਦੂਸਰਾ ਜਿਹੜਾ ਹੈ ਤੁਹਾਡਾ DNA ਹੈ ਫਿਰ ਤੁਸੀਂ ਕਿਹੜੀ ਹਿੰਦੂ ਮੁਸਲਿਮ ਯੂਨਿਟੀ ਦੀ ਗੱਲ ਕਰਦੇ ਹੋ, ਇੱਥੇ ਤਾਂ ਹੈ ਹੀ ਕੋਈ ਨਹੀਂ, ਸਾਰੇ ਹਿੰਦੂ ਨੇ, ਤੁਹਾਡਾ DNA ਇੱਕੋ ਹੈ। ਹੁਣ ਇਹ ਇੱਕ ਪਾਸੇ ਮੋਹਨ ਭਾਗਵਤ ਇਹ ਕਹਿ ਰਿਹਾ ਫਿਰ ਉਹ ਕਹਿ ਰਿਹਾ ਕਿ ਇਹ ਲਿੰਚਿੰਗ ਠੀਕ ਇਹ ਨਹੀਂ ਹੈ ਠੀਕ, ਪਰ ਉਹਨੇ ਕਿਹਾ ਜੀ ਇਹ ਝੂਠੇ ਕੇਸ ਨੇ ਉਹ ਬਣਾਏ ਜਾ ਰਹੇ ਨੇ। ਦੋ ਐਟ ਟਾਈਮ ਸਮ ਫਾਲਸ ਕੇਸਿਸ ਆਫ ਲਿੰਚਿੰਗ ਹੈਵ ਬੀਨ ਰਜਿਸਟਰਡ ਅਗੇਂਸਟ ਹਿੰਦੂ ਪੀਪਲ ਕਿ ਇਹ ਝੂਠੇ ਕੇਸ। ਹੁਣ ਇੱਕ ਪਾਸੇ ਤੁਸੀਂ ਇਹਦੀ ਮੋਹਨ ਭਾਗਵਤ ਦੀ ਇਹ ਸਟੇਟਮੈਂਟ ਦੇਖਦੇ ਹੋ। ਹੁਣ ਹਰਿਆਣਾ ਦਾ ਪਟੌਦੀ ਸ਼ਹਿਰ, ਬਹੁਤਿਆਂ ਨੂੰ ਨਵਾਬ ਮਨਸੂਰ ਅਲੀ ਪਟੌਦੀ ਯਾਦ ਹੈ ਕ੍ਰਿਕਟਰ ਔਰ ਉਹਦਾ ਹੋਰ ਵੀ ਫੇਮ 'ਚ ਆਇਆ ਜਦੋਂ ਉਸ ਦਾ ਵਿਆਹ ਸ਼ਰਮਲਾ ਟੈਗੋਰ ਨਾਲ ਹੋਇਆ ਜਿਹੜੀ ਰਵਿੰਦਰਨਾਥ ਟੈਗੋਰ ਦੀ ਪੋਤੀ ਸੀ। ਔਰ ਉਦੋਂ ਵੀ ਬੜਾ ਜਿਹੜਾ ਇਸ ਕਿਸਮ ਦਾ ਰੌਲਾ ਤਾਂ ਨਹੀਂ ਹੋਇਆ ਜੋ ਹੁਣ ਇਹ ਧਰਮ ਪਰਿਵਰਤਨ ਤੇ ਦੂਜੇ ਥੱਲੇ ਕਰ ਰਹੇ ਨੇ। ਫਿਰ ਅੱਗੋਂ ਉਹਦਾ ਮੁੰਡਾ ਪਟੌਦੀ ਦਾ ਸੈਫ ਅਲੀ ਪਟੌਦੀ, ਉਹਨੇ ਵਿਆਹ ਕਿਹੜੀ ਕਪੂਰ ਨਾਲ ਕੀਤਾ, ਕਪੂਰਾਂ ਦੀ ਕੁੜੀ ਨਾਲ, ਉਦੋਂ ਰੌਲਾ ਮਚਿਆ। ਫਿਰ ਜਦੋਂ ਉਹਨੇ ਬੱਚੇ ਦਾ ਨਾਂ ਤੈਮੂਰ ਰੱਖਿਆ ਉਹਨੇ ਕਿਹਾ ਜੀ ਆ ਗਏ ਮੁਗਲ। ਹੁਣ ਉਸ ਪਟੌਦੀ ਸ਼ਹਿਰ ਦੇ ਵਿੱਚ ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਨਵੰਬਰ 84 ਦੇ ਵਿੱਚ ਇਹਨਾਂ ਹੀ ਹਿੰਦੂ ਤਵੀਆਂ ਨੇ ਪਟੌਦੀ ਔਰ ਉਹਦੇ ਨਾਲ ਲੱਗਦੇ ਜਿਹੜਾ ਇੱਕ ਪੂਰਾ ਫਿਰ ਜਿਹੜਾ ਇੱਕ ਇਸ਼ੂ ਸਾਹਮਣੇ ਆਇਆ ਕਿ ਕਿਵੇਂ ਕਿਸ ਲੈਵਲ ਦੇ ਉੱਤੇ ਸਿੱਖਾਂ ਦੀ ਨਸਲਕੁਸ਼ੀ ਹਰਿਆਣੇ ਦੇ ਵਿੱਚ ਹੋਈ। ਹੋਂਦ ਚਿੱਲੜ ਉਹ ਵੀ ਪਟੌਦੀ ਦੇ ਨੇੜੇ ਆ। ਹੋਂਦ ਚਿੱਲੜ ਸਿੱਖਾਂ ਦੀ ਨਸਲਕੁਸ਼ੀ ਨਵੰਬਰ 84 'ਚ ਹਿੰਦੂ ਤਵੀਆਂ ਨੇ ਕੀਤੀ। ਪਟੌਦੀ ਦੇ ਵਿੱਚ ਵੀ ਹਮਲੇ ਹੋਏ। ਹੁਣ ਉਸ ਪਟੌਦੀ ਸ਼ਹਿਰ ਦੇ ਵਿੱਚ ਜਿਹੜਾ ਜ਼ਾਹਰ ਹੈ ਰਿਆਸਤ ਨਵਾਬ ਤਾਂ ਹੁਣ ਨਹੀਂ ਰਹੇ ਪਰ ਉਹਨਾਂ ਦੇ ਆਪਣੇ ਕਾਰਜਾਂ ਉਹਨਾਂ ਦੀ ਟ੍ਰੈਡੀਸ਼ਨਲ ਰਿਆਸਤ ਹੈ। ਉੱਥੇ ਉਹਨਾਂ ਨੇ ਹਿੰਦੂ ਤਵੀਆਂ ਨੇ ਮਹਾਪੰਚਾਇਤ ਦਾ ਇਹਨਾਂ ਦਾ ਮਤਲਬ ਹੁੰਦਾ ਹੈ ਕਿ ਲਾਗਲੇ ਕਈ ਜਿਹੜੇ ਪਿੰਡਾਂ ਦੀ ਪੰਚਾਇਤਾਂ ਦੇ ਲੋਕ ਇਕੱਠੇ ਹੁੰਦੇ ਨੇ ਔਰ ਇਹ ਜਿਹੜਾ ਮਹਾਪੰਚਾਇਤ ਕੀਤੀ ਉੱਥੇ ਭਾਰਤੀ ਜਨਤਾ ਪਾਰਟੀ ਨੇ ਕੀਤੀ ਤੇ ਕਰਨੀ ਸੈਨਾ ਜਿਹੜੀ ਇਹਨਾਂ ਦੀ ਬਜਰੰਗ ਦਲ ਵਾਂਗ ਇੱਕ ਬੜੀ ਜਿਹੜੀ ਹੈ ਲੋਟੂ ਕਿਸਮ ਦੇ ਲੋਕ ਔਰ ਮਰਡਰਸ ਅਟੈਕ ਕਰਨ ਵਾਲੇ ਮੁਸਲਮਾਨਾਂ ਦੇ ਉੱਤੇ ਉੱਥੇ ਇਹਨਾਂ ਦਾ ਲੀਡਰ ਹੈ ਕਰਨੀ ਸੈਨਾ ਦਾ ਸੂਰਜਪਾਲ ਅਮੂ, ਉਹ ਉੱਥੇ ਆਇਆ ਔਰ ਇਹ ਉਹਨੇ ਪਿਛਲੇ ਦਿਨਾਂ 'ਚ ਹੀ ਇਸਨੇ ਮੇਵਾਤ ਦੀ ਵੀ ਵਿੱਚ ਇੱਕ ਮਹਾਪੰਚਾਇਤ ਕੀਤੀ ਸੀ ਆਸਫ ਖਾਨ ਦੇ ਕਾਤਲਾਂ ਦੇ ਹੱਕ ਦੇ ਵਿੱਚ ਔਰ ਇਸ 'ਚ ਉਹਨੇ ਬੋਲਦਿਆਂ ਕਿਹਾ ਕਿ ਇਹ ਔਰ ਇਸ ਮਹਾਪੰਚਾਇਤ ਦਾ ਜਿਹੜਾ ਮੁੱਦਾ ਸੀ
ਲਵ ਜਿਹਾਦ ਤੇ ਧਰਮ ਪਰਿਵਰਤਨ ਦੇ ਮਾਮਲਿਆਂ 'ਚ, ਔਰ ਇਹ 4 ਜੁਲਾਈ ਨੂੰ ਇਹ ਹੁੰਦੀ ਹੈ। ਔਰ ਇਹ ਇਸ ਦੇ ਵਿੱਚ ਇਹ ਕਹਿੰਦਾ ਹੈ, ਸੂਰਜਪਾਲ ਅੰਮੂ ਨੇ ਮਹਾਪੰਚਾਇਤ ਸ਼ਾਮਲ ਲੋਕਾਂ ਨੂੰ ਅਪੀਲ ਕੀਤੀ ਕਿ ਇਹਨਾਂ ਅਕਲੀਅਤਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਏ ਤਾਂ ਜੋ ਸੰਬੰਧਿਤ ਸਮੱਸਿਆਵਾਂ ਖਤਮ ਹੋ ਸਕਣ। ਕਿ ਜੀ ਇਹ ਜੇ ਲਵ ਜਿਹਾਦ, ਧਰਮ ਪਰਿਵਰਤਨ ਔਰ ਜੋ ਮੁਲਕ ਦਾ ਨੈਗੇਟਿਵਿਟੀ ਹੈ, ਇਹਦੇ ਲਈ ਅਕਲੀਅਤਾਂ ਜਿਵੇਂ ਉਹੀ ਜੋ ਨਾਜ਼ੀਆਂ ਨੇ, ਜਦੋਂ ਅਸੀਂ ਕਹਿੰਦੇ ਹਾਂ ਕਿ RSS ਫਾਊਂਡ ਹੀ ਇਸ ਬਿਨਾਂ ਤੇ ਹੋਈ ਸੀ, ਜਦੋਂ ਇਹਨੇ ਗੋਲਵਲਕਰ ਨੇ ਕਿਹਾ ਸੀ ਕਿ ਜੋ ਸੋਲਿਊਸ਼ਨ ਅਕਲੀਅਤਾਂ ਦਾ ਹਿਟਲਰ ਨੇ ਕੱਢਿਆ ਉਹੀ ਭਾਰਤ ਵਿੱਚ ਆ। ਔਰ ਇਹ ਇਸ ਮਹਾਪੰਚਾਇਤ ਦੇ ਵਿੱਚ ਸੂਰਜਪਾਲ ਇਹਨਾਂ ਦਾ ਲੀਡਰ ਕਹਿ ਰਿਹਾ ਕਿ ਇਹਨਾਂ ਨੂੰ ਦੇਸ਼ ਤੋਂ ਬਾਹਰ ਕੱਢੋ। ਔਰ ਉਹਨਾਂ ਨੇ ਕਿਹਾ, ਉਹਨਾਂ ਨੇ ਨੌਜਵਾਨਾਂ ਨੂੰ ਅਜੇ ਪਾਰਕਾਂ ਵਿੱਚੋਂ ਪੱਥਰ ਪੁੱਟ ਸੁੱਟਣ ਲਈ ਕਿਹਾ ਜਿੱਥੇ ਅਕਲੀਅਤਾਂ ਦੇ ਲੋਕਾਂ ਦੇ ਨਾਮ ਦੇਖੇ ਜਾ ਸਕਦੇ ਨੇ, ਕਿ ਜਿਹੜਾ ਵੀ ਕਿਸੇ ਨੇ ਕੋਈ ਉਦਘਾਟਨ ਕੀਤਾ, ਕੋਈ ਮੁਸਲਮਾਨੀ ਨਾਂ ਹੈ, ਕੋਈ ਸਿੱਖ ਨਾਂ ਹੈ, ਕੋਈ ਈਸਾਈ ਨਾਂ ਹੈ, ਉਹ ਸਾਰੇ ਪੱਥਰ ਪੁੱਟ ਦਿਓ। ਔਰ ਉਹਨਾਂ ਨੇ ਕਿਹਾ ਕਿ ਜੀ ਮੈਂ ਜਿਹੜਾ ਬੋਹਰ ਕਲਾਂ ਪਿੰਡ ਹੈ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹੈ, ਕਿਉਂਕਿ ਉਹਨਾਂ ਪਿੰਡ ਵਾਲਿਆਂ ਨੇ ਪਿੰਡ ਦੇ ਵਿੱਚ ਮਸਜਿਦ ਨਹੀਂ ਬਣਨ ਦਿੱਤੀ। ਇਹ 2 ਸਾਲ ਪੁਰਾਣਾ ਕੇਸ ਹੈ, ਮੁਸਲਮਾਨ ਕਾਫੀ ਵੱਡੀ ਗਿਣਤੀ 'ਚ ਨੇ, ਪਿੰਡ ਵਾਲਿਆਂ ਨੇ ਮਸਜਿਦ ਆ ਕੇ ਰੁਕਵਾ ਦਿੱਤੀ। ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਇੱਥੇ ਮਸਜਿਦ ਨਹੀਂ ਬਣਾ ਸਕਦੇ। ਔਰ ਨਾਲ ਦੀ ਨਾਲ ਸੂਰਜਪਾਲ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਵੀ ਤੁਸੀਂ ਤਾਂ ਇਹ ਰੈਜ਼ੋਲੂਸ਼ਨ ਕੀਤਾ ਹੈ ਵੀ ਇਹਨਾਂ ਨੂੰ ਅਕਲੀਅਤਾਂ ਨੂੰ, ਮੁਸਲਮਾਨਾਂ ਨੂੰ ਮਕਾਨ ਕਿਰਾਏ ਤੇ ਨਾ ਦਿੱਤਾ ਜਾਏ, ਪਰ ਮੈਂ ਇਹਦੇ ਤੋਂ ਸੰਤੁਸ਼ਟ ਨਹੀਂ ਹੈ। ਉਹਨਾਂ ਨੂੰ ਦੇਸ਼ ਚੋਂ ਬਾਹਰ ਕੱਢਣ ਦਾ ਜਿਹੜਾ ਉਹ ਰੈਜ਼ੋਲੂਸ਼ਨ ਪਾਸ ਕੀਤਾ ਜਾਏ। ਔਰ ਇਸ ਦੇ ਉੱਤੇ ਜਿਹੜੀ ਮੈਂ ਸਟੋਰੀ ਵੀ ਪੜ੍ਹ ਰਿਹਾ, ਇਹ BBC ਨੇ ਇਸ ਦੇ ਉੱਤੇ ਸਟੋਰੀ ਕੀਤੀ ਹੈ। ਔਰ ਉਹਨੇ ਨਾਲ ਦੀ ਨਾਲ ਉਹਨੇ ਹਿੰਦੂ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਘੱਟੋ ਘੱਟ 20 ਬੱਚੇ ਪੈਦਾ ਕਰੋ, ਕਿ ਹਰ ਹਿੰਦੂ ਦੇ ਟੱਬਰ 'ਚ 20 ਬੱਚੇ ਪੈਦਾ ਕੀਤੇ ਜਾਣੇ ਚਾਹੀਦੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਇੱਥੋਂ ਤੱਕ ਵੀ ਇਹ ਕਿਹਾ, ਈਵਨ ਸੈਫ ਅਲੀ ਖਾਨ ਔਰ ਨਵਾਬ ਪਟੌਦੀ ਦੇ ਟੱਬਰ ਦੇ ਉੱਤੇ ਵੀ ਹਮਲੇ ਕੀਤੇ ਉਹਨਾਂ ਦੇ। ਔਰ ਕਾਫੀ ਉਹਨਾਂ ਨੇ, ਮੈਂ ਪੜ੍ਹ ਨਹੀਂ ਸਕਦਾ ਜਿਸ ਕਿਸਮ ਦੀਆਂ ਗੱਲਾਂ ਉਹਨਾਂ ਨੇ ਸ਼ਰਮਿਲਾ ਟੈਗੋਰ ਔਰ ਸੈਫ ਅਲੀ ਖਾਨ ਦੇ ਖਿਲਾਫ ਕਹੀਆਂ। ਔਰ ਤੈਮੂਰ ਜਿਹੜਾ ਉਹਨਾਂ ਦਾ ਬੱਚਾ ਹੈ, ਉਹਨੂੰ ਵੀ ਉਹਨਾਂ ਨੇ ਕਿਹਾ ਕਿ ਭਾਈ ਇਹ ਮੁਗਲਾਂ ਦੀ ਔਲਾਦ ਹੈ ਔਰ ਇਹਨਾਂ ਨੂੰ ਜਿਹੜਾ ਉਹ ਸਬਕ ਸਿਖਾਇਆ ਜਾਏ। ਔਰ ਜਦੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਪੁੱਛਿਆ ਗਿਆ ਕਿ ਬਈ ਇਹ ਕੀ ਹੈ, ਉਹਨਾਂ ਨੇ ਕਿਹਾ ਜੀ ਇਹ ਉਹਦੇ ਨਿੱਜੀ ਵਿਚਾਰ ਨੇ। ਔਰ ਈਵਨ ਇਹ ਜਿਸ ਲੈਵਲ ਦੀ ਇਹ ਪ੍ਰੋਵੋਕੇਟਿਵ ਸਪੀਚ ਕੀਤੀ ਗਈ, ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜਾ ਬੰਦਾ ਇੱਕ ਜਿਹਨੇ ਸ਼ਾਹੀਨ ਬਾਗ ਦੇ ਪ੍ਰੋਟੈਸਟ ਵੇਲੇ ਆ ਕੇ ਗੋਲੀ ਚਲਾਈ ਸੀ, ਔਰ ਜਿਸ ਨੂੰ ਜਿਹੜਾ ਉਹ ਫੜਨ ਤੋਂ ਬਾਅਦ ਉੱਥੇ ਦਿੱਲੀ ਵਾਲਿਆਂ ਨੇ ਛੱਡਤਾ, ਇਸ ਉੱਤੇ ਖਿਲਾਫ ਕੋਈ ਕੇਸ ਨਹੀਂ ਕੀਤਾ, ਉਹ ਇੱਥੇ ਵੀ ਪਹੁੰਚ ਜਾਂਦਾ ਹੈ। ਔਰ ਇਹ ਦਾ ਹਿੰਦੂ ਦੀ ਖਬਰ ਹੈ ਕਿ ਵੀ ਕਿਵੇਂ ਉਹਨਾਂ ਨੇ ਉਹ ਵੀਡੀਓ ਸਾਹਮਣੇ ਆਈ ਹੈ ਕਿ ਕਿਵੇਂ ਇਸ ਬੰਦੇ ਨੇ ਇਹ ਕਿਹਾ ਕਿ ਵੀ ਕਿਡਨੈਪ ਮੁਸਲਿਮ ਵੂਮਨ, ਔਰ ਫਿਰ ਉਹਨੇ ਕਿਹਾ ਕਿ ਵੀ ਇਹ ਐਂਡ ਕਿਡਨੈਪ them and they should be killed and before killing they will scream ਰਾਮ ਰਾਮ। ਉਹਨੇ ਕਿਹਾ ਜੀ ਇਹਨਾਂ ਨੂੰ ਫੜੋ, ਇਹਨਾਂ ਨੂੰ ਮਾਰ ਦਿਓ। ਔਰ ਇਹ ਫੋਟੋ ਦੇਖ ਸਕਦੇ ਨੇ ਦਰਸ਼ਕ, ਇਹ ਉਹੀ ਬੰਦਾ ਹੈ ਜਿਹਨੇ ਦਿੱਲੀ ਦੇ ਵਿੱਚ ਪੁਲਿਸ ਦੀ ਮੌਜੂਦਗੀ ਦੇ ਵਿੱਚ ਆ ਕੇ ਫਾਇਰ ਕੀਤਾ ਸੀ। ਔਰ ਮਹਾਪੰਚਾਇਤ ਜਿਹੜੀ ਹੈ ਉਹਦੇ 'ਚ ਉਹਨੇ ਕਿਹਾ ਕਿ ਇਹ ਜਿਹੜਾ ਸਾਰਾ ਪਾਰਟ ਹੈ ਇਹ ਸਾਰੇ ਜਿਹਾਦੀ ਨੇ। ਉਹਨੇ ਕਿਹਾ ਕਿ when he could travel 100 kilometer to Jamia in support of Citizenship Act, Pataudi was not very far off. He alleged assertions were met with loud cheers. ਉਹਨੇ ਕਿਹਾ ਜੀ ਜੇ ਮੈਂ 200 ਮੀਲ ਦੂਰ ਜਾ ਕੇ ਉੱਥੇ ਸ਼ਾਹੀਨ ਬਾਗ ਔਰ ਜਾਮੀਆ ਮਿਲੀਆ ਇਸਲਾਮੀਆ 'ਚ ਗੋਲੀ ਚਲਾ ਸਕਦਾ, ਇਹ ਇੰਨੀ ਦੂਰ ਨਹੀਂ ਹੈ। ਔਰ ਉਹਨੇ ਜਦੋਂ ਇਹ ਐਲਾਨ ਕੀਤਾ ਤੇ ਇਹ ਜਿਹੜਾ ਲੋਕਾਂ ਨੇ ਤਾੜੀਆਂ ਮਾਰੀਆਂ। ਔਰ ਇਹ ਮੈਂ ਹਿੰਦੂ ਉਹਨਾਂ ਦੀ ਅਖਬਾਰ ਦੀ ਰਿਪੋਰਟਿੰਗ ਕਰ ਰਿਹਾ। ਫਿਰ ਉਹਨੇ ਨਾਰਾ ਲਵਾਇਆ, ਜਬ ਮੁੱਲੇ ਕਾਟੇ ਜਾਏਂਗੇ ਰਾਮ ਰਾਮ ਚਿਲਾਏਂਗੇ, ਕਿ ਭਾਈ ਜਦੋਂ ਇਹਨਾਂ ਨੂੰ ਮਾਰੋਗੇ ਇਹ ਫਿਰ ਰਾਮ ਰਾਮ ਹੀ ਕਹਿਣਗੇ। ਔਰ ਉਹਨੇ ਇਹ ਕਿਹਾ ਕਿ ਜੇ ਉਹ ਜਿਹੜਾ ਵਾਈ ਕਾਂਟ ਵੀ ਕਿਡਨੈਪ देयर ਵੂਮਨ, ਕਿ ਜੀ ਅਸੀਂ ਲਵ ਜਿਹਾਦ ਕਰਦੇ ਹਾਂ, ਅਸੀਂ ਉਹਨਾਂ ਦੀਆਂ ਔਰਤਾਂ ਨੂੰ ਜਿਹੜਾ ਕਿਉਂ ਨਹੀਂ ਕਿਡਨੈਪ ਕਰਦੇ। ਔਰ ਇਸ ਸਾਰੇ ਦੇ ਵਿੱਚ ਔਰ ਫਿਰ ਉਹਨੇ ਇਹ ਕਿਹਾ ਕਿ ਦੇ ਕੱਟ ਮੌਸਟਿਸ਼ ਬਟ ਵੀ ਆਰ ਕੈਪੇਬਲ ਆਫ ਕਟਿੰਗ ਥਰੋਟਸ, ਕਿ ਹੁਣ ਮੁਸਲਮਾਨ ਜਿਹੜੇ ਨੇ ਉਹ ਆਪਣੇ ਲੱਭ ਜਾਂ ਉਹਨਾਂ ਦੀ ਜਿਹੜਾ ਮੁੱਛਾਂ ਨੂੰ ਥੋੜਾ ਇਸਲਾਮਿਕ ਸਟਾਈਲ 'ਚ, ਉਹਨੇ ਕਿਹਾ ਜੀ ਜੇ ਉਹ ਇਹ ਕੱਟ ਸਕਦੇ ਨੇ ਅਸੀਂ ਤਾਂ ਗਲੇ ਕੱਟਣ ਦੀ ਸਮਰੱਥਾ ਰੱਖਦੇ। ਔਰ ਇਹ ਜਦੋਂ ਹੁਣ ਡਿਪਟੀ ਕਮਿਸ਼ਨਰ ਨੂੰ ਕਿਹਾ ਗਿਆ ਵੀ ਇਸ ਕਿਸਮ ਦੀਆਂ ਤਕਰੀਰਾਂ ਦੇ ਬਾਵਜੂਦ ਕੋਈ ਕੇਸ ਕਿਉਂ ਨਹੀਂ ਰਜਿਸਟਰ ਹੋਇਆ, ਉਹਨੇ ਕਿਹਾ ਜੀ ਅਜੇ ਤੱਕ ਜਿਹੜਾ ਸਾਨੂੰ ਕੋਈ ਸ਼ਿਕਾਇਤ ਨਹੀਂ ਆਈ। ਸੋ ਇਹ ਮਾਹੌਲ ਉੱਥੇ ਬਣਿਆ ਹੋਇਆ।
ਔਰ ਅਸੀਂ ਅਗੇਨ ਪਿਛਲੇ ਪ੍ਰੋਗਰਾਮਾਂ 'ਚ ਵੀ ਅਸੀਂ ਡਿਸਕਸ ਕੀਤਾ ਹੈ ਕਿ ਕਿਵੇਂ ਹਿੰਦੂਤਵੀ ਅੰਸਰ ਸਿੱਖਾਂ ਨੂੰ ਉਹਨਾਂ ਦੇ ਵਿੱਚ ਮਨਜਿੰਦਰ ਸਰਸਾ ਪੇਸ਼ ਹੈ, ਰਮਣੀਕ ਮਾਨ ਨਾਂ ਦਾ ਇੱਕ ਜਿਹਨੂੰ ਬੜੀ ਪ੍ਰਮੋਸ਼ਨ ਦਿੱਤੀ ਜਾ ਰਹੀ ਹੈ ਇਹਨਾਂ ਦੇ ਵੈਬਸਾਈਟਸ ਵੱਲੋਂ, ਅਮਨ ਬਾਲੀ ਨਾਂ ਦਾ ਜਰਨਲਿਸਟ ਜਿਹਨੂੰ ਸਿੱਖ ਵੀ ਐਡਮਾਇਰ ਕਰਦੇ ਸੀ ਜੀ, ਉਹ ਸੰਤ ਪਿੰਡਾਂ ਵਾਲਿਆਂ ਨੂੰ ਕੋਟ ਕਰਦਾ ਹੈ, ਸਰ ਕਪੂਰ ਸਿੰਘ ਨੂੰ ਕਰਦਾ ਹੈ। ਇਸ ਵੇਲੇ ਤੁਸੀਂ ਜਾ ਕੇ ਦੇਖੋ ਸਾਰੇ ਹਿੰਦੂਤਵੀ ਸਾਈਟਸ ਤੇ ਛਾਏ ਹੋਏ ਨੇ। ਸਾਡੇ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਸਾਨੂੰ ਫਿਰ ਵੇਰਵੇ ਦੇ ਨਾਲ 2-3 ਲਿਖਤਾਂ ਵੀਕਐਂਡ ਦੇ ਉੱਤੇ ਲਿਖੀਆਂ ਨੇ ਕਿ ਭਾਈ ਇਹ ਖਬਰਦਾਰ ਕਰੋ ਆਪਣੇ ਸਾਰੇ ਬਾਹਰ ਬੈਠੇ ਡਾਇਸਪੋਰਾ ਸਿੱਖਾਂ ਨੂੰ ਵੀ ਕਿ ਇਹਨਾਂ ਦੇ ਇਸ ਜਾਲ ਤੋਂ ਬਚਣ, ਇਹ ਬੜੀ ਖਤਰਨਾਕ ਖੇਡ ਖੇਡ ਰਹੇ ਨੇ। ਔਰ ਦੂਸਰੇ ਪਾਸੇ ਅਸੀਂ ਦੇਖਿਆ ਵੀ ਕਿਸ ਲੈਵਲ ਦੀ ਮਹਾਂ ਪੰਚਾਇਤ ਦੇ ਨਾਂ ਥੱਲੇ ਔਰ ਮੋਹਨ ਭਾਗਵਤ ਕੀ ਮੈਸੇਜ ਦੇ ਰਿਹਾ ਹੈ। ਆਉਣ ਵਾਲੇ ਦਿਨ ਜਿਹੜੇ ਨੇ ਉਹ ਬੜੇ ਹੀ ਜਿਹੜੇ ਨੇ ਉਹ ਖਤਰਨਾਕ ਹੋਣਗੇ ਅਕਲੀਅਤਾਂ ਦੇ ਲਈ। ਸਾਨੂੰ ਇੱਕ ਦੂਸਰੇ ਦੀ ਲੋੜ ਹੈ, ਸਿੱਖ, ਮੁਸਲਮਾਨ, ਈਸਾਈ, ਦਲਿਤ। ਜੇ ਅਸੀਂ ਇਹਨਾਂ ਦੀ ਇਸ ਗੇਮ ਪਲਾਨ ਦੇ ਵਿੱਚ ਫਸੇ ਤੇ ਕੱਲੇ ਕੁੱਟ ਖਾਵਾਂਗੇ। ਔਰ ਇਸ ਵੇਲੇ ਬ੍ਰਾਹਮਣਵਾਦ ਦਾ ਨਾਦ ਪੂਰੇ ਜ਼ੋਰ ਨਾਲ ਵੱਜ ਰਿਹਾ ਹੈ ਔਰ ਸਾਰੀ ਸਟੇਟ ਮਸ਼ੀਨਰੀ ਔਰ ਸਾਰਾ ਮੀਡੀਆ ਔਰ ਸੋਸ਼ਲ ਮੀਡੀਆ ਰਾਹੀਂ ਉਹ ਇੱਕ ਦੂਜੇ ਪ੍ਰਤੀ, ਅਕਲੀਅਤਾਂ ਪ੍ਰਤੀ ਪੂਰਾ ਨਫ਼ਰਤ ਫੈਲਾ ਰਹੇ ਨੇ ਔਰ ਇੱਕ ਦੂਸਰੇ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਟ ਸਿੱਖ ਸੋਸਾਇਟੀ ਨਿਊਯਾਰਕ ਅਤੇ ਗੁਰਦੁਆਰਾ ਸੰਤ ਸਾਗਰ ਵੱਲੋਂ ਗੁਰਦੁਆਰਾ ਸੰਤ ਸਾਗਰ ਵਿਖੇ 11 ਜੁਲਾਈ ਦਿਨ ਐਤਵਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਦੇ ਰਾਗੀ ਢਾਡੀ ਕਥਾਵਾਚਕ ਪਹੁੰਚ ਰਹੇ ਹਨ। ਅਚੇਚੇ ਤੌਰ ਤੇ ਡਾਕਟਰ ਅਮਰਜੀਤ ਸਿੰਘ, ਭਾਈ ਹਰਿੰਦਰ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਸੰਗਤਾਂ ਨਾਲ ਸਾਂਝ ਪਾਉਣਗੇ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਨਾਨਕ ਨਾਮ ਦੇ ਸੰਗਤਾਂ ਨੂੰ ਬੇਨਤੀ ਹੈ ਕਿ ਹੋਮ ਹਵਾ ਕੇ ਪਹੁੰਚੋ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਥਰਡ ਵਾਲੇ ਸੈਕਸ਼ਨ ਦੇ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਸਾਹਿਬ ਨੇ ਸਿੱਧੇ ਤੌਰ ਤੇ ਇਲਜ਼ਾਮ ਲਗਾਇਆ ਹੈ ਕਿ 23 ਜੂਨ ਨੂੰ ਲਾਹੌਰ ਵਿੱਚ ਹੋਇਆ ਬੰਬ ਧਮਾਕਾ ਭਾਰਤੀ ਖੁਫੀਆ ਏਜੰਸੀ ਰਾਹ ਦੀ ਕਾਰਸਤਾਨੀ ਸੀ। ਸੋ ਵਿਊਅਰਸ ਯਾਦ ਰਹੇ ਕਿ ਲਸ਼ਕਰੇ ਤੌਇਬਾ ਦੇ ਮੁਖੀ ਦੇ ਘਰ ਦੇ ਬਾਹਰ ਹੋਏ ਇਸ ਧਮਾਕੇ ਵਿੱਚ 3 ਬੰਦੇ ਮਾਰੇ ਗਏ ਸਨ ਅਤੇ 20 ਤੋਂ ਜ਼ਿਆਦਾ ਜਿਹੜੇ ਉਹ ਜ਼ਖਮੀ ਹੋਏ ਸਨ। ਸੋ ਇਸ ਬਾਰੇ ਆਪਾਂ ਵਿਚਾਰਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਗੱਲ ਦੀ ਸਾਨੂੰ ਖੁਸ਼ੀ ਹੈ ਕਿ ਪਾਕਿਸਤਾਨ ਦੇ ਡਿਸੀਜਨ ਮੇਕਰ, ਉਹਨਾਂ ਦੀ ਅਥਾਰਟੀਜ਼ ਔਰ ਖਾਸ ਤੌਰ ਤੇ ਪ੍ਰਾਈਮ ਮਿਨਿਸਟਰ ਔਰ ਉਹਨਾਂ ਦੀ ਬਾਕੀ ਟੀਮ ਹੁਣ ਪੂਰੀ ਐਗਰੈਸਿਵ ਡਿਪਲੋਮੇਸੀ ਕਰ ਰਹੇ ਨੇ। ਬਿਲਕੁਲ। ਉਹਨਾਂ ਨੇ ਪਾਕਿਸਤਾਨ ਦਾ ਸਟੈਂਡ ਚੀਨ ਪ੍ਰਤੀ
US 에ਅਰਬੇਸ ਨਾ ਦੇਣ ਦੀ ਗੱਲ ਔਰ ਇੰਟਰਨੈਸ਼ਨਲ ਮੀਡੀਆ ਰਾਹੀਂ ਵੀ ਉਸ ਮੈਸੇਜ ਨੂੰ ਵਾਸ਼ਿੰਗਟਨ ਪੋਸਟ, HBO, ਨਿਊਯਾਰਕ ਟਾਈਮਸ ਔਰ ਅਲ ਜਜ਼ੀਰਾ ਉਹਨਾਂ ਸਾਰਿਆਂ ਦੇ ਨਾਲ ਇੰਟਰਵਿਊਜ਼ ਦੇ ਵਿੱਚ ਗੱਲ ਵਾਜ਼ਿਆ ਕੀਤੀ। ਔਰ ਕਿਉਂਕਿ ਜਿਉਂ-ਜਿਉਂ ਅਫਗਾਨਿਸਤਾਨ ਚੋਂ ਅਮਰੀਕਨ ਔਰ ਨੈਟੋ ਫੋਰਸਿਸ ਨਿਕਲ ਰਹੀਆਂ ਨੇ, ਤਾਲਿਬਾਨ ਬੜੀ ਤੇਜ਼ੀ ਦੇ ਨਾਲ ਅੱਗੇ ਵਧ ਰਹੇ ਨੇ, ਇੱਕ ਜ਼ਿਲ੍ਹੇ ਤੋਂ ਬਾਅਦ ਦੂਸਰਾ ਜ਼ਿਲ੍ਹਾ ਔਰ ਇੱਕ ਟੈਰੀਟਰੀ ਤੋਂ ਬਾਅਦ ਦੂਸਰੀ ਉਹ ਫਤਹ ਕਰ ਰਹੇ ਨੇ। ਔਰ ਇਹ ਅਨਸਰਟਨਟੀ ਵੀ ਹੈ, ਅਸੀਂ ਇੱਕ ਸੈਗਮੈਂਟ ਜਿਹਦੇ ਤੇ ਗੱਲ ਕਰਾਂਗੇ ਨੈਕਸਟ ਦੇ ਵਿੱਚ। ਪਰ ਇਹਨਾਂ ਨੇ ਭਾਰਤੀ ਏਜੰਸੀਆਂ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਭਾਈ ਇਸ ਸਾਰੇ 'ਚ ਤੁਸੀਂ ਪਾਕਿਸਤਾਨ ਨੂੰ ਕਿਵੇਂ ਇੱਕ ਨਵੀਂ ਟਰਬਲ 'ਚ ਪਾਉਣਾ ਹੈ, ਕਿਉਂਕਿ ਕਸ਼ਮੀਰ ਦਾ ਮੁੱਦਾ ਵੀ ਇੰਟਰਨੈਸ਼ਨਲੀ ਹਾਈਲਾਈਟ ਹੋਇਆ। ਸੋ ਇੱਕ ਪਾਸੇ ਤਾਂ ਉਹਨਾਂ ਨੇ ਕਸ਼ਮੀਰ 'ਚ ਜਿਹੜਾ ਸਿੱਖ ਕਾਰਡ ਖੇਲ ਕੇ ਇੱਕ ਇੰਟਰਨਲ ਜਿਹੜਾ ਇਹ ਦੋ ਭਾਈਚਾਰੇ ਲੰਬੇ ਵਕਤ ਤੋਂ ਇਸ ਕ੍ਰਾਈਸਿਸ ਦੇ ਪੀਰੀਅਡ 'ਚ ਵੀ ਇਕੱਠੇ ਰਹੇ, ਉਹਨਾਂ ਦੇ ਵਿੱਚ ਇੱਕ ਵੱਡੀ ਦਰਾਰ ਖੜੀ ਕਰਨ ਦੀ ਲਾਈਨ ਤਾਂ ਚੱਲ ਹੀ ਰਹੀ ਹੈ। ਪਰ ਦੂਸਰੇ ਪਾਸੇ ਕਿਉਂਕਿ ਜਦੋਂ ਕਸ਼ਮੀਰ ਦੇ ਵਿੱਚ ਮਿਲੀਟੈਂਸੀ ਦਾ ਜ਼ਿਕਰ ਹੁੰਦਾ ਹੈ ਤੇ ਲਸ਼ਕਰੇ ਤਾਇਬਾ, ਹਾਫਿਜ਼ ਸੀਦ, ਸਾਡੇ ਇੱਕ ਪਿਆਰੇ ਵਿਊਅਰ ਨੇ ਲਿਖਿਆ ਸੀ ਸੈਯਦ ਕਹਿੰਦੇ ਸੀ ਕਿ ਭਾਈ ਨਹੀਂ, ਸੈਯਦ ਕਾਸਟ ਉਹਨਾਂ ਨਾਲ ਜੁੜਦਾ ਹੈ ਰੁਤਬੇ ਨਾਲ ਵੀ, ਉਹਨਾਂ ਦਾ ਨਾਂ ਹਾਫਿਜ਼ ਸੀਦ ਹੈ, ਨਹੀਂ ਸੀਦ। ਸੋ ਉਹਨੂੰ ਜਿਹੜਾ ਉਭਾਰਨਾ ਔਰ ਲਸ਼ਕਰੇ ਤਾਇਬਾ ਦੇ ਨਾਂ ਥੱਲੇ ਕਿਵੇਂ ਇੱਕ ਪਾਸੇ ਜਿਹੜੀ ਫਾਈਨੈਂਸ਼ੀਅਲ ਟਾਸਕ ਫੋਰਸ ਹੈ ਉੱਥੇ ਵੀ ਉਹ ਲਿਆਂਦਾ ਕਿ ਜੀ ਉਹ ਅਜੇ ਉਹਨੂੰ ਸਜ਼ਾ ਨਹੀਂ ਮਿਲੀ, ਹਾਲਾਂਕਿ ਉਹਨੂੰ 11 ਸਾਲ ਦੀ ਸਜ਼ਾ ਹੋਈ ਹੈ, ਉਹਨਾਂ ਦੀ ਨਜ਼ਰਬੰਦੀ 'ਚ ਹੀ ਹੁੰਦਾ। ਸੋ ਕਿਵੇਂ ਲਾਹੌਰ ਦੇ ਵਿੱਚ ਅਸੀਂ ਦੇਖਿਆ ਕਿ 23 ਜੂਨ ਨੂੰ ਉਹਦੇ ਬਾਹਰ ਜਿੱਥੇ ਉਹਦਾ ਘਰ ਹੈ ਇੱਕ ਪੁਲਿਸ ਪੋਸਟ ਜਿਹੜੀ ਜ਼ਾਹਰ ਹੈ ਕਿ ਵੀ ਉਹਦੀ ਨਿਗਰਾਨੀ ਕਰਦੀ ਹੈ, ਉਹਦੇ 'ਚ ਇੱਕ ਪੂਰੀ ਵਹੀਕਲ ਆ ਕੇ ਉਹਦਾ ਬਲਾਸਟ ਹੁੰਦਾ ਹੈ ਔਰ ਉਸ ਦੇ ਵਿੱਚ 3 ਜਿਹੜੇ ਮਾਰੇ ਜਾਂਦੇ ਨੇ, ਪੁਲਿਸ ਵਾਲੇ 20 ਤੋਂ ਜ਼ਿਆਦਾ ਜ਼ਖਮੀ ਹੁੰਦੇ ਨੇ। ਔਰ ਇਹ ਅਸੀਂ ਤਾਂ ਕਿਉਂਕਿ ਇੱਕ ਇਹ ਕਹਿਣਾ ਹੋਏ ਕਿ ਭਾਈ ਅਸੀਂ ਇਹਨਾਂ ਦੇ ਹਿੰਦੂ ਤਵੀਆਂ ਦੇ ਤੌਰ ਤਰੀਕੇ ਡਕ ਟੈਸਟ ਨੂੰ ਇੱਕਦਮ ਅਪਲਾਈ ਕਰ ਦਿੰਦੇ। ਔਰ ਇਹ ਉਹੀ ਦਿਨ ਸੀ ਜਿੱਦਣ ਹੁੰਦਾ ਜਦੋਂ ਕਿ ਕਸ਼ਮੀਰੀ ਲੀਡਰਾਂ ਨੂੰ ਜਿਹੜੇ ਹਾਲਾਂ ਪ੍ਰੋ ਭਾਰਤੀ ਨੇ ਉਹ ਸਾਰੇ ਹੀ ਫਾਰੂਕ ਅਬਦੁੱਲਾ, ਉਮਰ ਅਬਦੁੱਲਾ, ਮਹਿਬੂਬਾ ਮੁਫਤੀ ਦਿੱਲੀ ਦੇ ਵਿੱਚ ਗੱਲਬਾਤ ਲਈ ਸੱਦਿਆ ਹੋਇਆ ਸੀ। ਇੱਧਰ ਇਹ ਜਿਹੜਾ ਹਾਫਿਜ਼ ਸੀਦ ਦੇ ਘਰ ਦੇ ਬਾਹਰ ਲਸ਼ਕਰੇ ਤਾਇਬਾ ਨਾਲ ਜੋੜ ਕੇ ਇਹ ਧਮਾਕਾ ਕੀਤਾ ਗਿਆ। ਔਰ ਅਸੀਂ ਤਾਂ ਉਸੇ ਦਿਨ ਹੀ ਉਸ ਪ੍ਰੋਗਰਾਮ 'ਚ ਕਿਹਾ ਸੀ ਕਿ ਜੇ ਤੁਸੀਂ ਅਮਰੀਕਨ ਡਕ ਟੈਸਟ ਦੇਖਣਾ ਕਿ ਵਟ ਲੁਕਸ ਲਾਈਕ ਏ ਡਕ, ਕੁਐਕਸ ਲਾਈਕ ਏ ਡਕ, ਵਾਕਸ ਲਾਈਕ ਏ ਡਕ ਇਜ਼ ਏ ਡਕ, ਤੇ ਇਹ ਕੰਮ ਇਹਨਾਂ ਦਾ ਹੀ ਹੈ। ਪਰ ਪਾਕਿਸਤਾਨ ਦੀਆਂ ਜਿਹੜੀਆਂ ਇਨਵੈਸਟੀਗੇਟਿਵ ਏਜੰਸੀਜ਼ ਸੀ ਉਹਨਾਂ ਨੇ ਇੱਕਦਮ ਫੌਰਨ ਬੜੀ ਕੁਇਕਲੀ ਇਨਵੈਸਟੀਗੇਟ ਕੀਤਾ ਔਰ ਇਵੈਂਚੁਅਲੀ ਉਹਨਾਂ ਨੇ ਵੀ ਉਹੀ ਤੱਤ ਕੱਢਿਆ ਜਿਹੜਾ ਅਸੀਂ ਡਕ ਟੈਸਟ ਰਾਹੀਂ ਕੱਢਿਆ ਸੀ। ਔਰ ਹੁਣ ਜਦੋਂ ਮੈਂ ਐਗਰੈਸਿਵਲੀ ਕਿਹਾ ਕਿ ਈਵਨ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਭਾਈ ਟਾਈਜ਼ ਵਿਦ, ਔਰ ਇਹਨਾਂ ਨੂੰ ਇਹ ਫਿਕਰ ਹੈ ਕਿ ਜੇ ਅਸੀਂ ਤਾਂ ਪਾਕਿਸਤਾਨ ਨੂੰ ਗੱਲਬਾਤ ਦਾ ਚਾਂਸਾ ਵੀ ਦੇ ਰਹੇ ਸੀ ਔਰ ਕਸ਼ਮੀਰੀਆਂ ਨੂੰ ਵੀ ਦੇ ਰਹੇ, ਹਾਲਾਂ ਉਹ ਗੁਪਕਰ ਗਰੁੱਪ ਵਾਲਿਆਂ ਨੇ ਉਹਨਾਂ ਨੂੰ ਵੀ ਇੰਨੇ ਦਿਨ ਲੱਗ ਗਏ ਫੈਸਲਾ ਕਰਦੇ ਆ। ਅੱਜ ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਡਿਸਅਪੁਆਇੰਟ ਹੋਏ ਹਾਂ, ਦਿੱਲੀ ਜਿਹੜੀ ਗੱਲਬਾਤ ਹੋਈ ਕੋਈ ਉਹਨਾਂ ਨੇ ਨਹੀਂ, ਤੁਹਾਨੂੰ ਪਹਿਲਾਂ ਨਹੀਂ ਸੀ ਪਤਾ, ਤੁਸੀਂ ਜਾਣ ਤੋਂ ਪਹਿਲਾਂ ਨਹੀਂ ਦੇਖਿਆ ਹੈ ਵੀ ਤੁਹਾਨੂੰ ਤੁਸੀਂ ਕੋਈ ਪੋਲੀਟੀਕਲ ਪ੍ਰਿਜ਼ਨਰ ਰਿਲੀਜ਼ ਕਰਵਾਏ, ਕੋਈ ਮੀਟਿੰਗ ਦਾ ਏਜੰਡਾ ਹੈ, ਤੁਸੀਂ ਮੂੰਹ ਚੁੱਕ ਕੇ ਤੁਰ ਪਏ ਹੋ ਬਿਲਕੁਲ ਬਿਟਰੇ ਕਰਕੇ ਆਪਣੇ ਲੋਕਾਂ ਨੂੰ। ਔਰ ਇਹ ਵੀ ਇੰਨੇ ਦਿਨ ਵੀ ਇਹਨਾਂ ਨੇ ਇਸ ਲਈ ਲਾਏ ਬਿਆਨ ਦਿੰਦੇ ਆ ਕਿ ਉਹਨਾਂ ਨੂੰ ਉਹ ਦੇਖ ਰਹੇ ਸੀ ਵੀ ਲੋਕ ਕੀ ਕਹਿਣਗੇ, ਕਿ ਸ਼ਾਇਦ ਦਾ ਲੱਗ ਜਾਏ ਕਿ ਭਾਈ ਬਿਨਾਂ ਜਿਹੜਾ ਉਹ ਸਟਿਕ ਕੀਤੇ ਆਰਟੀਕਲ 370 ਦੂਜੇ ਤੇ ਚੋਣਾ ਚਾਣਾ 'ਚ ਵੜ ਜਾਈਏ। ਉਹੀ ਜਿਹੜੇ ਇੱਕ ਕੁੱਤਾ ਝਾਕ ਜਿਹਨੂੰ ਕਹਿੰਦੇ ਨੇ, ਔਰ ਕੁੱਤਾ ਝਾਕ ਇਹ ਹੁੰਦੀ ਹੈ ਵੀ ਜਿੰਨਾ ਮਰਜ਼ੀ ਉਹ ਰਾਜਾ ਹੈ ਔਰ ਜਿਹੜੇ ਲੋਕ ਇਸ ਕਿਸਮ ਦੇ ਗੱਦੀ ਦੇ ਭੁੱਖੇ ਹੁੰਦੇ ਨੇ ਉਹਨਾਂ ਦੀ ਕੁੱਤਾ ਝਾਕ ਨਹੀਂ ਮੁੱਕਦੀ ਹੈ। ਹੁਣ ਉਹਨਾਂ ਨੂੰ ਲੱਗਾ ਕਿ ਵੀ ਨਹੀਂ ਇਹ ਕੁੱਤਾ ਝਾਕ ਵੀ ਸਾਨੂੰ ਮਹਿੰਗੀ ਪੈ ਸਕਦੀ ਹੈ ਲੋਕਾਂ। ਹੁਣ ਉਹਨਾਂ ਨੇ ਕਿਹਾ ਜੀ ਨਹੀਂ ਨਹੀਂ ਇਟ ਵਾਜ਼ ਕੁਛ ਨਹੀਂ ਨਿਕਲਿਆ, ਕੋਈ ਏਜੰਡਾ ਨਹੀਂ ਸੀ, ਕੋਈ ਇੰਸ਼ੋਰੈਂਸ ਨਹੀਂ ਦਿੱਤੀ ਔਰ ਵੀ ਵਰ ਟੇਕਨ ਫਾਰ ਏ ਰਾਈਡ, ਇੱਦਾਂ ਦੀਆਂ ਗੱਲਾਂ ਮਾਰ ਰਹੇ ਨੇ। ਲੇਕਿਨ ਇਹ ਜਿਹੜਾ ਸਾਰਾ ਇੱਕ ਪਾਸੇ ਪਾਕਿਸਤਾਨ ਨੂੰ ਜਿਹੜਾ ਡਿਵੀਏਟ ਕਰਨ ਦੇ ਲਈ ਜੋ ਵੀ ਉੱਥੇ ਚੱਲ ਰਿਹਾ ਹੈ ਇੰਟਰਨੈਸ਼ਨਲੀ ਅਗੇਨ ਦੱਸਣ ਦੇ ਲਈ ਜੀ ਦੇਖੋ ਇਹ ਦਹਿਸ਼ਤਗਰਦੀ ਕਿੱਥੋਂ ਨੂੰ ਜਾ ਰਹੀ। ਔਰ ਇਮਰਾਨ ਖਾਨ ਸਾਹਿਬ ਨੇ ਇਹਦੇ ਤੇ ਬੜੀ ਕਲੀਅਰ ਪੋਜੀਸ਼ਨ ਲਈ ਔਰ ਇਹਨਾਂ ਨੇ ਇਹ ਕਿਹਾ ਕਿ ਵੀ ਇਮਰਾਨ ਅਲੈਜਿਜ਼ ਰਾ ਹੈਂਡ ਇਨ ਲਾਹੌਰ ਬਲਾਸਟ, ਇਹਨਾਂ ਦੇ ਮੀਡੀਆ ਦੀ ਖਬਰ ਹੈ। ਔਰ ਉਹਦੇ 'ਚ ਇਮਰਾਨ ਖਾਨ ਸਾਹਿਬ ਨੇ ਜੋ ਸਟੇਟਮੈਂਟ ਦਿੱਤੀ ਕੋਟ ਅਨਕੋਟ ਹੈ, ਆਈ ਇੰਸਟਰਕਟਡ ਮਾਈ ਟੀਮ to brief the nation on findings of Johar Town Lahore blast investigation today. I appreciate the diligence and speed of Punjab Police Counter Terrorism Department in unearthing
the evidence and commend the excellent coordination of all our civil and military intelligence agencies, said Imran Khan। उन्होंने अपने मीडिया के उत्ते भी सोशल मीडिया ते भी पोस्ट किया कि भाई मैं अपनी टीम नूं कहा सी कि जौहर टाउन जिहड़ा होया इहनूं करो, और जिवें उन्होंने तेज़ी नाल और प्रोफैशनली इहनूं अनअर्थ किया, उन्होंने नाल ही कहा कि बई ये नवीं दिल्ली इहदे लई सीधे तौर पर जिम्मेवार है। द प्लैनिंग एंड एग्जीक्यूशन ऑफ दिस हीनस टेरर अटैक हैज़ लिंक्स टू इंडियन स्पॉन्सरशिप ऑफ टैरिज्म अगेंस्ट पाकिस्तान। ये सीधा ये है जिहदे च तुसीं अग्रैसिवली मच मोर। कुलभूषण यादव तुहाडे कोल है, तुसीं सफ़र कर रहे हो, एवें खब्बे सज्जे जिहड़ा बीट अराउंड दा बुश दी लोड़ नहीं है। पॉइंट आउट करो भी आ कातल है, और उन्होंने किया। उन्होंने कहा भी द ग्लोबल कमिटी और ये सारे जिहड़े ने वो इंटरनेशनल इंस्टीट्यूशन ये जिहड़ा रोग बिहेवियर है इन्हां दा इंडियन गवर्नमेंट दा और इन्हां दी एजेंसियां दा उस दा नोटिस लैण। और इस तो फौरन बाद जिहड़े पाकिस्तान दे NSA मुखी ने एडवाइज़र ने मोहिद यूसफ, तो उन्होंने नाल इन्फॉर्मेशन मिनिस्टर फवाद चौधरी ते पंजाब दे IG इनाम गनी, उन्होंने मीडिया नूं एड्रैस किया और उन्होंने कहा भी असीं किवें सबूत इकट्ठे कीते। अदर दैन कॉल रिकॉर्ड्स we have the data on bank account in India used by handlers to transfer money for the bomb blast। कि भी साढ़े कोल यही नहीं भी फोन जड़ियाँ कन्वर्सेशनस के रिकॉर्ड ने, वो बैंक अकाउंट दियाँ भी डिटेल्स ने इंडिया दियाँ, जितों जड़े हैंडलर होंदा है अगों तो बंदे उही रिक्रूट किए होंदे ने। 10 पाकिस्तानी सिटीजन फड़े ने उन्होंने ये सारे दे लई, उन्होंने भी नहीं पता होंदा कि पैसे दे लालच जिवें होंदा भी गोली अगे खलोण वाले मिल जाते हैं, पैसे अगे कोई खलोंदा है। और इन्हां 10 दे विच एक ईद गुल नां दा अफगान ओरिजिन का बंदा है जिन्हें अपनी वाइफ के नाल मिल के 20 किलो जिहड़े एक्सप्लोसिव ने उहदे विच गड्डी दे विच फिट कीते। और जिहड़ा उन्हां दी प्राइस्ड कैच है पीटर पॉल डेविड नां दा, उन्होंने कहा कि पीटर पॉल डेविड हु अरेंज्ड ए व्हीकल फॉर द ब्लास्ट विद ए टेंपर्ड इंजन प्लेट, उन्होंने भी उन्होंने अरेस्ट किया। और ज़ाहिर है 10 पाकिस्तानी सिटीजन जिहड़े ने जिन्हां च औरतां भी ने मर्द भी ने वो उन्होंने कीते ने। और उन्होंने ये कहा बड़ी क्लीयरली कि भाई ये इंडिया की इनवॉल्वमेंट सीधे तौर के उत्ते उत्थों ही मनी ट्रांसफर होंदी है और किवें जिहड़ा ये पाकिस्तान के लोगों नूं ही वरतिया गया है इस दे लई। सो असीं समझते हैं कि भी ये उन्हां दी इन्वेस्टिगेशन भी रिमार्केबल है और इमरान खान साहब दा विदाउट मिंसिंग वर्ड्स सीधे तौर पर भारत और उन्हां दी एजेंसी राह नूं जिहड़ा इसलिए जिम्मेवार दसना भी ये रिमार्केबल है। एंड वी होप कि इस लैवल की एग्रैसिव डिप्लोमेसी जारी रहेगी। सो नाइस जी डॉक्टर साहब, बहुत बहुत शुक्रिया। सो थले ने ब्रेक व्यूअर्स तुसीं किते नहीं जाना, मिलते हैं आफ्टर दिस शॉर्ट ब्रेक। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿਟੀ ਨਿਊਯਾਰਕ ਅਤੇ ਗੁਰਦੁਆਰਾ ਸੰਤ ਸਾਗਰ ਵੱਲੋਂ ਗੁਰਦੁਆਰਾ ਸੰਤ ਸਾਗਰ ਵਿਖੇ 11 ਜੁਲਾਈ ਦਿਨ ਐਤਵਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਦੇ ਰਾਗੀ ਢਾਡੀ ਕਥਾਵਾਚਕ ਪਹੁੰਚ ਰਹੇ ਹਨ। ਅਚੇਚੇ ਤੌਰ ਤੇ ਡਾਕਟਰ ਅਮਰਜੀਤ ਸਿੰਘ, ਭਾਈ ਹਰਿੰਦਰ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਸੰਗਤਾਂ ਨਾਲ ਸਾਂਝ ਪਾਉਣਗੇ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਨਾਨਕ ਨਾਮ ਲਿਓ ਸੰਗਤਾਂ ਨੂੰ ਬੇਨਤੀ ਹੈ ਕਿ ਹੋਮ ਹਵਾ ਕੇ ਪਹੁੰਚੋ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਵਿੱਚ ਅਮਰੀਕੀ ਫੌਜਾਂ ਨਿਕਲਣ ਦੇ ਨਾਲ ਤਾਲਿਬਾਨ ਵੱਡੀਆਂ ਜਿੱਤਾਂ ਹਾਸਲ ਕਰ ਰਹੇ ਹਨ ਅਤੇ ਉਹਨਾਂ ਨੇ ਅਫਗਾਨਿਸਤਾਨ ਦੇ ਕਈ ਜ਼ਿਲ੍ਹਿਆਂ ਤੇ ਕਬਜ਼ਾ ਕਰ ਲਿਆ ਹੈ। ਸੋ ਇਸ ਵੇਲੇ ਅਫਗਾਨਿਸਤਾਨ ਵਿੱਚ ਇੱਕ ਗੈਰ ਯਕੀਨੀ ਅਤੇ ਡਰ ਵਾਲਾ ਮਾਹੌਲ ਹੈ ਅਤੇ ਸਿਵਲ ਵਾਰ ਦੇ ਚਾਂਸਸ ਵੱਧਦੇ ਜਾ ਰਹੇ ਹਨ। ਸੋ ਇਸ ਬਾਰੇ ਆਪਾਂ ਵਿਚਾਰਾਂ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਬੇਸ਼ੱਕ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ 'ਚ ਕੁਛ ਨਾ ਕੁਛ ਚੱਲ ਰਿਹਾ ਹੁੰਦਾ ਹੈ। ਫਿਲੀਪੀਨਸ ਦੇ ਹਵਾਲੇ ਨਾਲ ਵੀ ਖਬਰਾਂ ਨੇ, ਅਫਰੀਕਾ 'ਚ ਕੀ ਚੱਲ ਰਿਹਾ ਹੈ ਉਸ ਨਾਲ ਸੰਬੰਧਿਤ ਵੀ ਖਬਰਾਂ ਨੇ। ਲੇਕਿਨ ਜੇ ਇਸ ਵੇਲੇ ਦੇਖਣਾ ਹੋਏ ਕਿ ਕੁੱਲ ਦੁਨੀਆ ਦੇ ਜਿਹੜੇ ਨੀਤੀ ਘਾੜੇ ਨੇ, ਪਾਲਿਸੀ ਮੇਕਰਸ ਨੇ, ਸਭ ਤੋਂ ਜ਼ਿਆਦਾ ਧਿਆਨ ਉਹਨਾਂ ਦਾ ਕਿੱਥੇ ਹੈ ਤੇ ਉਹਨਾਂ ਮਿਡਲ ਈਸਟ ਹੈ, ਨਾ ਫਿਲੀਪੀਨਸ ਹੈ। ਚਾਈਨਾ 'ਚ ਵੀ ਗੱਲਬਾਤ ਤਾਂ ਹੈ ਕਿਉਂਕਿ ਲੌਂਗ ਟਰਮ ਚਾਈਨਾ ਦੇ ਨਾਲ ਟਕਰਾਅ ਮਿਲਿਟਰੀ ਔਰ ਇਕਨੋਮਿਕਲ ਹੈ। ਲੇਕਿਨ ਸਭ ਤੋਂ ਜ਼ਿਆਦਾ ਇਸ ਵੇਲੇ ਨਜ਼ਰਾਂ, ਤਬਸਰੇ, ਕਾਮੈਂਟਰੀਜ਼ ਔਰ ਜਿਹਦੇ ਲਈ ਲਫ਼ਜ਼ ਅਨਸਰਟਨਟੀ, ਲੂਮਸ, ਹੈਂਗਸ, ਇਹ ਸਾਰੇ ਲਫ਼ਜ਼ ਵਰਤੇ ਜਾ ਰਹੇ ਨੇ, ਉਹ ਹੈ ਅਫਗਾਨਿਸਤਾਨ ਜੀ। ਕਿਉਂਕਿ ਆਲਮੋਸਟ 20 ਸਾਲ ਦੀ ਜੰਗ ਤੋਂ ਬਾਅਦ ਫਰਵਰੀ 2020 ਦਾ ਜਿਹੜਾ ਐਗਰੀਮੈਂਟ ਅਮਰੀਕਾ ਔਰ ਤਾਲਿਬਾਨ ਦੇ ਵਿਚਾਲੇ ਹੋਇਆ, ਉਸ ਦੇ ਥੱਲੇ ਅਮਰੀਕਨ ਨੈਟੋ ਫੋਰਸਿਸ ਨੇ ਵਿਦਡਰਾ ਕਰਨਾ ਸੀ। ਹਾਲਾਂਕਿ ਉਹਨਾਂ ਨੇ 9/11 ਤੱਕ ਵਧਾ ਲਿਆ, ਲੇਕਿਨ ਅਸੀਂ ਇਹ ਦੇਖਦੇ ਹਾਂ ਕਿ 4 ਜੁਲਾਈ ਤੋਂ ਪਹਿਲਾਂ ਹੀ ਜਿਹੜਾ ਬਡਗਾਮ, ਜਿਹੜਾ ਵੱਡਾ 에ਅਰਪੋਰਟ ਜਿਹਦੇ ਤੇ ਬਹੁਤ ਜ਼ਿਆਦਾ ਇਨਵੈਸਟਮੈਂਟ ਪਹਿਲਾਂ ਸੋਵੀਅਤ ਯੂਨੀਅਨ ਨੇ ਵੀ ਕੀਤੀ ਸੀ, ਅਮਰੀਕਾ ਨੇ ਵੀ ਕੀਤੀ ਸੀ, ਔਰ ਜਿਹੜਾ ਉਹ ਕੀ ਹੈ ਬਹੁਤ ਸਾਰੀਆਂ ਦੇ ਲਈ ਅਲਟੀਮੇਟਲੀ ਕਾਬਲ ਜਿਹੜਾ ਉਹ ਤਾਂ ਉਹ ਬਡਗਾਮ ਦੇ ਉੱਤੇ ਹੀ ਖੜਾ ਹੈ। ਲੇਕਿਨ ਇਸ ਸਾਰੇ ਦੌਰ ਦੇ ਚੱਲਦਿਆਂ ਹਾਲਾਂਕਿ ਤਾਲਿਬਾਨ ਨੇ ਆਪਣਾ ਜਿਹੜਾ ਉਸ ਐਗਰੀਮੈਂਟ ਦਾ ਹਿੱਸਾ ਸੀ ਕਿ ਵੀ ਅਮਰੀਕਾ ਨਾਲ ਐਗਰੀਮੈਂਟ ਹੋਇਆ, ਉਹਨਾਂ ਨੇ ਕਿਸੇ ਅਮਰੀਕਨ ਸੋਲਜਰ ਨੂੰ ਜਾਂ ਅਮਰੀਕਨ ਪੋਸਟ ਨੂੰ ਜਿਹੜਾ ਟਾਰਗੇਟ ਨਹੀਂ ਕੀਤਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਤੇਜ਼ੀ ਨਾਲ ਤਾਲਿਬਾਨ ਸਾਰੇ ਪਾਸਿਓਂ ਅੱਗੇ ਵੱਧ ਰਹੇ ਨੇ ਇਸ ਵੇਲੇ, ਹਾਲਾਂਕਿ ਪਹਿਲਾਂ ਤਾਂ ਅੰਦਾਜ਼ਾ ਨਹੀਂ ਸੀ ਕਿ ਜੀ 60 ਜਾਂ 65% ਟੈਰੀਟਰੀ ਉਹਨਾਂ ਦੇ ਕੋਲ ਹੈ। ਹੁਣ ਹਾਲਾਂਕਿ ਸਾਊਥ ਅਫਗਾਨਿਸਤਾਨ ਦੇ ਵਿੱਚ ਕੰਧਾਰ ਵੱਲ ਤਾਂ ਉਹਨਾਂ ਦਾ ਪਹਿਲਾਂ ਵੀ ਜ਼ੋਰ ਰਿਹਾ ਕਿਉਂਕਿ ਪਸ਼ਤੂਨ ਮੈਜੋਰਿਟੀ ਏਰੀਆ ਨੇ। ਲੇਕਿਨ ਨਾਰਦਰਨ ਅਫਗਾਨਿਸਤਾਨ 'ਚ ਖਾਸ ਤੌਰ 'ਤੇ ਜਿਹੜਾ ਤਾਜ਼ਿਕਸਤਾਨ ਨਾਲ ਲੱਗਦਾ ਜਾਂ ਦੂਸਰਾ, ਉਹਦੇ 'ਚ ਪਹਿਲਾਂ ਵੀ ਜਦੋਂ ਮੁਜਾਹਿਦੀਨ ਤੋਂ ਬਾਅਦ ਸੋਵੀਅਤ ਯੂਨੀਅਨ ਦੇ ਵਿਦਡਰਾਅਲ ਬਾਅਦ ਜਦੋਂ ਇੱਕ ਸਿਵਲ ਵਾਰ ਵਾਲੀ ਸਿਚੁਏਸ਼ਨ ਹੋਈ ਤੇ ਮਸੂਦ ਉੱਥੋਂ ਲੀਡ ਕਰਦਾ ਸੀ ਨਾਰਦਰਨ ਉਸ ਖਿੱਤੇ ਤੋਂ। ਔਰ ਇਹ ਸੀ ਕਿ ਵੀ ਉੱਥੇ ਜਿਹੜਾ ਅਫਗਾਨ ਫੋਰਸਿਸ ਔਰ 2-3 ਲੱਖ ਫੌਜ ਅਫਗਾਨਿਸਤਾਨ ਦੀ ਭਰਤੀ ਕੀਤੀ ਅਮਰੀਕਾ ਨੇ, ਬਿਲੀਅਨਸ ਆਫ ਡਾਲਰਸ ਦੀ ਟ੍ਰੇਨਿੰਗ, ਸੋਫਿਸਟੀਕੇਟ ਵੈਪਨ ਦਿੱਤੇ ਹੋਏ ਨੇ। ਤੇ ਇਹ ਸੀ ਕਿ ਵੀ ਉੱਥੋਂ ਜਿਹੜਾ ਤਾਲਿਬਾਨ ਦੀ ਪਹਿਲੀ ਗੱਲ ਤਾਂ ਇਹ ਹੋਪ ਸੀ ਕਿ ਅਸ਼ਰਫ ਗਨੀ, ਅਬਦੁੱਲਾ, ਕਿਉਂਕਿ ਜਿਹੜੀ ਫੈਬਰਵਰੀ 2020 ਦੀ ਡੀਲ ਹੈ ਇਹਦਾ ਇੱਕ ਹਿੱਸਾ ਹੈ ਡਾਇਲੌਗ, ਇੰਟਰਾ ਅਫਗਾਨ ਡਾਇਲੌਗ। ਉਹਦਾ ਜ਼ਾਹਰ ਹੈ ਕਿ ਤਾਲਿਬਾਨ ਡੋਮੀਨੇਟ ਪਾਰਟੀ ਹੈ, ਲੇਕਿਨ ਇਹ ਉਹਨਾਂ ਦੇ ਉੱਤੇ ਜਿਹੜਾ ਵਾਅਦਾ ਕੀਤਾ ਗਿਆ ਸੀ ਕਿ ਵੀ ਤੁਸੀਂ ਜਿਹੜਾ ਬਾਕੀਆਂ ਨੂੰ ਜਿਹੜੀ ਐਗਜ਼ਿਸਟਿੰਗ ਹਕੂਮਤ ਹੈ ਉਹਨਾਂ ਦੇ ਨਾਲ ਵੀ ਔਰ ਨੈਗੋਸ਼ੀਏਸ਼ਨ ਵੀ ਹੋਈ। ਔਰ ਜਿਵੇਂ ਅਸੀਂ ਦੇਖਿਆ ਕਿ ਕਿਉਂਕਿ ਇਹ ਮਹਿਜ਼ ਇੱਕ ਇੰਟਰਾ ਅਫਗਾਨ ਇਸ਼ੂ ਵੀ ਨਹੀਂ ਹੈ ਜਾਂ ਪਾਕਿਸਤਾਨ ਦਾ ਉਹਦੇ ਨਾਲ ਬਾਰਡਰ ਲੱਗਦਾ ਉਹਦਾ ਇਸ਼ੂ ਵੀ ਨਹੀਂ ਹੈ, ਤਾਜ਼ਿਕਸਤਾਨ ਜਾਂ ਉਜ਼ਬੇਕਿਸਤਾਨ ਦੇ ਨਾਲ ਲੱਗਦਾ ਜਾਂ ਉਹਨਾਂ ਦਾ ਇਸ਼ੂ ਵੀ ਨਹੀਂ ਹੈ। ਇਹ ਗਲੋਬਲ ਇਸ਼ੂ ਇਸ ਲਈ ਵੀ ਹੈ ਕਿਉਂਕਿ ਇੱਕ ਪਾਸੇ ਚਾਈਨਾ, ਉਹਨਾਂ ਦਾ ਸਿੰਗਕਿਆਂਗ ਪ੍ਰੋਵਿੰਸ ਜਿਹਦੇ ਰਾਹੀਂ ਬਾਰਡਰ ਲੱਗਦਾ ਅਫਗਾਨਿਸਤਾਨ ਦਾ, ਸਿੰਗਕਿਆਂਗ ਨੂੰ ਲੈ ਕੇ ਇਸ ਵੇਲੇ ਕਿਸ ਕਿਸਮ ਦਾ ਮਾਹੌਲ ਵਾਸ਼ਿੰਗਟਨ DC ਦੇ ਵਿੱਚ ਉਹਨਾਂ ਦੀ ਜਿਹੜੀ ਹੈ ਇੱਕ ਆਰਗੇਨਾਈਜੇਸ਼ਨ ਜਿਹਦੇ ਉੱਤੇ ਇਹਨਾਂ ਨੇ ਈਸਟ ਤੁਰਕਮਾਨਿਸਤਾਨ ਜਾਂ ਇਸ ਕਿਸਮ ਦੇ ਨਾਂ ਦੇ ਥੱਲੇ ਉਹਨਾਂ ਨੇ ਰੱਖਿਆ ਹੋਇਆ, ਉਹਦੇ ਤੇ ਪਾਬੰਦੀ ਲਾਈ ਹੋਈ ਸੀ ਇਹਨਾਂ ਨੇ, ਲੇਕਿਨ ਅਮਰੀਕਾ ਨੇ ਪਾਬੰਦੀ ਚੁੱਕ ਦਿੱਤੀ। ਔਰ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਤਿੱਬਤ ਦੇ ਦਲਾਈ ਲਾਮੇ ਨੂੰ ਬਿਠਾ ਕੇ ਧਰਮਸ਼ਾਲਾ 'ਚ ਅਮਰੀਕਾ ਔਰ ਇੰਡੀਆ ਔਰ ਇਹ ਅਗੇਂਸਟ ਚਾਈਨਾ ਗੇਮ ਖੇਡਦੇ ਰਹੇ ਨੇ, ਤਿੱਬਤ ਦੀ ਫਰੀडम ਗਵਰਨਮੈਂਟ ਇਨ ਐਗਜ਼ਾਈਲ ਵੀ ਹੈ, ਉਹਨਾਂ ਦੀ ਪਾਰਲੀਮੈਂਟ ਵੀ ਬਣਾਈ ਹੋਈ ਹੈ। ਇਸੇ ਤਰ੍ਹਾਂ ਜਿਹੜਾ ਚੀਨ ਦਾ ਬੜਾ ਅਮੀਰ ਪ੍ਰੋਵਿੰਸ ਹੈ ਨੈਚੁਰਲ ਜਿਹੜੇ ਨੇ ਦੌਲਤ ਦੇ ਨਾਲ, ਔਰ ਜ਼ਾਹਰ ਹੈ ਉੱਥੇ ਪ੍ਰੋਬਲਮਸ ਵੀ ਨੇ, ਚੀਨ ਜ਼ਿਆਦਤੀਆਂ ਵੀ ਕਰ ਰਿਹਾ ਉੱਥੇ। ਬੇਸ਼ੱਕ ਜਿਹੜੇ ਉਹਨਾਂ ਦੇ ਅਲਾਈ ਮੁਸਲਮਾਨ ਮੁਲਕ ਨੇ ਉਹਨਾਂ ਦੀ ਕੋਈ ਪਾਬੰਦ ਜਿਹੜੀ ਹੋਏਗੀ ਮਜਬੂਰੀ ਕਿ ਉਹ ਨਾ ਕਹਿਣ, ਬਟ ਅਸੀਂ ਜਿਹਨਾਂ ਨੂੰ ਵੀਗਰ ਮੁਸਲਮਾਨ ਵੀ ਕਹਿੰਦੇ ਨੇ, ਉਜਗਰ ਵੀ ਕਿਹਾ ਜਾਂਦਾ ਹੈ,
ਸਿੰਕਿਆਂਗ ਪ੍ਰੋਵਿੰਸ ਹੈ, ਔਰ ਉਹਨਾਂ ਦੀ ਆਰਗੇਨਾਈਜੇਸ਼ਨ ਨੂੰ ਜਿਨ੍ਹਾਂ ਨੇ ਆਪਣੀ ਗਵਰਨਮੈਂਟ ਇਨ ਐਗਜ਼ਾਈਲ ਵੀ ਬਣਾਈ, ਡੀਸੀ 'ਚ ਵੀ ਬੈਠ ਗਏ ਆ ਕੇ, ਅਜੇ ਬੇਸ਼ੱਕ ਆਫੀਸ਼ੀਅਲੀ ਰੈਕਗਨਾਈਜ਼ ਨਹੀਂ ਕੀਤਾ ਪਰ ਉਹਨਾਂ ਨੂੰ 2020 'ਚ ਹੀ ਪਾਬੰਦੀ ਚੁੱਕੀ ਟਰੰਪ ਪੀਰੀਅਡ। ਇਹਦਾ ਮਤਲਬ ਹੈ ਵੀ ਆਉਣ ਵਾਲੇ ਪੀਰੀਅਡ 'ਚ ਉਹਨਾਂ ਨੂੰ ਪ੍ਰਮੋਟ ਵੀ ਕਰਨਗੇ। ਆਲਰੇਡੀ ਉਹ ਆਰਗੇਨਾਈਜੇਸ਼ਨ ਉਹਨਾਂ ਦੇ 30-35 ਬੰਦੇ ਉਹਨਾਂ ਨੇ ਮਾਰੇ ਸੀ, ਟੈਰਰਿਸਟ ਆਰਗੇਨਾਈਜੇਸ਼ਨ ਸੀ। ਅਮਰੀਕਾ ਨੇ ਵੀ, ਸਟੇਟ ਡਿਪਾਰਟਮੈਂਟ ਨੇ ਉਹਨੂੰ ਟੈਰਰਿਸਟ ਆਰਗੇਨਾਈਜੇਸ਼ਨ ਐਲਾਨਿਆ ਹੋਇਆ ਸੀ, UN ਦੀਆਂ ਲਿਸਟ ਦੇ ਵਿੱਚ ਸੀ। ਹੁਣ ਇਹ ਇੱਕਦਮ ਉਹਨੂੰ ਵੀ ਪਾਬੰਦੀ ਖਤਮ ਕਰਨੀ ਔਰ ਉਹਨਾਂ ਦੀ ਐਕਟੀਵਿਟੀ ਔਰ ਉਹਨਾਂ ਦੇ ਉੱਤੇ ਜਿਹੜਾ ਕਰਨਾ। ਸੋ ਚੀਨ ਵੀ ਫਿਕਰਮੰਦ ਹੈ ਕਿ ਵੀ ਇਹ ਅਫਗਾਨਿਸਤਾਨ ਦਾ ਕੀ ਬਣੇਗਾ। ਰਸ਼ੀਆ ਜਿਸ ਦਾ ਜ਼ਾਹਰ ਹੈ ਕਿ ਉਸ ਦੇ ਆਪਣੇ ਬੇਸ ਵੀ ਨੇ ਉਹਨੇ ਬਣਾਏ ਹੋਏ, ਉਜ਼ਬੇਕਿਸਤਾਨ ਹੋਏ, ਤਾਜ਼ਿਕਸਤਾਨ ਹੋਏ, ਸੈਂਟਰਲ ਏਸ਼ੀਅਨ ਰਿਪਬਲਿਕਸ ਜਿਹੜੇ ਨੇ 1999 ਤੱਕ ਸੋਵੀਅਤ ਯੂਨੀਅਨ ਦਾ ਹਿੱਸਾ ਸੀ। ਅਮਰੀਕਾ ਕਿਉਂਕਿ ਜੇ ਚੀਨ ਨੂੰ ਚੈਲੰਜ ਕਰਨਾ ਆਉਣ ਵਾਲੇ ਪੀਰੀਅਡ ਦੇ ਵਿੱਚ ਤੇ ਜ਼ਾਹਰ ਹੈ ਕਿ ਬੇਸ਼ੱਕ ਪਾਕਿਸਤਾਨ ਨੇ ਵੀ ਬੇਸ ਨਹੀਂ ਦਿੱਤੇ ਜਾਂ ਅਫਗਾਨਿਸਤਾਨ 'ਚ ਜੇ ਉਸ ਕਿਸਮ ਦੇ ਲੋਕ ਆਉਂਦੇ ਨੇ ਜਿਹੜੇ ਅਮਰੀਕਨ ਇੰਟਰਸਟ ਦੇ ਖਿਲਾਫ ਜਾਂਦੇ ਨੇ, ਇਹਨਾਂ ਦੇ ਰਸ਼ੀਆ ਜਿਵੇਂ ਅਸੀਂ ਕਿਹਾ। ਸੋ ਇਹ ਇਕੱਲਾ ਇੱਕ ਨਹੀਂ, ਔਰ ਭਾਰਤ ਜਿਹੜਾ ਹੁਣ ਜਿਹਨੇ ਉਹ ਲਾਹੌਰ ਦੇ ਵਿੱਚ ਵੀ ਉਹ ਜਿਹੜਾ 23 ਜੂਨ ਨੂੰ ਬੰਬ ਧਮਾਕਾ ਕਰਾਇਆ ਹਾਫਿਜ਼ ਸੀਦ ਦੇ ਘਰ ਦੇ ਬਾਹਰ, ਔਰ ਦੂਜਾ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਹੈ ਪਾਕਿਸਤਾਨ ਸਟਰੋਂਗ ਵੀ ਨਾ ਹੋਏ, ਔਰ ਦੂਜੇ ਪਾਸੇ ਉਹਨਾਂ ਨੂੰ ਇਹ ਵੀ ਹੈ ਕਿ ਭਾਈ ਇਹ ਅਲਟੀਮੇਟਲੀ ਕਿਸ ਪਾਸੇ ਨੂੰ ਜਾਣਗੇ। ਸੋ ਇਹਨਾਂ ਹਾਲਾਤਾਂ ਦੇ ਚਲਦਿਆਂ ਜਿਹੜੀਆਂ ਖਬਰਾਂ ਜਦੋਂ ਹਰ ਰੋਜ਼ ਆ ਰਹੀਆਂ ਨੇ, ਔਰ ਅੱਜ ਮੈਂ ਜਦੋਂ ਇਹ ਗੱਲ ਵੀ ਕਰ ਰਿਹਾ 3-4 ਖਬਰਾਂ ਮੇਰੇ ਸਾਹਮਣੇ ਨੇ। ਤਾਲਿਬਾਨ ਕੈਪਚਰ ਸੈਵਰਲ ਡਿਸਟ੍ਰਿਕਟਸ ਇਨ ਅਫਗਾਨਿਸਤਾਨ। The Taliban now control roughly a third of all 421 districts and district centers in Afghanistan। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਕਿਵੇਂ ਜਿਹੜੀ ਅਫਗਾਨ ਫੌਜ ਹੈ ਉਹ ਛੱਡ ਰਹੀ ਹੈ, ਹਥਿਆਰ ਸੁੱਟ ਰਹੀ ਹੈ, ਕੋਈ ਜੁਆਇਨ ਕਰ ਰਹੇ ਨੇ, ਕੁਛ ਜਿਹੜੇ ਨੇ ਨਾਲ ਦੇ ਉਹਦੇ 'ਚ ਜਾ ਰਹੇ ਨੇ ਜਿਹੜਾ ਤਾਜ਼ਿਕਸਤਾਨ ਦੇ ਵਿੱਚ। ਔਰ ਦੂਸਰੀ ਖਬਰ ਜਦੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਸੋਲਜਰਸ ਫਲੀ to Tajikistan after Taliban clashes. More than 1,000 Afghan soldiers have fled to neighboring Tajikistan after clashing with Taliban militants, or troops retreated over the border to save their own lives, according to a statement by Tajikistan's border guard. ਹੁਣ ਉਹ ਸਣੇ ਹਥਿਆਰਾਂ ਦੇ ਦੌੜ ਰਹੇ ਨੇ, ਤਾਜ਼ਿਕਸਤਾਨ 'ਚ ਵੜ ਰਹੇ ਨੇ, 1000 ਤੋਂ ਜ਼ਿਆਦਾ ਚਲੇ ਗਏ। ਔਰ ਇਹ ਉਹਨਾਂ ਨੇ ਕਿਹਾ ਕਿ ਵੀ the vast majority of remaining foreign forces in Afghanistan have left ahead of September deadline। ਉਹਨਾਂ ਨੇ ਡੈਡਲਾਈਨ ਤਾਂ ਸਤੰਬਰ ਦੀ ਦਿੱਤੀ ਸੀ, ਉੱਥੋਂ ਨਿਕਲ ਰਹੇ ਨੇ। ਔਰ ਇਹ ਜਿਹੜੀ ਹੈ ਇਹ ਜਿਹੜਾ ਹੁਣ 1000 ਸੋਲਜਰ ਗਿਆ ਹੈ ਉਹਨੂੰ ਇਹ ਕਹਿੰਦਾ ਰਿਟਰੀਟ is the third time Afghan soldiers have fled to Tajikistan over the past 3 days and the 5th case over the past fortnight। In total nearly 1,600 soldiers have crossed the border। 15 ਦਿਨਾਂ ਦੇ ਵਿੱਚ 5ਵੀਂ ਵਾਰ ਸੋਲਜਰ ਦੌੜੇ ਨੇ, ਔਰ ਇਹ ਤੀਸਰੀ ਵਾਰ ਹੈ ਪਿਛਲੇ 3 ਦਿਨਾਂ ਦੇ ਵਿੱਚ। ਔਰ ਇਹ ਜਿਹੜਾ ਉਹਨਾਂ ਨੇ ਰਾਤ ਨੂੰ ਤਾਜ਼ਿਕਸਤਾਨ ਨੈਸ਼ਨਲ ਸਿਕਿਉਰਿਟੀ ਕਮੇਟੀ ਨੇ ਉਹਨਾਂ ਨੂੰ ਆ ਲੈਣ ਦਿੱਤਾ ਹੈ। ਔਰ ਇਹ ਬਦਖਸ਼ਾਨ ਔਰ ਤਖਰ provinces which border Tajikistan have seen a rapid Taliban advance। Taliban cut off all the roads and those people had nowhere to go but to cross the border, one senior Afghan official told Reuters। और नाल ही उन्होंने कहा कि आर्मी मोरल sinks as violence spreads, कि जो हिंसा वध रही है जिहड़ी अफगान फौज है उन्हां दा मोरल बहुत डाउन है और वो दवा-दव जां हथियारां समेत सरेंडर कर रहे हैं। तालिबान कोई ब्लडशेड भी बहुता नहीं हो रहा, तालिबान भी उन्हां दे माफ़ीनामे नूं कबूल करके उन्हां नूं दे रहे हैं कि भी ठीक है तो हथियार रखो और जाओ घरां नूं मत लड़ो, क्योंकि वो भी ये समझते हैं कि भी इस स्टेज के उत्ते जे कोई भी ज़्यादा ब्लड शैड हुंदा तो फिर अमरीका एयर स्ट्राइक भी करेगा और उन्होंने पैसा भी चाहिए। अमरीका ने भी कहा होया कि जी 2022 ਦੇ ਵਿੱਚ ਅਸੀਂ $3 ਬਿਲੀਅਨ ਅਫਗਾਨਿਸਤਾਨ ਦੀ ਡਿਵੈਲਪਮੈਂਟ ਲਈ ਦੇਵਾਂਗੇ, ਹੋਰਨਾਂ ਨੇ ਵੀ ਮਨੀ ਕਮਿਟ ਕੀਤੀ ਹੈ। ਸੋ ਉਹਨਾਂ ਨੂੰ ਇਹ ਲੱਗਦਾ ਹੈ ਵੀ ਔਰ ਜਿਵੇਂ ਇਹ ਉਹ ਚਾਈਨੀਜ਼ ਪ੍ਰੋਵਰਬ ਵੀ ਹੈ ਕਿ ਬੈਸਟ ਜਿੱਤ ਉਹੀ ਹੁੰਦੀ ਹੈ ਜਿਹੜੀ ਬਿਨਾਂ ਖੂਨ ਡੋਲੇ ਹੋਏ, ਤੇ ਜੇ ਬਿਨਾਂ ਲੜਾਈ ਹੋਏ ਖੂਨ ਡੋਲਣਾ ਤਾਂ ਬਾਅਦ ਦੀ ਗੱਲ, ਉਸ ਤੋਂ ਵੀ ਵਧੀਆ ਜਿੱਤ ਹੈ। ਪਰ ਇਸ ਸਾਰੇ ਦੇ ਚਲਦਿਆਂ ਜਿਹੜੀ ਇੱਕ ਫੀਅਰ ਫੈਕਟਰ ਹੈ, ਕਿਉਂਕਿ ਅਜੇ ਲੱਗਦਾ ਹੈ ਵੀ ਤਾਲਿਬਾਨ ਨੇ ਨਾਰਦਰਨ ਅਫਗਾਨਿਸਤਾਨ ਦੇ ਉੱਤੇ ਵੀ ਆਪਣੀ ਤਾਕ ਜਮਾ ਲਈ ਹੈ, ਪਰ ਜਿਉਂ-ਜਿਉਂ ਇਹ ਕਾਬਲ ਵੱਲ ਵਧਣਗੇ, ਬਦਗਾਮ ਵੱਲ ਆਉਣਗੇ, ਹੋਰ ਪਾਸਿਆਂ ਤੋਂ ਵੀ
ਫਿਰ ਜਿਹੜਾ ਜਿੱਥੇ ਵੀ ਕਿਤੇ ਟੱਕਰ ਹੋਏਗੀ, ਖੂਨ ਖਰਾਬਾ ਹੋਏਗਾ, ਅਮਰੀਕਾ ਕੀ ਰੁਖ ਅਪਣਾਏਗਾ, ਚਾਈਨਾ ਕੀ ਅਪਣਾਏਗਾ, ਰਸ਼ੀਆ ਕੀ ਅਪਣਾਏਗਾ, ਔਰ ਪਾਕਿਸਤਾਨ ਇਹਨੂੰ ਬੜਾ ਕਲੋਜ਼ਲੀ ਦੇਖ ਰਿਹਾ, ਕਿਉਂਕਿ ਵਰਸਟ ਸਫਰਰ ਗੇਨਰ ਵੀ ਪਾਕਿਸਤਾਨ, ਫਿਰ ਜਿਹੜਾ ਗੇਨਰ ਹੁੰਦਾ ਹੈ ਤੇ ਸਫਰਰ ਵੀ ਉਹੀ ਵਰਸਟ ਹੁੰਦਾ ਹੈ। ਸੋ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ, ਦੁਆ ਕਰ ਸਕਦੇ ਹਾਂ। ਅਫਗਾਨਿਸਤਾਨ ਦੇ ਲੋਕਾਂ ਦੀਆਂ ਜ਼ਿੰਦਗੀਆਂ ਵੀ ਉਨੀਆਂ ਹੀ ਕੀਮਤੀ ਨੇ ਜਿੰਨੀਆਂ ਅਮਰੀਕੀ ਜ਼ਿੰਦਗੀਆਂ ਨੇ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਹਰ ਇਨਸਾਨ ਦੀ ਜ਼ਿੰਦਗੀ ਹੈ। ਸੋ ਕਿਸੇ ਵੀ ਕਿਸਮ ਦਾ ਬਲੱਡ ਸ਼ੈਡ ਜਿਹੜਾ ਉਹ ਅਲਟੀਮੇਟਲੀ ਆਲਰੇਡੀ ਉਹ ਇੰਨਾ ਸਫਰ ਕਰ ਚੁੱਕੇ ਨੇ ਲੋਕ ਅਫਗਾਨਿਸਤਾਨ ਦੇ ਪਿਛਲੇ 4-5 ਦਹਾਕਿਆਂ ਦੇ ਵਿੱਚ ਕਿ ਨਾਓ ਦੇ ਡਿਜ਼ਰਵ ਏ ਪੀਸ ਟਾਈਮ ਔਰ ਪ੍ਰੋਸਪੈਰਿਟੀ। ਬਾਕੀ ਰੱਬ ਦੇ ਹੱਥ ਵਸ ਹੈ ਕਿ ਕੀ ਡਾਇਰੈਕਸ਼ਨ 'ਚ ਗੱਲ ਜਾਏ। ਜੀ ਡਾਕਟਰ ਸਾਹਿਬ ਬਿਲਕੁਲ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੱਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਟ ਸਿੱਖ ਸੋਸਾਇਟੀ ਨਿਊਯਾਰਕ ਅਤੇ ਗੁਰਦੁਆਰਾ ਸੰਤ ਸਾਗਰ ਵੱਲੋਂ ਗੁਰਦੁਆਰਾ ਸੰਤ ਸਾਗਰ ਵਿਖੇ 11 ਜੁਲਾਈ ਦਿਨ ਐਤਵਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਦੇ ਰਾਗੀ ਢਾਡੀ ਕਥਾਵਾਚਕ ਪਹੁੰਚ ਰਹੇ ਹਨ। ਅਚੇਚੇ ਤੌਰ ਤੇ ਡਾਕਟਰ ਅਮਰਜੀਤ ਸਿੰਘ, ਭਾਈ ਹਰਿੰਦਰ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਸੰਗਤਾਂ ਨਾਲ ਸਾਂਝ ਪਾਉਣਗੇ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਨਾਨਕ ਨਾਮ ਦੇ ਸੰਗਤਾਂ ਨੂੰ ਬੇਨਤੀ ਹੈ ਕਿ ਹੋਮ ਹਵਾ ਕੇ ਪਹੁੰਚੋ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਬੈਕਗ੍ਰਾਉਂਡ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਚੋਂ ਸਿੱਖ ਕੌਮ ਦੇ ਹਵਾਲੇ ਨਾਲ ਦੋ ਖਬਰਾਂ ਜਿਹੜੀਆਂ ਨੇ ਉਹ ਖੁਸ਼ੀ ਵਾਲੀਆਂ ਨੇ। ਸੋ ਨਨਕਾਣਾ ਸਾਹਿਬ ਵਿੱਚ 110 ਏਕੜ ਜ਼ਮੀਨ ਤੇ ਬਣ ਰਹੀ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਜਿਹੜੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ ਅਤੇ ਬੀਤੇ ਦਿਨੀ ਨਵੇਂ ਐਜੂਕੇਸ਼ਨ ਬਲਾਕ ਦਾ ਉਦਘਾਟਨ ਕੀਤਾ ਗਿਆ। ਯੂਨੀਵਰਸਿਟੀ ਦੇ ਪਹਿਲੇ ਪੜਾਅ ਦਾ ਕੰਮ 215 ਕਰੋੜ ਦੀ ਲਾਗਤ ਨਾਲ ਪੂਰਾ ਹੋ ਚੁੱਕਾ ਹੈ। ਐਂਡ ਦੂਸਰੀ ਖਬਰ ਲਾਹੌਰ ਸ਼ਾਹੀ ਕਿਲੇ ਵਿੱਚ ਸਿੱਖ ਗੈਲਰੀ ਨਾਲ ਸੰਬੰਧਿਤ ਹੈ। ਸੋ ਹੁਣ ਇਸ ਸਿੱਖ ਗੈਲਰੀ ਵਿੱਚ ਹੰਗਰੀ ਦੇ ਇੱਕ ਕਲਾਕਾਰ ਵੱਲੋਂ 170 ਸਾਲ ਪਹਿਲਾਂ ਸਿੱਖ ਰਾਜ ਨਾਲ ਸੰਬੰਧਿਤ ਬਣਾਈਆਂ ਗਈਆਂ ਤਸਵੀਰਾਂ ਜਿਹੜੀਆਂ ਨੇ ਅਸ਼ੋਭਿਤ ਕੀਤੀਆਂ ਜਾ ਰਹੀਆਂ ਹਨ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਚਾਰਾਂ ਦੀ ਸਾਂਝੀ ਤੁਰਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਾਕਿਸਤਾਨ ਦੀ ਹਕੂਮਤ ਵੱਲੋਂ ਜਿੱਥੇ ਇੱਕ ਪਾਸੇ ਸਿੱਖ ਗੁਰਦੁਆਰਿਆਂ ਨਾਲ ਸੰਬੰਧਿਤ ਬਹੁਤ ਸਾਰੀ ਸੇਵਾ ਸੰਭਾਲ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਤੋਂ ਬਾਅਦ ਵੀ ਗੁਰਦੁਆਰਾ ਐਮਨਾਬਾਦ, ਗੁਰਦੁਆਰਾ ਸੱਚਾ ਸੌਦਾ ਔਰ ਹੋਰ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਰੈਨੋਵੇਟ ਕਰਕੇ ਉਹਨਾਂ ਨੂੰ ਪੁਰਾਣੇ ਉਸ ਸਾਰੇ ਸਿਸਟਮ ਦੇ ਨਾਲ ਹੀ ਜਿਹੜਾ ਬਹਾਲ ਕੀਤਾ ਜਾ ਰਿਹਾ ਹੈ, ਮਰਿਆਦਾ ਵੀ ਬਹਾਲ ਕੀਤੀ ਜਾ ਰਹੀ ਹੈ। ਉੱਥੇ ਅਸੀਂ ਦੇਖ ਰਹੇ ਹਾਂ ਕਿ ਸਿੱਖ ਹੈਰੀਟੇਜ ਗੁਰਦੁਆਰਾ ਸਾਹਿਬਾਨ ਸਾਡੇ ਇਤਿਹਾਸਕ ਔਰ ਮਜ਼ਹਬੀ ਜਿਹੜਾ ਹੈ ਉਹ ਸਾਡਾ ਫੇਥ ਹੈ, ਲੇਕਿਨ ਹੈਰੀਟੇਜ ਦੇ ਵਿੱਚ ਜਦੋਂ ਤੁਸੀਂ ਦੇਖਦੇ ਹੋ ਤਾਂ ਸਿੱਖਾਂ ਦਾ ਆਲਮੋਸਟ 60-70% ਹੈਰੀਟੇਜ ਔਰ ਖਾਸ ਤੌਰ ਤੇ ਸਿੱਖ ਰਾਜ ਦੇ ਪੀਰੀਅਡ ਦਾ ਉਹ
ਉਸ ਧਰਤੀ ਦੇ ਉੱਤੇ ਹੀ ਹੈ, ਪੰਜਾਬ ਦੇ ਵਿੱਚ ਹੈ, ਲਹਿੰਦੇ ਪੰਜਾਬ 'ਚ ਹੈ ਜੀ ਔਰ ਉਹਦੀ ਸਾਂਭ ਸੰਭਾਲ ਦੇ ਲਈ ਔਰ ਅਸੀਂ ਦੇਖਦੇ ਹਾਂ ਕਿ ਕਾਫੀ ਐਗਰੈਸਿਵਲੀ ਕੰਮ ਹੋ ਰਿਹਾ ਔਰ ਅੱਜ ਇਹ ਦੋਵੇਂ ਹੀ ਖਬਰਾਂ ਜਿਹੜੀਆਂ ਨੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਮੀਡੀਆ 'ਚ ਵੀ ਲੱਗੀਆਂ ਕਿਉਂਕਿ ਕਈ ਵਾਰ ਖਬਰ ਹੀ ਹੁੰਦੀ ਹੈ ਉਹਨੂੰ ਰਜਿਸਟ ਨਹੀਂ ਕਰ ਸਕਦੇ। ਹਾਲਾਂ ਬਹੁਤ ਸਾਰੀਆਂ ਖਬਰਾਂ ਨੂੰ ਤਾਂ ਕਈ ਵਾਰ ਕੋਈ ਹੋਰ ਜਿਹੜੀ ਹੈ ਟਿਲਟ ਦਿੱਤੀ ਜਾਂਦੀ ਹੈ। ਜੀ ਹੁਣ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਿਹੜਾ ਲਾਹੌਰ ਦਰਬਾਰ ਸੀ ਉਹਦੇ 'ਚ ਜਿੱਥੇ 50 ਤੋਂ ਜ਼ਿਆਦਾ ਬਾਹਰਲੇ ਉਹਨਾਂ 'ਚ ਬ੍ਰਿਟਿਸ਼ਰ, ਫਰੈਂਚ, ਇਟਾਲੀਅਨ, ਰਸ਼ੀਅਨ, ਅਮਰੀਕਨ ਆਦਿ ਅਹੁਦਿਆਂ ਦੇ ਉੱਤੇ ਸੀ, ਉੱਥੇ ਉਸ ਪੀਰੀਅਡ ਦੇ ਵਿੱਚ ਕਲਾਕਾਰ, ਪੇਂਟਰ, ਚਿੱਤਰਕਾਰ ਜਿਨ੍ਹਾਂ ਨੂੰ ਵੀ ਉੱਥੇ ਨਵਾਜਿਆ ਜਾਂਦਾ ਸੀ ਉਹ ਆਏ ਵੀ ਔਰ ਇਸ ਕਿਸਮ ਦੇ ਇੱਕ ਮਿਸਟਰ ਆਗਸਟ ਸ਼ਾਫਟ ਉਦੋਂ ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰ ਚੁੱਕੇ ਸੀ, ਉਹ 1840 ਦੇ ਨੇੜੇ ਤੇੜੇ ਉਸ ਤੋਂ ਪਹਿਲਾਂ ਦੇ ਆਏ ਹੋਏ ਸੀ। ਰਣਜੀਤ ਸਿੰਘ ਪੀਰੀਅਡ 'ਚ ਆਇਆ 1838-39 ਪਰ ਜਿਹੜੀਆਂ ਉਹਨਾਂ ਨੇ ਜਿਹੜਾ ਆਪਣੀਆਂ ਪੇਂਟਿੰਗਸ ਬਣਾਈਆਂ ਉਹ 1841-42 ਦੇ ਵਿਚਾਲੇ ਬਣੀਆਂ ਔਰ ਉਹ ਜਿਹੜਾ ਹੰਗਰੀ ਦੇ ਰਹਿਣ ਵਾਲੇ ਸੀ, ਹੰਗੇਰੀਅਨ। ਔਰ ਇਸ ਦੇ ਨਾਲ ਹੀ ਅਸੀਂ ਦੇਖਦੇ ਹਾਂ ਵੀ ਇਹ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਪੋਤੀ ਸ਼ਹਿਜ਼ਾਦੀ ਬੰਬਾ, ਜਿਨ੍ਹਾਂ ਨੂੰ ਪੂਰਾ ਨਾਂ ਉਹਨਾਂ ਦਾ ਸ਼ਹਿਜ਼ਾਦੀ ਬੰਬਾ ਸੁਦਰਲੈਂਡ ਦੇ ਨਾਂ ਨਾਲ ਜਾਣਿਆ ਜਾਂਦਾ, ਉਹਨਾਂ ਨੇ ਲਾਹੌਰ ਦੇ ਵਿੱਚ ਆਪਣਾ ਅਖੀਰਲਾ ਸਾਹ ਲਿਆ 1957 'ਚ ਔਰ ਉਹਨਾਂ ਨੇ ਜਿਹੜੇ ਉਹਨਾਂ ਦੇ ਕੋਲ ਆਪਣੇ ਖਾਨਦਾਨੀ ਆਪਣੇ ਪਿਤਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਦਾ ਜੋ ਵੀ ਉਹਨਾਂ ਦੇ ਕੋਲ ਸਟੱਫ ਸੀ ਉਹਦੇ 'ਚ ਕਲਾਕਾਰਾਂ ਦੀਆਂ ਪੇਂਟਿੰਗਸ, ਮਾਡਲ, ਫੋਟੋਆਂ, ਲਿਥੋਗ੍ਰਾਫ, ਉਹ ਉਹਨਾਂ ਨੇ ਆਪਣੇ ਜਿਹੜਾ ਉਹਨਾਂ ਦੇ ਕੇਅਰ ਟੇਕਰ ਸੀ ਪੀਰ ਕਰਮ ਬਖਸ਼ ਸੁਪਰਾ ਜਿਹਨੇ ਉਹਨਾਂ ਦੀ ਬਹੁਤ ਸੇਵਾ ਕੀਤੀ, ਉਹਨਾਂ ਦੇ ਨਾਂ ਵਸੀਅਤ ਕਰ ਦਿੱਤੀ ਸੀ ਔਰ ਪੀਰ ਕਰੀਮ ਬਖਸ਼ ਸੁਪਰਾ ਤੋਂ ਪਾਕਿਸਤਾਨ ਦੀ ਹਕੂਮਤ ਨੇ ਖਰੀਦ ਕੇ ਲਾਹੌਰ ਦੇ ਸ਼ਾਹੀ ਕਿਲੇ ਦੇ ਵਿੱਚ ਹੀ ਉਹਨਾਂ ਨੇ ਇੱਕ ਗੈਲਰੀ ਬਣਾਈ ਹੈ ਜਿਹਦਾ ਨਾਂ ਸ਼ਹਿਜ਼ਾਦੀ ਬੰਬਾ ਸਿੱਖ ਗੈਲਰੀ, ਉਹਦੇ 'ਚ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਡਿਸਪਲੇ ਕੀਤੀਆਂ। ਹੁਣ ਜਿਹੜੀ ਖਬਰ ਮਿਸਟਰ ਆਗਸਟ ਸ਼ਾਫਟ ਦੀਆਂ ਪੇਂਟਿੰਗਸ ਨਾਲ ਰਿਲੇਟਡ ਹੈ ਉਹਦੇ 'ਚ ਜਿਹੜੀ ਪੇਂਟਿੰਗ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ, ਇਹ ਮਿਸਟਰ ਸ਼ਾਫਟ ਨੇ ਬਣਾਈ ਜਦੋਂ ਮਹਾਰਾਜਾ ਰਣਜੀਤ ਸਿੰਘ ਹਰਮੰਦਰ ਸਾਹਿਬ ਦੀਆਂ ਪਰਿਕਰਮਾ ਦੇ ਬਾਹਰ ਜਿਹੜੇ ਬੁੰਗੇ ਬਣੇ ਸੀ, ਆਪਣੇ ਬੁੰਗੇ ਦੇ ਬਾਹਰ ਉਹ ਨੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ, ਰਾਇਲ ਅੰਬਰੈਲਾ ਉੱਤੇ ਔਰ ਉਸ ਸਾਰੇ ਦੇ ਵਿੱਚ ਉਹ ਹੈ। ਔਰ ਇਹ ਜਿਹੜਾ ਇੱਕ ਐਗਰੀਮੈਂਟ ਪਾਕਿਸਤਾਨ ਦੇ ਬੈਂਕ ਆਫ ਪੰਜਾਬ ਤੇ ਇਸਲਾਮਾਬਾਦ ਜਿਹੜੀ ਹੰਗਰੀ ਦੀ ਐਮਬੈਸੀ ਹੈ ਉਹਨਾਂ ਦੇ ਵਿਚਕਾਰ ਹੋਇਆ ਕਿਉਂਕਿ ਇਹ ਜਿਹੜੀਆਂ ਮਿਸਟਰ ਆਗਸਟ ਸ਼ਾਫਟ ਨੇ ਬਣਾਈਆਂ ਪੇਂਟਿੰਗਸ ਇਹ ਹੰਗਰੀ ਦੀ ਮਲਕੀਅਤ ਨੇ, ਹੰਗਰੀ ਵਾਲਿਆਂ ਕੋਲ ਨੇ ਔਰ ਇਹ ਜਿਹੜਾ ਉਹਨਾਂ ਨੇ ਐਗਰੀਮੈਂਟ ਕੀਤਾ ਹੈ ਕਿ ਭਾਈ ਔਰ ਇਸ ਸਾਰੇ ਐਗਰੀਮੈਂਟ ਨੂੰ ਕਰਵਾਉਣ 'ਚ ਪਾਕਿਸਤਾਨ ਦਾ ਜਿਹੜਾ ਪੰਜਾਬ ਐਂਸ਼ੈਂਟ ਡਾਇਰੈਕਟੋਰੇਟ ਹੈ, ਐਂਸ਼ੈਂਟ ਚੀਜ਼ਾਂ ਦੀ ਸਾਂਭ ਸੰਭਾਲ, ਟੂਰਿਜ਼ਮ ਦਾ ਡਿਪਾਰਟਮੈਂਟ ਹੈ, ਉਹਨਾਂ ਦੇ ਮਿਸਟਰ ਅਹਿਸਾਨ ਭੱਟਾ ਨੇ ਕਿਹਾ ਕਿ ਭਾਈ ਆਲਰੇਡੀ ਅਸੀਂ ਸਾਡੇ ਉਹ ਲਈਆਂ ਹੋਈਆਂ, ਅਸੀਂ ਸ਼ਹਿਜ਼ਾਦੀ ਬੰਬਾਂ ਦੀਆਂ ਪੇਂਟਿੰਗਸ ਉਹ ਤਾਂ ਸਿੱਖ ਗੈਲਰੀ ਹੈ, ਹੁਣ ਉਹਦੇ 'ਚ ਆਗਸਟ ਸ਼ਾਫਟ ਦੀਆਂ 170 ਸਾਲ ਪੁਰਾਣੀਆਂ ਪੇਂਟਿੰਗਸ ਵੀ ਜਿਹੜੀਆਂ ਨੇ ਉਹ ਸ਼ਾਮਲ ਕੀਤੀਆਂ ਜਾਣਗੀਆਂ ਪਰਮਾਨੈਂਟ ਐਗਜ਼ੀਬਿਸ਼ਨ 'ਚ ਔਰ ਇਹ ਐਗਰੀਮੈਂਟ ਹੰਗਰੀ ਦੇ ਪਾਕਿਸਤਾਨ 'ਚ ਐਂਬੈਸਡਰ ਨਾਲ ਹੋਇਆ ਜਿਹੜੀ ਇੱਕ ਬਹੁਤ ਵੈਲਕਮ ਨਿਊਜ਼ ਹੈ। ਔਰ ਦੂਸਰੀ ਖਬਰ ਜਿਵੇਂ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਜਿਹਦੇ ਲਈ ਆਲਰੇਡੀ 110 ਏਕੜ ਜ਼ਮੀਨ ਐਕਵਾਇਰ ਵੀ ਹੋਈ ਔਰ ਉਸ ਦੇ ਉੱਤੇ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ, ਉਹਦਾ ਇੱਕ ਪੜਾਅ ਜਿਹੜਾ ਹੈ 200 ਕਰੋੜ ਤੋਂ ਜ਼ਿਆਦਾ 215 ਕਰੋੜ ਦੀ ਲਾਗਤ ਨਾਲ ਉਹ ਮੁਕੰਮਲ ਹੋ ਚੁੱਕਾ ਹੈ। ਔਰ ਇਹ ਖਬਰ ਵੀ ਜਿਹਦੀ ਪਿਕਚਰ ਵੀ ਦਰਸ਼ਕ ਦੇਖ ਸਕਦੇ ਨੇ ਕਿ ਇਜ਼ਾਜ਼ ਸ਼ਾਹ ਜਿਹੜੇ ਨੇ ਉਹ ਨਵੇਂ ਅਕੈਡਮਿਕ ਬਲਾਕ ਦਾ ਨੀਂਹ ਪੱਥਰ ਰੱਖ ਰਹੇ ਨੇ ਔਰ ਇਹ ਇਜ਼ਾਜ਼ ਸ਼ਾਹ ਜਿਹੜੇ ਨੇ ਇਹ ਪਾਕਿਸਤਾਨ ਦੇ ਨਾਰਕੋਟਿਕਸ ਕੰਟਰੋਲ ਮਿਨਿਸਟਰ ਨੇ, ਬ੍ਰਿਗੇਡੀਅਰ ਨੇ ਜਿਹੜੇ ਰਿਟਾਇਰਡ ਇਜ਼ਾਜ਼ ਅਹਿਮਦ ਸ਼ਾਹ, ਉਹਨਾਂ ਨੇ ਨਵੇਂ ਜਿਹੜਾ ਐਜੂਕੇਸ਼ਨਲ ਬਲਾਕ ਦਾ ਉਦਘਾਟਨ ਕੀਤਾ ਔਰ ਉਸ ਦਾ ਨੀਂਹ ਪੱਥਰ ਰੱਖਿਆ ਔਰ ਇਸ ਦੇ ਉੱਤੇ 20 ਕਰੋੜ ਲਾਗਤ ਹੋਏਗੀ। ਔਰ ਇਸ ਫੰਕਸ਼ਨ ਦੇ ਮੌਕੇ ਜਿਹੜੇ ਨਨਕਾਣਾ ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਜਾ ਮਨਸੂਰ, ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਤਾਰਿਕ ਸ਼ਾਹਿਦ ਘੁੰਮਣ, ਵਾਈਸ ਚਾਂਸਲਰ ਜਿਹੜੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੇ ਨੇ ਡਾਕਟਰ ਮੁਹੰਮਦ ਅਫਸਲ ਔਰ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਔਰ ਦੂਸਰੇ ਜਿਹੜੇ ਨੇ ਉਹ ਸ਼ਾਮਲ ਹੋਏ ਔਰ ਉਹਨਾਂ ਨੇ ਇਹ ਦੱਸਿਆ ਕਿ ਇਸ ਮੌਕੇ ਦੇ ਉੱਤੇ ਜ਼ਿਲ੍ਹਾ ਸ਼ੇਖੂਪੁਰਾ ਤੋਂ ਰਾਣਾ ਉਮੇਰ ਹੁਸ਼ਿਆਰਪੁਰੀਆ ਨੇ ਕਿਹਾ ਕਿ ਇਸ ਯੂਨੀਵਰਸਿਟੀ ਦੇ ਨਾਲ ਸ਼੍ਰੀ ਨਨਕਾਣਾ ਸਾਹਿਬ, ਸ਼ੇਖੂਪੁਰਾ, ਜੜ੍ਹਾਂਵਾਲਾ, ਉਕਾੜਾ ਤੇ ਆਸ-ਪਾਸ ਦੇ ਇਲਾਕਿਆਂ ਦੇ ਹਜ਼ਾਰਾਂ ਸਟੂਡੈਂਟਸ ਜਿਹੜੇ ਨੇ ਉਹਨਾਂ ਨੂੰ ਪੜ੍ਹਾਈ ਦੇ ਵਿੱਚ
ਜਿਹੜੀ ਹੈ ਉਹ ਸਫਲਤਾ ਮਿਲੇਗੀ। ਔਰ ਜਿਹੜੇ ਸਿੱਖ ਨੁਮਾਇੰਦੇ ਨੇ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਜਿਹੜਾ ਸਾਡਾ ਕਈ ਸਾਲਾਂ ਦਾ ਸੁਪਨਾ ਸੀ ਉਹ ਇਮਰਾਨ ਖਾਨ ਸਰਕਾਰ ਨੇ So nice. ਪੂਰਾ ਕੀਤਾ ਹੈ। ਸੋ ਇਹ ਦੋਨੋਂ ਹੀ ਖਬਰਾਂ ਵੈਲਕਮਿੰਗ ਨੇ। ਔਰ ਕਲੋਜ਼ਿੰਗ 'ਚ ਬੇਸ਼ੱਕ ਵਕਤ ਬੜਾ ਲਿਮਿਟਿਡ ਹੈ। ਕਬੀਰ ਸਾਹਿਬ ਦਾ ਰਾਗ ਗੌੜੀ ਦਾ ਸ਼ਬਦ ਹੈ, ਅਕਸਰ ਸਾਡੇ ਰਾਗੀ ਸਿੰਘ ਗਾਇਨ ਕਰਦੇ ਨੇ, ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੈ ਉਸਾਸਾ, ਉਰ ਨਾ ਪੀਜੈ ਪੱਗ ਨਾ ਖਿਸੈ ਹਰ ਦਰਸ਼ਨ ਕੀ ਆਸਾ, ਉਡੋ ਨਾ ਕਾਗਾ ਕਾਰੇ ਬੇਗ ਮਿਲੀਜੈ ਆਪਣੇ RAM ਪਿਆਰੇ ਰਹਾਓ, ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ, ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ। ਹੁਣ ਪੰਜਾਬ ਦੇ ਵਿੱਚ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਪੰਛੀਆਂ ਦੇ ਵਿੱਚ ਭਾਵੇਂ ਕਾਂ ਨੂੰ ਅਸੀਂ ਬਦਨਾਮ ਵੀ ਕਰਦੇ ਹਾਂ, ਕੋਈ ਜ਼ਿਆਦਾ ਬੋਲੇ ਤਾਂ ਕਹਿੰਦੇ ਕਾਂ ਨਾ ਕਰ, ਪਰ ਕਾਂ ਦੇ ਨਾਲ ਸੁਨੇਹ ਵੀ ਜੁੜੇ ਹੋਏ ਨੇ। ਜਦੋਂ ਬਨੇਰੇ ਦੇ ਉੱਤੇ ਕਾਂ ਬੋਲਦਾ ਉਦੋਂ ਇਹ ਇੱਕ ਰਿਹਾ ਕਿ ਭਾਈ ਕੋਈ ਆ ਰਿਹਾ, ਕਾਂ ਸੁਨੇਹਾ ਦੇ ਰਿਹਾ ਕਿ ਕਿਸੇ ਕਿ ਪ੍ਰਾਹੁਣਾ ਆ ਰਿਹਾ। ਔਰ ਉਹਦੇ ਨਾਲ ਜੁੜੇ ਹੋਏ ਕਿੰਨੇ ਫੋਕਲੋਰ ਦੇ ਵਿੱਚ ਸਾਡੇ ਗੀਤ ਨੇ। ਹੁਣ ਕਿਉਂਕਿ ਕਾਂ ਦਾ ਬੋਲਣਾ ਉਹ ਤੁਹਾਡੀ ਉਡੀਕ, ਜਿਹਨੂੰ ਪਿਆਰਿਆਂ ਨੂੰ ਤੁਸੀਂ ਉਡੀਕ ਰਹੇ ਹੋ, ਔਰ ਜਿਹੜੀ ਪਤਨੀ, ਔਰ ਕਿਉਂਕਿ ਜ਼ਾਹਰ ਹੈ ਬਾਰੀ ਬਰਸੀ ਖੱਟਣਗੇ, ਜਿਹੜੇ ਖੱਟਣ ਗਏ ਉਹ ਕਦੋਂ ਮੁੜਨਗੇ, ਔਰ ਉਹਨਾਂ ਦੀਆਂ ਜਿਹੜੀਆਂ ਬੀਵੀਆਂ ਉਹ ਬੈਠੀਆਂ ਉਡੀਕ ਰਹੀਆਂ ਨੇ, ਕਈ ਵਰੇ ਬੀਤ ਗਏ। ਉਹ ਜ਼ਮਾਨੇ ਤਾਂ ਨਹੀਂ ਸੀ ਵੀ ਮੋਬਾਈਲ ਫੋਨ ਨੇ ਜਾਂ ਕੋਈ ਹੈ, ਚਿੱਠੀਆਂ ਵੀ ਸਿਸਟਮ ਬਾਅਦ ਦੇ ਵਿੱਚ ਆਇਆ। ਔਰ ਉਸ ਸਾਰੇ ਚੋਂ ਜਿਹੜਾ ਮੈਟਾਫਰ ਹੈ, ਅਲੰਕਾਰ ਹੈ, ਉਹ ਇਹ ਹੈ ਕਿ ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੈ ਉਸਾਸਾ, ਕਿ ਬੀਵੀ ਪਤਨੀ ਪਿਆਰੀ ਢੀਕ ਰਹੀ ਹੈ ਆਪਣੇ ਪਿਆਰੇ ਨੂੰ, ਰਾਹ ਵੱਲ ਦੇ ਰਾਹ ਤੱਕਦੀ ਹੈ। ਜਦੋਂ ਨਾ ਤੇਰਾ ਮੈਂ ਤੱਕਦੀ ਹਾਂ ਰਾਹ, ਇਹ ਰਾਹ ਤੱਕਣਾ ਹੈ। ਤੁਸੀਂ ਦੇਖ ਰਹੇ ਹੋ ਕਿ ਕੋਈ ਆਏ ਉਸ ਪਾਸਿਓਂ, ਤੇ ਹਾਲਤ ਕੀ ਹੈ? ਪੰਥ ਨਿਹਾਰੇ ਕੰਮ ਨਹੀਂ ਲੋਚਨ ਭਰੀ ਲੈ ਉਸਾਸਾ, ਅੱਖਾਂ ਦੇ ਵਿੱਚ ਨੀਰ ਹੈ, ਤੇ ਜਿਹਨੂੰ ਅਸੀਂ ਉਸਾਸ ਕਹਿੰਦੇ ਹਾਂ, ਭਾਈ ਡੂੰਘੇ ਸਾਹ ਲੈ ਰਹੇ ਹੈ ਕਿ ਭਾਈ ਢੀਕ ਹੈ ਵੀ ਮੇਰਾ ਪਿਆਰਾ ਨਹੀਂ ਆਇਆ। ਉਰ ਨਾ ਭੀਜੈ ਪੱਗ ਨਾ ਖਿਸੈ ਹਰ ਦਰਸ਼ਨ ਕੀਆ। ਹੁਣ ਇੱਕ ਪਾਸੇ ਦੁਨਿਆਵੀ ਉਡੀਕ ਹੈ, ਦੂਜੇ ਪਾਸੇ ਰੂਹਾਨੀ ਉਡੀਕ ਹੈ। ਹੁਣ ਰੂਹਾਨੀ ਉਸ ਬੀਬੀ ਨੂੰ ਕਲਪਿਆ ਜਿਸ ਦੇ ਜਿਹੜੀ ਰਾਹ ਤੱਕ ਰਹੀ ਹੈ, ਜਿਸ ਦੇ ਅੰਦਰ ਡੂੰਘੇ ਹੌਕੇ ਲੈ ਰਹੀ ਹੈ, ਅੱਖਾਂ 'ਚੋਂ ਅਥਰੂ ਨੇ। ਤੇ ਇਵੇਂ ਹੀ ਕਬੀਰ ਸਾਹਿਬ ਕਹਿੰਦੇ ਨੇ ਕਿ ਜਿਹੜਾ ਰੱਬ ਦਾ ਪਿਆਰ ਹੈ, ਉਹ ਰੱਬ ਦੀ ਜਿਹੜੀ ਹੈ ਆਮਦ ਨੂੰ ਉਡੀਕ ਰਿਹਾ ਹੈ, ਕਿ ਉਹਦਾ ਦਿਲ ਲੱਗਦਾ ਨਹੀਂ ਹੈ। ਔਰ ਨਾ ਭੀਜਿਆ, ਔਰ ਦਿਲ ਨੂੰ ਕਹਿੰਦੇ ਨੇ, ਔਰ ਪੈਰ ਹਿਲਦਾ ਨਹੀਂ ਹੈ। ਹਰ ਦਰਸ਼ਨ, ਜਿਵੇਂ ਉਸ ਪਿਆਰੀ ਨੂੰ ਆਪਣੇ ਪਿਆਰੇ ਦੇ ਆਉਣ ਦੀ ਆਸ ਹੈ, ਇਵੇਂ ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਆਪਣੇ ਪਿਆਰੇ ਰੱਬ ਦੇ ਮਿਲਣ ਦੀ ਆਸ ਹੈ। ਔਰ ਫਿਰ ਕਾਂ ਨੂੰ ਐਡਰੈਸ ਕੀ, ਉਡੋ ਨਾ ਕਾਗਾ ਕਾਰੇ ਬੇਗ ਮਿਲੀਜੈ ਆਪਣੇ RAM ਪਿਆਰੇ ਰਹਾਓ, ਕਿ ਭਾਈ ਕਾਂ ਉੱਡ, ਦੱਸ ਕਦੋਂ ਆਣਾ ਪਿਆਰੇ ਨੇ, ਬੇਗ ਤੇਜ਼ੀ ਨਾਲ ਮੈਂ ਆਪਣੇ ਪ੍ਰਾਣ ਪਿਆਰੇ ਨੂੰ ਮਿਲਣਾ। ਔਰ ਕਬੀਰ ਸਾਹਿਬ ਇਹ ਯਾਦ ਕਰਵਾਉਂਦੇ ਨੇ ਕਿ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ, ਕਿ ਅਲਟੀਮੇਟਲੀ ਜ਼ਿੰਦਗੀ ਦਾ ਮਨੋਰਥ ਰੱਬ ਨੂੰ ਪਾਣਾ ਹੈ। ਰੱਬ ਦੀ ਬੰਦਗੀ ਹੀ ਜ਼ਿੰਦਗੀ ਨੂੰ ਜਿਹੜੀ ਹੈ ਉਹ ਆਨੰਦ ਦੇਗੀ, ਉਸ ਨੂੰ ਖੁਸ਼ੀ ਦੇਗੀ। ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ, ਕਿ ਮੇਰੇ ਜੀਵਨ ਦਾ ਇੱਕੋ ਇੱਕ ਆਧਾਰ, ਇੱਕੋ ਇੱਕ ਤਕੀਆ, ਇੱਕੋ ਇੱਕ ਤਕੀਆ ਟੇਕ ਉਸ ਰੱਬ ਦਾ ਨਾਂ ਹੈ। ਔਰ ਇਹੀ ਜੇ ਮੇਰੀ ਰਸਨਾ, ਮੇਰੀ ਜ਼ਬਾਨ ਤੇ ਮੇਰੇ ਪਿਆਰੇ ਦਾ, ਰੱਬ ਦਾ, ਵਾਹਿਗੁਰੂ ਦਾ, ਅੱਲਾਹ ਤਾਲਾ ਦਾ ਨਾਂ, ਏਕ ਨਾਮ ਨਾਰਾਇਣ ਰਸਨਾ ਰਾਮ ਰਵੀਜੈ, ਕਿ ਰਵਣਾ ਹੁੰਦਾ ਕਿ ਉਹਦੇ 'ਚ ਹੀ ਰਚ ਜਾਏ ਰੱਬ ਦਾ ਨਾਂ। ਮੇਰੀ ਰਸਨਾ ਹਰ ਵੇਲੇ ਉਸ ਰੱਬ ਨੂੰ ਯਾਦ ਕਰੇ। ਇਹੀ ਮੇਰੀ ਅਰਦਾਸ ਹੈ, ਇਹੀ ਮੇਰੀ ਤਵੱਕੋ ਹੈ, ਇਹੀ ਮੇਰੀ ਚਾਹਨਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮੀ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤਾਂ ਪਰਨਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।